ਜਿਹੜਾ ਹੁਣ ਇਹ ਨਵਾਂ ਨਾਂ ਲੈ ਕੇ BNS ਬਣਾ ਰਹੇ ਆ, ਉਹ ਕਾਨੂੰਨ ਅਧੀਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਸੀਂ ਕ੍ਰਿਮੀਨਲ ਕੇਸ ਪਾਵਾਂਗੇ, ਕਿਉਂਕਿ ਜਦ ਗੁਰੂ ਸਾਹਿਬ ਦੇ 328 ਸਰੂਪ ਦਾ ਵੇਰਵਾ ਮਿਲਿਆ ਉਹਦੇ ਵਿੱਚ ਸਪਸ਼ਟ ਸੀ ਕਿ ਇਹਦੇ ਵਿੱਚ ਇੱਕ ਕ੍ਰਿਮੀਨਲ ਕੰਸਪੀਰੇਸੀ ਹੋਈ ਹੈ। ਇਹਦਾ ਮਤਲਬ ਕਿ ਸਾਰੇ ਮੁਲਾਜ਼ਮਾਂ ਨੇ ਰਲ ਮਿਲ ਕੇ ਝੂਠੇ ਦਰਜੇ ਦੇ ਕੇ ਇਹਨਾਂ ਨੇ ਗੁਰੂ ਸਾਹਿਬ ਦੇ ਜਿਹੜੇ ਸਰੂਪ ਹੈ ਉਹ ਨਿਯਮ ਤੋਂ ਬਾਹਰ ਗੁਰੂ ਸਾਹਿਬ ਨੂੰ ਇਹਨਾਂ ਨੇ ਬਾਹਰ ਕੱਢਿਆ ਹੈਗਾ ਤੇ ਉਹਦੇ ਮਗਰ ਪੈਸੇ ਵੀ ਖਾਦੇ ਆ। ਇਹਦੇ ਵਿੱਚ 420 ਦਾ ਕੇਸ ਵੀ ਬਣਦਾ ਹੈ, ਇਹਦੇ ਵਿੱਚ ਫੌਰਜਰੀ ਦਾ ਕੇਸ ਕਿ ਤੁਸੀਂ ਝੂਠੇ ਬਿਆਨ ਦੇ ਰਹੇ ਹੋ, ਰਜਿਸਟਰਾਂ ਦੇ ਵਿੱਚ ਗਲਤ ਤੁਸੀਂ ਭਰਤੀਆਂ ਕਰ ਰਹੇ ਹੋ, ਇਹ ਸਾਰੇ ਬਣਦੇ ਸੀਗੇ ਤੇ ਇਹ ਸਤਿੰਦਰ ਕੋਹਲੀ ਦੇ ਉੱਤੇ ਵੀ ਬਣਦੇ ਸੀਗੇ। ਸਤਿੰਦਰ ਸਿੰਘ ਕੋਹਲੀ ਦੇ ਉੱਤੇ ਜਿਸ ਨੇ ਆਡਿਟ ਦਾ ਕੰਮ ਕੀਤਾ ਸੀਗਾ। ਇਹ ਸਪਸ਼ਟ ਬਿਆਨ ਦੇ ਕੇ ਗੋਬਿੰਦ ਸਿੰਘ ਫੇਰ ਆਪਸ 'ਚ ਮੀਟਿੰਗ ਕਰਕੇ ਮੁੱਕਰ ਗਿਆ। ਕਿਹੜਾ ਦਬਾਅ ਪਿਆ ਇਹਦੇ ਉੱਤੇ, ਕਿੰਨੇ ਕਿਹਾ ਕਿ ਤੂੰ ਇਹ ਕੇਸ ਦਰਜ ਨਹੀਂ ਕਰਨਾ, ਔਰ ਕਿਵੇਂ ਦਬਾਅ ਪਾ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਇਨਕੁਆਇਰੀ ਦਾ ਜਿਹੜੇ ਹਰਪ੍ਰੀਤ ਸਿੰਘ ਉਦੋਂ ਗਿਆਨੀ ਸੀਗੇ ਉਹਨਾਂ ਨੇ ਇਹ ਸਜ਼ਾਵਾਂ ਦਿੱਤੀਆਂ, ਜੇ ਉੱਤੇ ਜਿਹੜਾ ਕੰਮ ਹੋਇਆ ਉਹਨੂੰ ਖਤਮ ਕਰਨ 'ਚ ਅਸਫਲ ਹੈ, ਕਿਉਂਕਿ ਜਿਹੜਾ ਕ੍ਰਿਮੀਨਲ ਲਾਅ ਹੈ ਉਹਦਾ ਕੰਮ ਡਿਟਰੈਂਸ ਵੀ ਹੈ ਕਿ ਇਹ ਮੁੜ ਕੇ ਹੋਏ ਨਾ, ਸਜ਼ਾ ਇਹੋ ਜਿਹੀ ਹੋ ਜੇ ਕਿ ਜਿਹੜਾ ਵੀ ਗੁਰੂ ਦੀਆਂ ਬੀੜਾਂ ਚੱਕ ਕੇ ਵੇਚਣ ਵਾਸਤੇ ਅੱਗੇ ਵੱਧਦਾ ਹੈ, ਆਪਦੇ ਫਾਇਦੇ ਵਾਸਤੇ ਕਰਦਾ ਹੈ, ਉਹਨੂੰ ਇਹੋ ਜਿਹੀ ਸਜ਼ਾ ਦਿੱਤੀ ਜਾਵੇ ਕਿ ਉਹ ਮੁੜ ਕੇ ਇਹੋ ਜਿਹੀ ਜੁਰਤ ਨਾ ਕਰੇ। ਇਹ ਤਾਂ ਧੰਨ ਭਾਗ ਹੈ ਕਿ ਅੱਜ ਦਸਮ ਪਿਤਾ ਆਪ ਨਹੀਂ ਸੀਗੇ, ਜੇ ਆਪ ਹੁੰਦੇ ਫਿਰ ਤੁਹਾਨੂੰ ਪਤਾ ਹੈ ਮਹੰਤਾਂ ਦਾ ਕੀ ਹਾਲ ਹੋਣਾ ਸੀਗਾ। ਸਾਧ ਸੰਗਤ ਜੀ, ਜੇ ਉਹ ਰਹਿਮ ਕਰਦੇ ਆ, ਜੇ ਉਹ ਵਿਦਾਵੇ ਪਾੜ ਦਿੰਦੇ ਆ, ਤਾਂ ਫਿਰ ਜਿੱਦਣ ਮਹੰਤ ਦਰਬਾਰ ਸਾਹਿਬ ਦੇ ਵਿੱਚ ਘੜੈਤਾਂ ਕਰਦੇ ਆ ਉਹਨਾਂ ਨੇ ਬਖਸ਼ੇ ਵੀ ਨਹੀਂ ਸੀਗੇ। ਸਾਧ ਸੰਗਤ ਜੀ, ਇਹ ਜਿਹੜਾ ਹਰਪ੍ਰੀਤ ਸਿੰਘ ਅਕਾਲ ਤਖਤ ਕਹਿੰਦੇ ਕਹਾਉਂਦੇ ਜਥੇਦਾਰ ਸੀਗੇ, ਉਹਦੀ ਗਲਤੀ ਸੀ ਕਿ ਇਹੋ ਜਿਹੀ ਸਜ਼ਾ ਦਿੱਤੀ। ਜਿਹੜਾ ਇਹਦੇ 328 ਸਰੂਪਾਂ ਦਾ ਮੁੜ ਕੇ ਇਹ ਫੇਰ ਧੰਦਾ ਕਰ ਸਕਦੇ ਆ, ਕਿਉਂਕਿ ਉਹੀ ਬੰਦੇ ਆ, ਕਿਸੇ ਦਾ ਚੰਗੀ ਤਰ੍ਹਾਂ ਪੜਤਾਲ ਕਰਕੇ ਸਿਰੇ ਤਾਈਂ ਗੱਲ ਨਹੀਂ ਪਹੁੰਚਾਈ। ਮੈਨੂੰ ਦੱਸੋ ਗੋਬਿੰਦ ਸਿੰਘ ਲੌਂਗੋਵਾਲ ਉਸ ਮੌਕੇ ਦੇ ਉੱਤੇ ਕ੍ਰਿਮੀਨਲ ਕੇਸ ਕਰਨ ਤੋਂ ਕਿਉਂ ਮੁੱਕਰ ਗਿਆ? ਕਿਉਂਕਿ ਉੱਥੇ ਤੱਕ ਇਹ ਗੱਲ ਜਾਂਦੀ ਸੀ। ਆਪ ਜੀਆਂ ਨੇ ਲੌਂਗੋਵਾਲ ਦੇ ਦਰਵਾਜ਼ੇ ਬਾਹਰ ਇੱਕ ਪੂਰਾ ਸਾਲ ਧਰਨਾ ਲਾਇਆ ਕਿ ਇਹ ਕ੍ਰਿਮੀਨਲ ਕੇਸ ਪੈਣਾ ਚਾਹੀਦਾ, ਉਹਦੇ ਬਿਲਕੁਲ ਨਹੀਂ ਹਿੱਲਿਆ। ਮੁੜ ਕੇ ਬੀਬੀ ਜਗੀਰ ਕੌਰ ਨੂੰ ਬਣਾਤਾ, ਇੱਕ ਪੂਰਾ ਸਾਲ ਤੁਸੀਂ ਉਹਦੇ ਦਵਾਰ ਖੜੇ ਰਹੇ ਕਿ ਸਾਨੂੰ ਇਨਸਾਫ ਦਵਾ, ਗੁਰੂ ਸਾਹਿਬ ਭਾਲੋ, ਔਰ ਮੁੜ ਕੇ ਸਜ਼ਾ ਦਿਓ ਉਹਨਾਂ ਨੇ ਜਿਨ੍ਹਾਂ ਨੇ ਕਰਤੂਤ ਕੀਤੀ ਹੈ। ਸਾਧ ਸੰਗਤ ਜੀ, ਤੁਹਾਡੀ ਪਾਰਟੀ ਨੇ ਇਹ ਸਾਰੀ ਈਸ਼ਰ ਸਿੰਘ ਦੀ ਰਿਪੋਰਟ ਲੈ ਕੇ ਸਿੱਖ ਜੁਡੀਸ਼ੀਅਲ ਕਮਿਸ਼ਨ ਜੋ ਕਿ ਬਣਾਇਆ ਹੋਇਆ ਹੈ, ਜਿਹਦੇ ਵਿੱਚ ਇਹੋ ਜਿਹੇ ਜੱਜ ਲਾਏ ਹੋਏ ਆ ਜਿਹੜੇ ਅੱਜ ਬਹੁਤ ਮਾੜੀ ਕਾਰਜਕਾਰੀ ਕਰ ਰਹੇ ਆ, ਕਦੀ ਆਉਂਦੇ ਹੀ ਨਹੀਂ। ਉੱਥੇ ਸਾਡਾ ਹੁਣ ਪਿਛਲੀ ਤਰੀਕ 8 ਤਰੀਕ ਨੂੰ ਜੱਜ ਹੀ ਨਹੀਂ ਪੇਸ਼ ਹੋਇਆ, ਉੱਥੇ ਕੰਮ ਕੱਖ ਨਹੀਂ ਹੋ ਰਿਹਾ ਹੈਗਾ ਤੇ ਉਹਦੇ ਵਿੱਚ ਵੀ ਕੋਈ ਸਾਨੂੰ ਇਨਸਾਫ ਅੱਜ ਤੱਕ ਨਹੀਂ ਮਿਲਿਆ ਹੈਗਾ। ਔਰ 328 ਸਰੂਪ ਗੈਰ ਲਾਪਤਾ ਕਿਤੇ ਹੈਗੇ ਕਿੱਥੇ ਨਹੀਂ, ਉਹ ਅੱਜ ਵੀ ਬਸਦੀ ਹੈ ਗੱਲ। ਜੇ 95-90 ਲੱਖ ਦੇ ਕੇ ਮਾਫੀਨਾਮਾ ਜਿਹੜਾ ਆ ਸਾਥ ਸੀਗਾ ਸਿਰਸੇ ਵਾਲਾ ਉਹਦੇ ਤੇ ਪੈਸੇ ਖਰਚ ਸਕਦੀ ਹੈ, SGPC ਨੇ ਅੱਜ ਇਸ਼ਤਿਹਾਰ ਇਹੋ ਜਿਹੇ ਕਿਉਂ ਨਹੀਂ ਕਢਾਏ ਕਿ ਜਿੰਨੇ ਇਸ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਵੀਕਾਰ ਕੀਤੇ ਹਨ, ਉਹ ਅੱਜ ਸਾਨੂੰ ਆ ਕੇ ਦੱਸੇ ਕਿ ਤੁਸੀਂ ਕਦੋਂ ਤੋਂ ਕਿੱਥੇ ਇਹ ਲਿੱਤੇ ਹੈਗੇ ਆ, ਕੇਸ ਤੋਂ ਲਿੱਤੇ ਆ, ਤੇ ਉਹ ਟ੍ਰੇਸ ਉਸ ਰਾਹੀਂ ਜਨਤਕ ਰੂਪ 'ਚ ਗੁਰੂ ਕੀ ਸੰਗਤ ਰਾਹੀਂ ਕਿਉਂ ਨਹੀਂ ਟ੍ਰੇਸ ਕਰਾਉਣ ਦੇ ਇਹਨਾਂ ਨੇ ਇਸ਼ਤਿਹਾਰ ਕੱਢੇ? ਕਿਉਂਕਿ ਇਹ ਮਸਲਾ ਫਰੋੜਨਾ ਨਹੀਂ ਚਾਹੁੰਦੇ, ਦਬਾਉਣਾ ਚਾਹੁੰਦੇ ਆ, ਖਤਮ ਕਰਨਾ ਚਾਹੁੰਦੇ ਆ। ਸਾਧ ਸੰਗਤ ਜੀ, ਫਿਰ ਸਾਨੂੰ ਕਹਿੰਦੇ ਆ ਕਿ ਪੁਲਿਸ ਦੀ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ।
ਚਾਹੀਦੀ। ਉਹ ਭਰਾਵਾ ਜੇ ਨਹੀਂ ਕਰਨੀ ਸੀ ਆ ਪਿਛਲੇ 5 ਸਾਲਾਂ 'ਚ ਤੁਸੀਂ ਸਾਨੂੰ 328 ਸਰੂਪ ਗੁਰੂ ਸਾਹਿਬ ਦੇ ਭਾਲ ਕੇ ਵਾਪਸ ਦੇਤੇ, ਸੰਗਤ 'ਚ ਵਸਾਤੇ, ਗੁਰੂ ਘਰਾਂ 'ਚ ਵਸਾਤੇ, ਉਹਨਾਂ ਦਾ ਵੇਰਵਾ ਦੇਤਾ। ਜਦ ਬਰਗਾੜੀ ਵਰਗੇ ਕਾਂਡ ਹੋ ਚੁੱਕੇ ਹੈ ਤੇ ਅਸੀਂ ਆਪਣੇ ਗੁਰੂ ਸਾਹਿਬ ਦੇ ਅਧੀਨ ਨਹੀਂ ਖੜਦੇ, ਫਿਰ ਇਹ ਬੇਦਾਵਾ ਨਹੀਂ ਹੈ। ਇਹ ਗੁਰੂ ਸਾਹਿਬ ਦੇ 328 ਸਰੂਪਾਂ ਨੂੰ पंथ ने और पंथ की सरमौर संस्था SGPC ने बदावा नहीं देता कि सानू नहीं कोई परवाह, जिथे मर्जी होवो, जेड़े मर्जी हालत च हो, तुसी रूड़ियां च दबे हो, गंदियां नालियां च पाड़ के सुट्टे हुए हो, सानू नहीं कोई फर्क पैंदा। ये तो किसी ने पैसे ले ले, गल ही कोई नहीं है। फिर अज असीं उरे बैठे हैं तां फिर मैनू दसो महासिंह तो कम साडा घट है कोई? 328 ਸਰੂਪਾਂ ਨਾਲ ਤੁਸੀਂ जुड़े हुए हो कि सत श्री अकाल कहता? यह बड़ा गंभीर विषय है। अज मुक्तसर साहब दे विच जद असीं इकट्ठे होए हैं, अज तुसीं 328 ਸਰੂਪਾਂ ਨੂੰ बधावा दे के SGPC खास करके बधावा दे के उरे बैठे हो। काम नहीं कर रहे आपां। थोड़े मापे घरों निकल जाए तो मुड़ के आप चुप करके बैठे रहांगे, थाने च रिपोर्टां दर्ज करांगे, भाल करांगे। ते एक कंटिन्यूइंग क्राइम है, एक क्राइम हजे भी चली जा रहा है क्योंकि गुरु साहब का वेरवा साडे कोले है नहीं गा। साध संगत जी, जद चूड़ियां एक गुलामी दी चिन्ह लैके दरबार साहब असीं गए हैं, ਉਹ ਤੁਸੀਂ स्पष्ट रूप च समझ लो कि साडे दुखी हृदय गुरु साहब नूं भाल करदे करदे जिन्हां ने कहा कि यह कोई मुद्दा ही नहीं है, धामी तेरे वाल ऊपर जा रही है। जिहड़ा तू कहना है कोई मुद्दा नहीं है, खत्म है, एक बंद है, तेरे वाल ऊपर जाती है। जिहड़ा तू कहना है कि मुद्दा नहीं है, ਇਹਦਾ मतलब गुरु साहब नूं बधावा दे गया तू। साध संगत जी, ये सिख कौम की पहल होनी चाहिए है। ये मुद्दा पहला होना चाहिए, गुरु भालने चाहिए, गुरु दे मगर तुरना चाहिए। ओही महासिंह जी दी अज उरे कुर्बानी नूं समर्पित गल हो सकती है, होर कोई गल नहीं हो सकती हैगी। साध संगत जी, जे आपां ने खालिस्तान भी बनाउणा है, ओहदे विच एक क्रिमिनल कोड सानू खड़ा करना पैना है, ਜਿਹੜੇ ਇਹਦੇ ਵਿੱਚ ਲੱਗਦੇ ਹੈਗੇ ਆ। ਪਹਿਲਾ ਕ੍ਰਿਮੀਨਲ ਬ੍ਰੀਚ ਆਫ ਟਰਸਟ IPC ਦਾ 409, ਜਦ ਕੋਈ ਸਮਾਜਿਕ ਸਰਕਾਰੀ ਸੰਸਥਾ ਤੇ ਐਕਟ ਆਫ ਪਾਰਲੀਮੈਂਟ ਨਾਲ ਬਣੀ ਹੈ SGPC, ਉਹਦੇ ਨੁਮਾਇੰਦੇ ਮਾੜੀ ਸੋਚ ਦੀਨ ਗੁਰੂ ਸਾਹਿਬ ਦੇ ਸੌਦੇ ਕਰਦੇ ਆ, अपने संविधानिक हक तो बाहर गुरु साहब बेचते हैं। वो एक क्रिमिनल काम है, क्रिमिनल ब्रीच ऑफ ट्रस्ट उस ते लगदी है ते धारा IPC 409 कॉग्निजेबल है, वो लानी पैंदी है। उहदे ते सौदे नहीं हो सकते कि तेनू माफ कीता छड़ दे, वो केस बनना ही बनना। क्यों नहीं? थोड़ियां संस्थावां अगे चल नहीं सकदियां जे उसूल ये है कि गुरु साहब बेच दो, ओदा कोई फिक्र ना करो, रिकॉर्ड ना करो, तां ओ चीज अगे भी जाके होर नुमाइंदे करनगे, तां ओ सुवे ओ संस्था दी मजबूरी है, SGPC दी मजबूरी है कि क्रिमिनल केस पैना ही पैना है। क्योंकि किसी एक बंदे की संस्था नहीं है, चलती संस्था है, इन्हें अगे भी जूना है। जे अगे जाके इहो जे काम होण लग पे ते कह दे पिछे भी किसी ने कुछ नहीं कहा, तुसी क्यों मैनू कुछ कहते हो, चक पैसे ते मैनू छड्डो ते मैनू कोई जुर्माना नहीं, जेल नहीं, फिर तो ये लगातार हो ही जाऊगा। एक क्राइम है, क्रिमिनल कॉन्डक्ट है। ਇਹਦੇ ਵਿੱਚ ਤੁਹਾਡਾ ਜਿਹੜਾ ਚੀਟਿੰਗ 420 ਉਹ ਵੀ ਜਾਰੀ ਹੈ। ਇਹਦੇ ਵਿੱਚ IPC ਦਾ ਤਾਰ 463 ਜਿਹੜਾ ਫੋਰਜਰੀ ਤੇ ਫਾਲਸ ਡਾਕੂਮੈਂਟ ਹੈ,
ਉਹ ਵੀ ਜਾਰੀ ਹੈ। ਜਿਹੜੇ ਰਜਿਸਟਰ ਤੁਸੀਂ ਤਬਦੀਲ ਕਰਕੇ ਗਲਤ ਰੂਪ ਦੇ ਵਿੱਚ ਮਹਾਰਾਜ ਦੇ ਸਰੂਪ ਦਿੱਤੇ ਆ, ਇਹਦੇ ਵਿੱਚ ਜਿਹੜੀ ਰਲੀ ਮਿਲੀ ਤੁਹਾਡੀ ਸਕਤਨਾ ਤਾਈਂ ਪਰਚੀਆਂ ਕਵਲਜੀਤ ਕਹਿੰਦਾ ਕਿ ਥੱਲੇ ਆਉਂਦੀਆਂ ਸੀ, ਅਸੀਂ ਸਰੂਪ ਦੇ ਦਿੰਦੇ ਸੀ। ਇਹਦੇ ਵਿੱਚ ਕ੍ਰਿਮੀਨਲ ਕਨਸਪੀਰੇਸੀ 120 BIPC ਦੀ ਉਹ ਵੀ ਲਾਗੂ ਹੈ। ਔਰ ਜਿਹੜਾ ਰਲ ਮਿਲ ਕੇ ਇਹਨੂੰ ਹੋਣ ਦਿੱਤਾ, ਜਿੰਨੇ ਆਪਣੀ ਅੱਖ ਬਾਂਝੀ ਕਰ ਲਈ, ਇਹ ਚੱਲਦਾ ਮੈਨੂੰ ਪਤਾ ਪਰ ਚੱਲੀ ਜਾਣ ਦੋ। ਉਹ ਜਿਹੜਾ IPC ਦਾ 109 ਤੇ 107 ਦਾਇਰਾ ਅਬੈਟਮੈਂਟ ਦਾ ਹੈਗਾ ਕਿ ਮੇਰੇ ਵੱਲੋਂ ਕਰੀ ਚੱਲੋ, ਉਹ ਵੀ ਲਾਗੂ ਹੁੰਦਾ ਹੈ, ਇਹ ਮੁਲਾਜ਼ਮਾਂ ਤੇ ਲਾਗੂ ਹੁੰਦਾ ਹੈ। ਤੇ ਇਸ ਦੇ ਉੱਤੇ ਸਾਨੂੰ ਜਿਹੜਾ ਧਾਮੀ ਨੇ ਬਿਆਨ ਦਿੱਤਾ ਹੈ, ਕਹਿੰਦਾ ਕਿ ਮੈਂ ਅਕਾਲੀ ਦਲ ਬਾਦਲ ਦਾ ਸਿਪਾਹੀ ਹਾਂ, ਮੈਂ ਅਕਾਲੀ ਦਲ ਬਾਦਲ ਦਾ ਮੈਂਬਰ ਹੈ, ਮੈਂ ਪ੍ਰਧਾਨ ਅਕਾਲੀ ਦਲ ਬਾਦਲ ਦਾ ਪਾਰਟੀ ਦਾ ਇੱਥੇ ਪ੍ਰਧਾਨ ਬਣਿਆ ਹੈਗਾ SGPC ਦਾ। ਇਹਦੇ ਵਿੱਚ ਜਿਹੜਾ ਸਤਿੰਦਰ ਸਿੰਘ ਕੋਹਲੀ ਹੈ, ਉਹਦੇ ਅਖਬਾਰਾਂ ਦੇ ਵਿੱਚ ਦੱਸਿਆ ਗਿਆ ਕਿ ਸਤਿੰਦਰ ਸਿੰਘ ਕੋਹਲੀ ਨੇ ਜਾ ਕੇ ਕੈਨੇਡਾ ਦੇ ਵਿੱਚ PTC ਚੈਨਲ ਦਾ ਕੰਮ ਕੀਤਾ ਹੈ। ਜਦ ਗ੍ਰਿਫਤਾਰ ਹੋਇਆ, PTC ਚੈਨਲ ਦੇ ਕਮਰੇ ਹੋਟਲ ਲਲਿਤ ਦੇ ਵਿੱਚ ਬੈਠਾ ਹੋਇਆ ਗ੍ਰਿਫਤਾਰ ਹੋਇਆ ਹੈਗਾ। PTC ਚੈਨਲ ਸੁਖਬੀਰ ਬਾਦਲ ਦੇ ਨਿੱਜੀ ਕਾਰੋਬਾਰ ਹੈਗੇ ਆ। ਜਿਹੜੀ ਸੁਣ ਤੇ ਆਂਦੀ ਹੈ ਗੱਲ, ਉਹਦੇ ਵਿੱਚ ਸਤਿੰਦਰ ਸਿੰਘ ਕੋਹਲੀ CA ਸੁਖਬੀਰ ਬਾਦਲ ਦੇ ਕੰਪਨੀਆਂ ਦੇ ਵਿੱਚ ਵੀ ਉਹਦਾ ਕੰਮ ਕੀਤਾ ਜਾ ਰਿਹਾ ਹੈਗਾ। ਹੁਣ ਜਿਹੜਾ ਮਤੇ ਪਹਿਲੇ ਜਿਹੜਾ ਕ੍ਰਿਮੀਨਲ ਕੇਸ ਲੌਂਗੋਵਾਲ ਨੇ ਨਹੀਂ ਲਾਇਆ, ਜਿਹੜਾ ਬੀਬੀ ਜਗੀਰ ਕੌਰ ਨੇ ਸਤਿੰਦਰਪਾਲ ਸਿੰਘ ਕੋਹਲੀ ਦੇ ਉੱਤੇ ਅੱਗੇ ਕੇਸ ਨਹੀਂ ਚਲਾਏ, ਇਹਦੇ ਵਿੱਚ ਆਮ ਬੰਦੇ ਦੇ ਦਿਮਾਗ ਦੇ ਵਿੱਚ ਸਿੱਧਾ ਸਵਾਲ ਉੱਠਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਕਹੇ ਤੇ ਆਪਣੇ ਨਿੱਜੀ ਵਪਾਰੀ ਕੰਮਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਸਤਿੰਦਰ ਸਿੰਘ ਕੋਹਲੀ ਦੇ ਉੱਤੇ ਇਹ ਉਹਨੇ ਹੋਣ ਨਹੀਂ ਦਿੱਤਾ। ਇਹਦਾ ਮਤਲਬ ਕ੍ਰਿਮੀਨਲ ਕਨਸਪੀਰੇਸੀ ਕੱਲੀ SGPC 'ਚ ਨਹੀਂ, ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਦੇ ਪ੍ਰਧਾਨ ਦੇ ਉੱਤੇ ਵੀ ਲਾਗੂ ਹੁੰਦੀ ਹੈ। ਔਰ ਇਹ ਵੀ ਦੇਖਣਾ ਪੈਣਾ ਹੈ ਕਿ ਜਿੰਨੇ ਦਿਨਾਂ ਦੇ ਵਿੱਚ ਸਤਿੰਦਰਪਾਲ ਸਿੰਘ ਕੋਹਲੀ SGPC ਦਾ ਆਡੀਟਰ ਸੀਗਾ, ਉਹਨੇ ਦਿਨਾਂ ਦੇ ਵਿੱਚ ਕੀ ਸਤਿੰਦਰਪਾਲ ਸਿੰਘ ਕੋਹਲੀ ਨੇ ਸੁਖਬੀਰ ਬਾਦਲ ਦੇ ਧੰਦਿਆਂ ਦੇ ਵਿੱਚ ਕੰਮ ਕੀਤਾ ਕਿ ਨਹੀਂ ਕੀਤਾ? ਕਿਉਂਕਿ ਇਹ ਇੱਕ ਕੁਇਡ ਪ੍ਰੋ ਕੋ ਕਿ ਤੂੰ ਮੇਰਾ ਕੰਮ ਇੱਥੇ ਕਰੀ ਜਾ ਤੇ ਪੈਸੇ ਮੈਂ ਤੈਨੂੰ SGPC ਤੋਂ 10 ਕਰੋੜ ਰੁਪਏ ਦਵਾ ਦੂੰਗਾ, ਤੂੰ ਉੱਥੇ ਜਾਈ ਨਾ ਜਾਈ ਮੇਰਾ ਕੰਮ ਕਰ ਲੈ। ਇਹਦੇ ਵਿੱਚ ਇੱਕ ਬਹੁਤ ਵੱਡੀ ਕਨਸਪੀਰੇਸੀ ਹੈ। और सुखबीर बादल उसका परिवार, मैं तो इन्नी भी बेनती करूंगा कि जेड़ा तुसी यह बिक्रमजीत सिंह मजीठिया फड़िया होया ओदे कंपनी दे खाते लिते होए हैं, बिक्रमजीत की भी चेकिंग करो कि सतिंदर कोहली ओदे कम्मां दे विच लग्या होया सी कि नहीं। क्योंकि मैनू पता है कि जद वीडियो पुलिस कोले नहीं गई सी, जद गोली चली सुखबीर बादल दे उत्ते, SGPC तो बिक्रम मजीठिया वो वीडियो लैके प्रेस कॉन्फ्रेंस कर रहा सी। एदा मतलब एदा भी बतौर श्रोमणी अकाली दल बादल दा मैंबर होण दा एदा असर उत्थे SGPC दे उत्ते पैंदा है। एदी भी क्रिमिनल कंस्पिरेसी सरकार नूं चेक करनी चाहिदी है, क्योंकि सानू एक साफ सुथरी संस्था SGPC चाहिदी है जिहदे विच ए माड़े काम करन वाले जवाब देण होण, इन्हां ते केस होण, इन्हां दे सजा होवे, अंदर होण ते सब तो जरूरी गल 328 स्वरूप साडे वापस विराजमान सिख संगत दे कोले गुरु घरां दे विच जिथे सही स्थान है उत्थे ओ विराजमान रहण। मुड़ के बरगाड़ियां दे मगर कौमां नूं मोर्चे ना लाने पैण, लॉ एंड ऑर्डर दा प्रॉब्लम ना बढ़े, गोलियां ना चलन, शहादतां ना होण, गुरु ते संगत दा मेल होना जरूरी है। साध संगत जी, जिथे एक केस सिरे ताईं जांदा हैगा, पंजाब हुण चोणां वल जा रहा हैगा, ਜਿਹੜੀ ਚੋਣਾਂ ਦੀ ਬੁਨਿਆਦ ਹੈ ਉਹ ਹੁਣ 2027 ਦੇ ਵਿੱਚ ਉਰੇ ਸ਼ੁਰੂ ਹੋ ਜਾਣੀ ਹੈ। ਉਹਦੇ ਨਾਲ ਜਿਹੜਾ ਹਰਿਆਣੇ ਦਾ ਹੈਗਾ ਉਹ 2029 ਚ ਹੋਣਾ, ਰਾਜਸਥਾਨ ਦਾ 2028 ਚ ਹੋਣਾ, ਦਿੱਲੀ ਦਾ 2030 ਚ ਹੋਣਾ ਤੇ 2029 ਦੇ ਵਿੱਚ ਲੋਕ ਸਭਾ ਦੇ ਹੋਣੇ ਆ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ
क्योंकि सेंटर ने पंजाब दी गिच्ची फड़ी हुई है। ये गिच्ची दे विच दो काम करदा है, एक तां जेड़े कहते हैं कि हिंदू हिंदी हिंदुस्तान ते मुसलमानां नाल नफरत करते हैं, पाकिस्तान नाल जंग छेड़ के राजस्थान च हरियाणे च खास करके यूपी मध्य प्रदेश च जिथे बिहार च उन्होंने रौला पाना है कि पाकिस्तान नूं मार दांगे वड़ दांगे, ऑपरेशन संदूर हजे जारी है। और जेड़ा ये काम इन्होंने लगातार किया, तुसी कोई भी चोण देख लो, ये पहला पाकिस्तान नाल जंग लड़ने हैं, पर असी बैठे हैं बॉर्डर पे, उरे फाजिलका दे आए हुए हैं, फिरोजपुर दे आए हुए हैं, बोल के गए हैं, अंमृतसर तरनतारन साहब दे उरे बैठे हैं। ये जद इन्होंने मुड़ के ये मुद्दा चक लेना है, ये फिर साडे उत्ते असर करूगी। अज बीजेपी उरे इस धरती दे उत्ते एक प्रोग्राम कर रही है, वो थोड़े विच वड़ के वो मुखतारा सोच वाड़ रही है, जेड़ी मुखतारा सोच मुसलमान नूं बर्दाश्त नहीं करती। इन्हां दे मुखी सवरकर गोवलकर के वर्के मुसलमानां नूं टारगेट करके अपनी कौम नूं इकट्ठा करते हैं, पर जद करते हैं जम्मू कश्मीर पंजाब दे उत्ते असर जंग दा पैंदा है। ते मैं बेनती करदा भुल्लर साहब नूं कि आपां ने जेड़ा फाजिलका फिरोजपुर बेनती करदा मैं सारों साहब ते बलैर साहब नूं कि अपना तरनतारन साहब इत्थे बराड़ साहब बैठे हैं, हरमनदीप सिंह बैठा है, अंमृतसर वालियां नूं बेनती करदा जिथे डंप दे उत्ते जे गोला पै जे पूरा अंमृतसर साहब तबाह हो जाऊगा, बल्ले दे डंप दे उत्ते टारगेटिंग हो सकती है। इधर गुरदासपुर तो साडे जथेदार साहब बैठे हैं, उत्थे भी जंग दा माहौल सदा रहिंदा है। पठानकोट वालियां नूं भी बेनती करदा कि आपां विधान सभा चोणां दे विच इहनूं एक वड्डा मुद्दा बना के पंजाब दी खुशहाली वास्ते उरे नो वॉर ते पीस दा एक गल करिए, हरेक बॉर्डर ते इकट्ठ करिए कि खुले बॉर्डर होण, व्यापार होए, जिहदे नाल भारत दी जीडीपी 1% वध सकदी है ते मुड़ पंजाब व्यापार अधीन खुशहाल हो सकदा है। सानू ईरान तो सानू होर थावां तो गैस ते तेल पाइपां राही पाकिस्तान तो आ सकदा है, रिफाइनरियां लग सकदियां, फार्मास्यूटिकल उरे खड़ा हो सकदा है, और इहदे फल सब्जियां जिंस जाके अफगानिस्तान ते महंगे रेट ते विक सकदे हैं, ट्रकों का व्यापार हो सकता है। खुशहालता वास्ते असी खुले बॉर्डर ते अमन शांति मंग रखिए, क्योंकि आप बीजेपी ने अपनी वोट लैण वास्ते सारे मुसलमानों के बरखिलाफ करके और जंग के माहौल 229 ताई पूरे तैयार कर देने हैं। यह साडा एक बहुत अहम मुद्दा होना चाहिए। बीजेपी ने लगातार अपने जेडे मैनीफेस्टो हैं मुड़ तो देख लो, 2000 तो देख लो, लवा लोक सभा दे विच इंटरलिंकिंग ऑफ वाटर्स क्या की मतलब सतलुज यमुना लिंक उन्होंने हुण बयान किया हैगा कि असी जेडे पानी पाकिस्तान नूं जांदे सीगे ओ बंद करके इंडस वाटर ट्रीटी नूं बंद करके ओ पानी असी चक के हरियाणा राजस्थान नूं दिल्ली नूं लेके जाने हैं। इन्हां नूं उत्थे वोटां दा फायदा हो जू, जिवें इंदिरा गांधी ते अमरिंदर सिंह ने टक वड्ड के इत्थे पंजाब दे पानी हरियाणा नूं भेजे सीगे। साध संगत जी, इन्हां ने एक जिहड़ा कानून दा हिस्सा है इन्वायरमेंटल इंपैक्ट एनालिसिस, जिहड़ा कहंदा है कि तुसी देखो जद तुसी कोई वड्डा प्रोजेक्ट पानी दा कर रहे हो ओदे असर की होने हैं, इन्हां ने ओ रद्द करता। इहदा की मतलब होया कि जे मुड़ के हुण ज्यादा पानी ओही कनालां चों कढ के लेके जाओगे, आ जिहड़े हड़ां चों निकले हैं मुड़ इत्थे सानू एक मुसीबत ते स्यापा करके पैदा करके देणगे। साध संगत जी, पानियां एनवायरमेंटल इंपैक्ट आ बीजेपी वालियां नूं मैं पुछदा और ये दसो पंजाब दे वासियां नूं जिहड़े तुसीं मिठे लड्डू वड्डी जांदे हो उन्हां दे बारे गल करके ओदे बिना साडे कोले ना आयो। जिहड़ा तुसीं चक के जंगां दे अधीन एक नैशनल थ्रेट पैदा करके पानी चोरी करके तुसी हरियाणा राजस्थान मध्य प्रदेश ते इधर उत्तराखंड दे ढिड रजाउने हैं। इत्थे साडी धरती ते दसो शहीदां दी धरती ते
कि ਇਹਦੇ ਵਿੱਚ ਪੰਜਾਬ ਰਗੜਿਆ ਜਾਊਗਾ कि नहीं। साध संगत जी आ चोण दा बिल्कुल बुगल बन चुका हैगा। ਆਪਾਂ ने हरेक अपनी कॉन्फ्रेंस कामयाब करनी है। इस तो उपरंत 12 फरवरी ਜਿਹੜਾ ਪੰਜਾਬ ਦੇ ਪੱਖ ਗੁਰੂਆਂ ਦੇ ਪੱਖ ਸਾਡੀ ਸੋਚ ਤੇ ਹੋਣ ਦਾ ਇੱਕ ਬਹੁਤ ਵੱਡੇ ਚਿੰਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ, ਉਹਨਾਂ ਦਾ ਜਨਮ ਦਿਹਾੜਾ ਯਾਦ ਕਰਨਾ ਹੈ। ਉੱਥੇ ਸਾਰੇ ਨੇ ਵੱਧ ਚੜ ਕੇ ਪਹੁੰਚਣਾ ਹੈ। ਹੋਲੇ ਮਹੱਲੇ ਤੇ ਗੁਰੂ ਸਾਹਿਬ ਪ੍ਰਦਰਸ਼ਨੀ ਆਪਣੀ ਫੌਜਾਂ ਦੀ ਕਰਦੀ ਸੀ। ਆਪਾਂ ਨੂੰ ਉੱਥੇ ਜਾ ਕੇ ਹੋਲੇ ਮਹੱਲੇ ਤੇ ਉਹਨਾਂ ਨੂੰ ਦੱਸਣਾ ਪੈਣਾ ਹੈ ਕਿ ਗੁਰੂ ਸਾਹਿਬ ਜਿਹੜਾ ਤੁਹਾਡਾ ਖਾਲਸਾ ਹੈ ਅੱਜ ਜਿਉਂਦਾ ਹੈ। ਤੇ ਉੱਥੋਂ ਫੇਰ ਆਪਾਂ ਜਿਹੜੀ ਇਸ ਸਟੇਜ ਤੋਂ ਮੰਗ ਰੱਖਾਂਗੇ, ਉੱਥੇ ਬੁਲੰਦ ਕਰੀਏ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ बहुत बहुत धन्यवाद सरदार ईमान सिंह मान जी का, जिन्हों ने बड़े ही विस्तार के नाल आप जी के नाल विचारां की सांझ पाई है। बड़ी लंबी लड़ाई कानूनी तरीके दे नाल जिहड़ी वो 328 ਸਰੂਪਾਂ ते श्रोमणी गुरुद्वारा प्रबंधक कमेटी दीयां जिहड़ियां चोणां नहीं हो रही उस संबंधी वो लड़ रहे ने। मैं स्टेज ते बैठी हुई सारी ही सीनियर लीडरशिप की हाज़री आप जी के चरणों के विच लवाउण लगा। सरदार सिमरनजीत सिंह मान साहब वो भी स्टेज ते विराजमान ने। सरदार ईमान सिंह जी मान जो तुहाडे सन्मुख हुणे बोल के गए ने, बहुत ही सत्कारयोग। प्रोफैसर महेंद्रपाल सिंह जी, डॉक्टर हरजिंदर सिंह जी जग्गू, सरदार बहादुर सिंह जी भसौड़, सरदार हरपाल सिंह जी बलेर, सरदार हरभजन सिंह जी कश्मीरी, सरदार गुरजन सिंह जी कट्टू, सरदार बलकार सिंह जी भुल्लर, सरदार तजिंदर सिंह जी दिओल जो साडे यूथ के प्रधान ने, सरदार गुरजन सिंह जी भुल्लर जो जिला फिरोजपुर के प्रधान ने, सरदार परविंदर सिंह जी बालियावाली, सरदार गुरबचन सिंह जी पुआर, सरदार कुशलपाल सिंह जी मान, बीबी रजिंदर कौर जी जैतो, बीबी मनदीप कौर संधू, सरदार ओपिंदर प्रताप सिंह, परमजीत सिंह जी मंड जो दल खालसा तो साडे विचकार पहुंचे ने, सरदार हरदेव सिंह जी पप्पू, ਅਤੇ मैं धन्यवाद करदा सरदार इकबाल सिंह जी बरीवाला साहब। आप जिन्नी भी संगत इत्थे पहुंचे हो सारिਆਂ ਦਾ बहुत बहुत धन्यवाद। ਜਿਹੜੇ नौजवान आसे पासे खड़े ने ਉਹਨਾਂ ਦੇ ਚਰਨਾਂ ਵਿੱਚ ਬੇਨਤੀ है कि इधर कुर्सियां ਜਿਹੜੀਆਂ ਉਹ खाली पईयां ने, किरपा करके ਜਿਹੜਾ ਉਹ कुर्सियां ते आउण दी किरपालता करो। मैं धन्यवाद करदा ਸਾਡੇ बड़े ही सत्कारयोग बापू सुच्चा सिंह जी महालम जो पार्टी के पुराने आगू ने, बापू सुच्चा सिंह जी बस्ती भानेवाली वो भी विशेष तौर पर इत्थे पहुंचे ने। बहुत बहुत धन्यवाद। सरदार बलदेव सिंह जी उड़ेंगे। वाहिगुरू जी का खालसा वाहिगुरू जी की फतेह। और मैं बेनती करदा सो गुरचरण सिंह जी भुल्लर जो फिरोजपुर के जिला प्रधान ने, PAC के मैंबर ने, वो मैक ते आउण ते संगतां दे रूबरू होण, सीमित समय विच अपनी जिहड़ी गल है वो करन दी कोशिश कर। गुरचरण सिंह जी भुल्लर। 40 मुक्तियां दी धरती श्री मुक्तसर साहब इत्थे बैठे विराजमान साडे पार्टी के प्रधान सरदार सिमरनजीत सिंह मान साहब ते साडी पूरी पार्टी, साडे जनरल सकत्तर, PAC मैंबर साहबान, जिला प्रधान ते साडे टोटल जिन्ने सर्कल प्रधान है। सब तो पहला आओ आपां फतेह बुलाइए। वाहिगुरू जी का खालसा वाहिगुरू जी की फतेह। पिछले लंबे समय तो जो सिख कौम साजी आ ਉਹ ਤੋਂ ਲੈ ਕੇ ਅੱਜ तक जुल्म नाल लड़ती आई है तो सच्चाई ते लड़ती आई है। एक पासे सच्चाई रही है तो एक पासे झूठ रहा है, पर सच्चाई दे विच कुर्बानियां बहुत देनियां पईयां ते झूठ ने राज कीते आ। अज भी जिहड़ा झूठ आ वो राज करदा पिया, तां जिहड़े सच वाले आ वो जेलां दे विच बंद आ। अज लंबे समय तो श्रोमणी अकाली दल अंमृतसर जिहड़ा वो अपने होंद की लड़ाई लड़दा आ रहा। लंबे समय तो साडे साथियां ने
ਪ੍ਰਧਾਨ ਸਾਹਿਬ ਨੇ ਤਸ਼ੱਦਦ ਆਪਣੇ ਪਿੰਡੇ ਤੇ ਸਿਆ, ਪਰ ਕਦੇ ਵੀ ਆਪਣੀ ਸੱਚਾਈ ਤੋਂ ਪਿੱਛੇ ਨਹੀਂ ਹਟੇ। ਹਮੇਸ਼ਾ ਜਿਹੜੀ ਉਹ ਸੱਚ ਦੀ ਲੜਾਈ ਲੜੀ ਆ। ਅੱਜ ਚਾਹੇ ਦਿੱਲੀ ਦਾ ਤਖਤ ਹੋਵੇ, ਚਾਹੇ ਤੋਂ ਪਹਿਲਾਂ ਤਖਤ ਹੋਣਾ, ਉਹਨਾਂ ਨਾਲ ਹਮੇਸ਼ਾ ਜਿਹੜੇ ਸੱਚ ਤੇ ਚੱਲਦੇ ਆਏ ਬੰਦੇ ਉਹਨਾਂ ਨਾਲ ਲੜਾਈ ਰਹੀ। ਅੱਜ ਜੇ ਆਪਾਂ ਸਮਝੀਏ ਵੀ ਆਪਣੀ ਜਿਹੜੀ ਆ ਕੋਈ ਭਗਵੰਤ ਮਾਨ ਨਾਲ ਲੜਾਈ ਆ ਜਾਂ ਬਾਦਲ ਨਾਲ ਲੜਾਈ ਆ, ਆਪਣੀ ਇਹਨਾਂ ਲੋਕਾਂ ਨਾਲ ਲੜਾਈ ਨਹੀਂ ਹੈਗੀ। ਆਪਣੀ ਲੜਾਈ ਦਿੱਲੀ ਦੇ ਤਖਤ ਨਾਲ, ਜਿਹੜੀ ਸਿੱਖਾਂ ਦੇ ਹੋਂਦ ਨੂੰ ਖਤਮ ਕਰਨਾ ਚਾਹੁੰਦੀ। ਅੱਜ ਜਿਹੜੀ ਲੜਾਈ ਮਾਨ ਸਾਹਿਬ ਲੜ ਕੇ ਜਿਸ ਜਗ੍ਹਾ ਤੇ ਸਾਨੂੰ ਲੈ ਆਇਆ, ਅੱਜ ਕੋਈ ਵੀ ਬੰਦਾ ਜਿਹੜਾ ਉਹਨਾਂ ਦਾ ਮੁਕਾਬਲਾ ਨਹੀਂ ਕਰਦਾ, ਚਾਹੇ ਜਿੰਨੇ ਮਰਜ਼ੀ ਪੰਜਾਬ 'ਚ ਲੀਡਰ ਹੋਣ। ਜਿਨ੍ਹਾਂ ਨੇ ਸਿੱਖ ਕੌਮ ਨੂੰ ਅੱਜ ਦੁਨੀਆ ਦੇ ਵਿੱਚ ਖੜਾ ਕਰ ਦਿੱਤਾ, ਇੱਕ ਖਾਲਿਸਤਾਨ ਦੀ ਜਿਹਦੀ ਨੀਂਹ ਰੱਖੀ ਸੀ, ਅੱਜ ਖਾਲਿਸਤਾਨ ਪੂਰਾ ਜੋਬਨ ਤੇ ਆ। ਕਿਸੇ ਵਕਤ ਵੀ ਤੁਹਾਨੂੰ ਖਾਲਿਸਤਾਨ ਮਿਲ ਸਕਦਾ। ਜਿਹੜੇ ਲੋਕ ਕਈ ਵਾਰ ਕਹਿੰਦੇ ਨੇ ਜੇ ਤੁਸੀਂ ਲੜਾਈ ਤਾਂ ਲੜਦੇ ਪਏ, ਪਤਾ ਨਹੀਂ ਖਾਲਿਸਤਾਨ ਬਣਨਾ ਕਿ ਨਹੀਂ ਬਣਨਾ। ਇਹ ਪਤਾ ਨਹੀਂ ਕਦੋਂ ਹਿੰਦੁਸਤਾਨ ਦੀ ਸਰਕਾਰ ਨੇ ਕਹਿਣਾ ਜੀ ਆਹ ਲੈ ਲਓ ਖਾਲਿਸਤਾਨ। ਸਾਰੇ ਦੇਸ਼ਾਂ ਦੇ ਵਿੱਚ ਅੱਜ ਸਾਡੇ ਬੱਚੇ ਬੈਠੇ ਆ। ਅੱਜ ਸਾਰੇ ਜਿੰਨੇ ਜੇ ਕੋਈ ਲੈਟਰਾਂ ਦੇ ਪੱਕੇ ਹੋਏ ਖਾਲਿਸਤਾਨੀ ਬੈਠੇ ਆ ਬਾਹਰ। ਲੱਖਾਂ ਬੰਦੇ ਸਾਡੇ ਖਾਲਿਸਤਾਨੀ ਬੈਠੇ, ਜਿਹੜੇ ਕਹਿੰਦੇ ਖਾਲਿਸਤਾਨੀ ਨਹੀਂ ਹੈਗੇ। ਜਿਹੜੇ ਬਾਹਰ ਇੰਨੇ ਉੱਤੇ ਬੈਠੇ ਉਹ ਸਾਰੇ ਖਾਲਿਸਤਾਨੀ ਆ। ਕੀ ਇਹ ਆ ਜੇ ਪੰਜਾਬ ਦੇ ਵਿੱਚ ਇੱਥੋਂ ਦੀਆਂ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਕੁਝ ਦਬਾ ਕੇ, ਕੁਝ ਧੱਕੇਸ਼ਾਹੀਆਂ ਕਰਕੇ ਦਬਾ ਕੇ ਰੱਖਿਆ। ਇਹ ਕਿਸੇ ਦਿਨ ਨੂੰ ਇੰਨਾ ਧਮਾਕਾ ਪੈਣਾ, ਸਾਰੀ ਦੁਨੀਆ ਉੱਠਣੀ ਹੈ ਖਾਲਿਸਤਾਨ ਵਾਸਤੇ। ਮੈਂ ਇੱਥੇ ਜਿੰਨੇ ਵੀ ਸਾਡੀ ਪਾਰਟੀ ਦੇ ਲੀਡਰ ਸਾਹਿਬਾਨ ਆਏ ਆ, ਪ੍ਰਧਾਨ ਸਾਹਿਬ ਆਏ ਆ, ਜਾਂ ਜਿੰਨੀ ਵੀ ਸੰਗਤ ਆਈ ਆ ਬਾਹਰਲੇ ਜ਼ਿਲ੍ਹਿਆਂ ਤੋਂ ਆਈ ਆ, ਧੰਨਵਾਦ ਕਰਦਾ। MP ਹਲਕਾ ਹੋਣ ਦੇ ਇੰਚਾਰਜ ਹੋਣ ਦੇ ਕਾਰਨ ਸਾਰਿਆਂ ਦੇ ਮੈਂ ਇੱਥੇ ਆਉਣ ਤੇ ਹਾਜ਼ਰੀ ਲਾਉਣਾ। ਭਾਈ ਜਿੰਨੀ ਵੀ ਸੰਗਤ ਸਾਡੀ ਫਿਰੋਜ਼ਪੁਰ ਤੋਂ ਆਈ ਆ, ਸਾਰਿਆਂ ਦਾ ਧੰਨਵਾਦ। ਬਾਕੀ ਜ਼ਿਲ੍ਹਿਆਂ ਤੋਂ ਜਿੰਨੀ ਆਈ ਆ ਉਹਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਦਾ। ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਪੂਰਨ ਸਿੰਘ ਜੀ ਤੰਦੂਰ ਸਾਹਿਬ, ਜੋਗਿੰਦਰ ਸਿੰਘ ਜੀ ਮੱਲੇ ਵਾਲਾ ਸਾਹਿਬ, ਬਲਕਾਰ ਸਿੰਘ ਜੀ ਜੋਗੇ ਵਾਲਾ ਸਾਹਿਬ, ਸਰਦਾਰ ਫੌਜਾ ਸਿੰਘ ਗਾਦਰੀ ਵਾਲਾ, ਸਰਦਾਰ ਨੈਬ ਸਿੰਘ ਗਾਦਰੀ ਵਾਲਾ, ਸਰਦਾਰ ਬਲਰਾਜ ਸਿੰਘ ਜੀ ਖਾਲਸਾ ਮੋਗੇ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ, ਸਰਦਾਰ ਗੁਰਦੇਵ ਸਿੰਘ ਜੀ ਤਲਵੰਡੀ ਭੰਗੇਰੀਆਂ, ਸੁਖਦੇਵ ਸਿੰਘ ਫਤਿਹਗੜ੍ਹ ਕੋਰੋਟਾਣਾ, ਸਰਦਾਰ ਬਲਰਾਜ ਸਿੰਘ ਜੀ ਜੈਮਲ ਵਾਲਾ, ਹਰਪ੍ਰੀਤ ਸਿੰਘ ਜੀ ਮੋਗਾ, ਯਾਦਵਿੰਦਰ ਸਿੰਘ ਜੀ ਭੁੱਲਰ ਸਾਹਿਬ, ਜਸਵਿੰਦਰ ਸਿੰਘ ਜੀ ਪੀਰ ਮੁਹੰਮਦ, ਕਰਨੈਲ ਸਿੰਘ ਜੀ ਮੱਲੋ ਕੇ, ਚਮਕੌਰ ਸਿੰਘ ਜੀ ਮਸੂਰਵਾਲ, ਦਵਿੰਦਰ ਸਿੰਘ ਜੀ ਚੁਰੀਆਂ, ਬਲਦੇਵ ਸਿੰਘ ਜੀ ਵੜਿੰਗ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੀਬੀ ਰਜਿੰਦਰ ਕੌਰ ਜੀ ਜੋ ਪ੍ਰਧਾਨ ਇਸਤਰੀ ਵਿੰਗ ਨੇ ਪੰਜਾਬ ਦੇ, ਉਹਨਾਂ ਨੂੰ ਬੇਨਤੀ ਕਰਦਾ ਕਿ ਆ ਕੇ ਬੋਲਣ ਤੇ ਇਹ ਵੀ ਖਿਆਲ ਰੱਖਣ ਜੇ ਉਹਨਾਂ ਦੇ ਬੋਲਦੇ ਤੋਂ ਸੰਗਤ ਚੋਂ ਕੋਈ ਉੱਠ ਕੇ ਜਾਂਦੀ ਹੈ ਸੰਗਤ, ਤਾਂ ਇਹ ਸਮਝਣ ਦੀ ਕੋਸ਼ਿਸ਼ ਕਰੋ ਵੀ ਉਹਦੇ ਜਿਹੜੇ ਬੋਲ ਹੈ ਉਹਨਾਂ ਬੋਲਾਂ ਵਿੱਚ ਕੋਈ ਤੰਤ ਨਹੀਂ। ਸੋ ਬੀਬੀ ਜੀ ਨੂੰ ਬੇਨਤੀ ਹੈ ਕਿ ਉਹ ਆਉਣ ਸਟੇਜ ਤੇ 5 ਮਿੰਟ ਲਈ ਉਹਨਾਂ ਨੂੰ ਸਮਾਂ ਮਿਲਿਆ। 5 ਮਿੰਟਾਂ ਦੇ ਵਿੱਚ ਆਪਣੀ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰਨ। ਬੀਬੀ ਰਜਿੰਦਰ ਕੌਰ ਜੀ। ਚਾਲੀ ਮੁਕਤਿਆਂ ਦੀ ਧਰਤੀ ਤੇ ਬਿਰਾਜਮਾਨ ਸਾਧ ਸੰਗਤ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵੜਿੰਗ ਸਾਹਿਬ ਨੇ ਜਿਹੜੀ ਗੱਲ ਕਹੀ ਹੈ, ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਭਰਾ ਨੇ ਐਂ ਕਹਿਣਾ ਸੀ ਬੀਬੀ ਟਾਈਮ ਘੱਟ ਲਈ, ਕਹਿੰਦੇ ਵੀ ਜੇ ਕੋਈ ਉੱਠ ਕੇ ਜਾਣ ਲੱਗਿਆ ਤਾਂ ਸਮਝ ਲਿਓ ਬੋਲਾਂ 'ਚ ਤੰਤ ਨਹੀਂ। ਸੋ ਮੈਂ ਵੜਿੰਗ ਸਾਹਿਬ ਦੀ ਧੰਨਵਾਦੀ ਹਾਂ ਵੀ ਉਹਨਾਂ ਨੇ ਇਸ਼ਾਰੇ ਨਾਲ ਸਮਝਾਇਆ ਕਿ ਸਮਾਂ ਘੱਟ ਲੈਣਾ। ਸੋ ਗੁਰੂ ਪਿਆਰਿਓ, ਅੱਜ ਸਾਡੀ ਕੌਮ ਦੇ ਦਰਪੇਸ਼ ਬੜੀਆਂ ਹੀ ਮੁਸ਼ਕਿਲਾਂ ਨੇ। ਜਿਵੇਂ ਇਮਾਨ ਸਿੰਘ ਜੀ ਦੱਸ ਕੇ ਗਏ ਨੇ ਕਿ ਅੱਜ ਸਾਡੀ ਕੌਮ ਆਪਣੇ ਅਕੀਦੇ ਤੋਂ, ਆਪਣੇ ਇਸ਼ਟਾਂ ਨੂੰ ਇੱਕ ਹਿਸਾਬ ਦਾ ਬੇਦਾਵਾ ਦੇ ਚੁੱਕੀ ਹੈ। 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਪਿਛਲੇ ਕਾਫੀ ਸਮੇਂ ਤੋਂ ਗੁੰਮ ਨੇ। ਔਰ ਬੜੀ ਇਤਿਹਾਸ ਦੀ ਤੁਹਾਨੂੰ ਮੈਂ ਗੱਲ ਦੱਸਦੀ ਹਾਂ। ਇੱਕ ਵਾਰ ਗੁਰੂ ਸਾਹਿਬ ਦੇ ਬੇਟੇ ਨੇ ਗੁਰਬਾਣੀ ਦੀ ਇੱਕ ਸਤਰ ਸੀ, ਮਿੱਟੀ ਮੁਸਲਮਾਨ ਕੀ ਪੈੜੇ ਪਈ ਘੁਮਿਆਰ, ਤਾਂ ਉਹਨਾਂ ਨੇ ਚੇਂਜ ਕਰਕੇ ਕਹਿਤਾ ਸੀ ਮਿੱਟੀ ਬੇਈਮਾਨ ਕੀ ਪੈੜੇ ਪਈ ਘੁਮਿਆਰ।
ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਕਹਿਤਾ ਸੀ ਮੇਰੇ ਮੱਥੇ ਨਾ ਲੱਗੀ ਤਾਂ ਉਮਰ। ਸੋ ਗੁਰੂ ਪਿਆਰਿਓ, ਗੁਰਬਾਣੀ ਸਾਡਾ ਇਸ਼ਟ ਹੈ, ਸਾਡਾ ਗੁਰੂ ਹੈ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਜੇ ਗੁਰਬਾਣੀ ਦੇ ਇੱਕ ਅੱਖਰ ਤਿਲ ਮਾਤਰ ਲਗ ਕੰਨਾ ਮਾਤਰਾ ਸਿਹਾਰੀ ਪਿਆਰੀ ਆਸੇ ਪਾਸੇ ਹੋ ਜੇ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਇਹ ਆਰਐਸਐਸ ਦੀ ਹਿੰਦੂਤਵਾਦੀ ਔਰ ਬਾਦਲ ਸਾਹਿਬ ਦੀ ਇੱਕ ਸਾਜ਼ਿਸ਼ ਹੈ। ਇਹ ਸਾਰੀ ਚਲਦੀ ਹੈ ਕੌਨਸਪੀਰੇਸੀ ਨਾਗਪੁਰ ਤੋਂ ਕਿ ਕਿਵੇਂ ਸਿੱਖਾਂ ਨੂੰ ਆਪਣੇ ਧਰਮ ਤੋਂ ਪਾਸੇ ਕਰਨਾ ਹੈ, ਕਿਵੇਂ ਉਹਨਾਂ ਨੂੰ ਆਪਣੇ ਇਸ਼ਟ ਤੋਂ ਦੂਰ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਰਾਹ ਦਸ਼ੇਰਾ ਨੇ। ਸਿੱਖ ਜਨਮ ਤੋਂ ਲੈ ਕੇ ਮੌਤ ਤੱਕ ਹਰ ਕੰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ, ਉਹਨਾਂ ਦੀ ਰਹਿਨਮਾਈ ਹੇਠ, ਉਹਨਾਂ ਤੋਂ ਸੇਧ ਲੈ ਕੇ ਕੰਮ ਕਰਦਾ ਹੈ। ਹਰ ਕੰਮ ਸਾਡਾ, ਚਾਹੇ ਜਨਮ ਹੈ ਚਾਹੇ ਮੌਤ ਹੈ, ਅੰਤਮ ਅਰਦਾਸ ਹੈ, ਸਾਰੇ ਕੰਮ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨਮਾਈ ਹੇਠ ਹੁੰਦੇ ਨੇ। ਸੋ ਜਿਹੜੇ ਅਸੀਂ ਲੋਕ ਆਪਣੇ 328 ਸਰੂਪਾਂ ਨੂੰ ਤਿਲਾਂਜਲੀ ਦੇ ਚੁੱਕੇ ਹਾਂ, ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਵੇਂ ਮਾਤਾ ਭਾਗ ਕੌਰ ਨੇ ਭਾਈ ਮਾਨ ਸਿੰਘ ਹੋਰਾਂ ਨੂੰ ਵਿਗਾੜਿਆ ਸੀ ਕਿ ਔਖੇ ਸਮੇਂ ਤੁਸੀਂ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਹੋ, ਉਸੇ ਹਿਸਾਬ ਨੂੰ ਅੱਜ ਸਾਡੀ ਪਾਰਟੀ ਸਰਦਾਰ ਸਿਮਰਨਜੀਤ ਸਿੰਘ ਮਾਨ, ਸਰਦਾਰ ਇਮਾਨ ਸਿੰਘ ਪੂਰਾ ਜ਼ੋਰ ਲੱਗਿਆ ਕਿ ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਪੰਥ ਦੇ ਲੋਕਾਂ ਨੂੰ ਇੱਕ ਹਲੂਣਾ ਦਈਏ ਕਿ ਅਸੀਂ ਪਦਾਰਥਵਾਦ ਦੇ ਮਗਰ ਲੱਗ ਕੇ ਅੱਜ ਪਦਾਰਥਵਾਦ ਭਾਰੀ ਹੈ। ਅਸੀਂ ਆਪਣੇ ਗੁਰੂ ਤੋਂ, ਗੁਰੂ ਦੇ ਅਕੀਦਿਆਂ ਤੋਂ ਪਾਸੇ ਹੋ ਗਏ ਆ। ਸਿੱਖਾਂ ਨੇ ਉਹ ਸਮਾਂ ਵੀ ਵੇਖਿਆ ਜਦੋਂ ਕਹਿੰਦੇ ਸੀ ਸਿੰਘ ਮੁੱਕ ਗਏ ਤਾਂ ਸਿੰਘਾਂ ਨੇ ਆਪਣੀ ਮਹਿਸੂਲ ਚੁੰਗੀ ਲਾ ਕੇ ਕਿਹਾ ਸੀ, ਕਹਿੰਦਾ ਸਿੰਘ ਬੋਤਾ ਰੁਪਈਆ ਉੱਠ ਤੇ ਟਕਾ ਖੋਤਾ। ਸਮੇਂ ਦੀ ਹਕੂਮਤ ਨੂੰ ਪਤਾ ਲੱਗ ਜੇ ਸਿੱਖ ਨਹੀਂ ਮੁੱਕੇ। ਸੋ ਗੁਰੂ ਪਿਆਰਿਓ, ਅਸੀਂ ਬੜੇ ਔਖੇ ਸਮੇਂ ਵੇਖੇ ਆ। ਬਹੁਤ ਭਿਆਨਕ ਸਮਾਂ ਵਾਪਰਿਆ 78 ਤੋਂ ਲੈ ਕੇ 95 ਤੱਕ। ਸੀਆਈ ਸਟਾਫਾਂ ਵਿੱਚ ਧੀਆਂ ਨੂੰ ਮਾਪਿਆਂ ਦੇ ਸਾਹਮਣੇ ਨੰਗਾ ਕੀਤਾ ਜਾਂਦਾ ਸੀ। ਆ ਕੱਲ ਪਰਸੋਂ ਦੀ ਗੱਲ ਆ, ਸਾਡੇ ਕੰਵਰਪਾਲ ਸਿੰਘ ਧਾਮੀ ਜੀ ਜਿਨ੍ਹਾਂ ਦਾ ਮਤਲਬ ਪ੍ਰਲੋਕ ਗਮਨ ਹੋਇਆ, ਉਹਨਾਂ ਨੇ ਵੀ ਸਾਰਾ ਜੀਵਨ ਸੰਘਰਸ਼ ਵਿੱਚ ਕੱਟਿਆ ਔਰ ਉਹਨਾਂ ਨੇ ਕੇਪੀਐਸ ਗਿੱਲ ਦੇ ਸਾਹਮਣੇ ਬਹਿ ਕੇ ਚਲਦੀ ਪ੍ਰੈਸ ਕਾਨਫਰੰਸ ਵਿੱਚ ਕੇਪੀਐਸ ਗਿੱਲ ਨੂੰ ਲਾਹਨਤ ਪਾਈ ਸੀ ਕਿ ਤੂੰ ਸਾਨੂੰ ਡਰਾ ਕੇ ਧਮਕਾ ਕੇ ਕਹਿ ਸਕਦਾ ਹੈ ਕਿ ਅਸੀਂ ਕੁਝ ਮੰਨ ਲਈਏ, ਪਰ ਸਿੱਖ ਅਣਖੀ ਹੈ, ਯੋਧੇ ਹੈ, ਜਰਨੈਲ ਹੈ, ਇਹ ਈਨ ਨਹੀਂ ਮੰਨਦੇ। ਸੋ ਸਾਡਾ 78 ਤੋਂ ਲੈ ਕੇ 95 ਤੱਕ ਜੋ ਇਤਿਹਾਸ ਵਾਪਰਿਆ ਉਹ ਕਿਸ ਲਈ ਵਾਪਰਿਆ? ਸਿੱਖਾਂ ਦੀ ਅੱਡ ਹਸਤੀ, ਅੱਡ ਹੋਂਦ ਲਈ। ਸਾਡਾ ਸਾਰਾ ਕੁਝ ਅੱਡ ਹੈ। ਜਦੋਂ ਗੁਰੂ ਸਾਹਿਬ ਨੇ 1699 ਵਿੱਚ ਖਾਲਸਾ ਪੰਥ ਸਾਜਿਆ, ਉਦੋਂ ਤੋਂ ਹੀ ਅਸੀਂ ਇੱਕ ਵਿਲੱਖਣ ਕੌਮ ਹੈ। ਸਾਡੇ ਆਪ ਦੇ ਰੀਤੀ ਰਿਵਾਜ, ਆਪ ਦਾ ਸੱਭਿਆਚਾਰ, ਆਪ ਦਾ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਦਾ ਹੀ ਸਾਡਾ ਪਹਿਰਾਵਾ, ਸਾਡੇ ਸਿੱਖੀ ਸਿਧਾਂਤ ਹੈ। ਸਿਧਾਂਤਾਂ ਤੇ ਪਹਿਰਾ ਦੇਣ ਵਾਲੀ ਇੱਕੋ ਇੱਕ ਪਾਰਟੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਸਾਡੀ ਇੱਕੋ ਇੱਕ ਮੰਗ, ਜਿਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ, ਖਾਲਿਸਤਾਨ। ਖਾਲਿਸਤਾਨ ਤੋਂ ਸਾਡੀ ਕੋਈ ਮੰਜ਼ਿਲ ਨਹੀਂ। ਉਹਦੇ ਵਾਸਤੇ ਹੀ ਇੰਨੀਆਂ ਲੱਖਾਂ ਕੁਰਬਾਨੀਆਂ ਹੋਈਆਂ। 78 ਤੋਂ ਲੈ ਕੇ 95 ਤੱਕ ਸਾਡੇ ਸਿੱਖਾਂ ਨੂੰ ਕੋ ਕੇ ਮਾਰਿਆ ਗਿਆ। ਝੂਠੇ ਪੁਲਿਸ ਮੁਕਾਬਲੇ ਕੀਤੇ। 25,000 ਲਾਸ਼ਾਂ ਦਾ ਹਿਸਾਬ ਖਾਲੜਾ ਸਾਹਿਬ ਕੱਢ ਕੇ ਲਿਆਏ ਸੀ। ਇਹਨਾਂ ਸਾਰੀਆਂ ਗੱਲਾਂ ਤੇ ਜੇ ਕੋਈ ਪਹਿਰਾ ਦੇ ਸਕਦਾ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਕਦਾ ਹੈ। ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦੀ ਹਾਂ। ਵੜਿੰਗ ਸਾਹਿਬ ਦਾ ਵੀ ਧੰਨਵਾਦ। ਸੋ ਇੰਨੀਆਂ ਹੀ ਬੇਨਤੀਆਂ ਭਾਈ, ਸੁੱਕ ਸਕਦੇ ਨੇ ਸਮੁੰਦਰ, ਹਿੱਲ ਸਕਦੀ ਹਿਮਾਲਾ, ਪਰ ਇਹ ਬੁੱਝ ਨਹੀਂ ਸਕਦੀ ਇਹ ਸਿੱਖੀ ਦੀ ਜਵਾਲਾ। ਇਹ ਜੋਤ ਹੈ ਇਲਾਹੀ, ਜਗੇਗੀ ਨਿਰੰਤਰ। ਖਾਲਸਾ ਅਮਰ ਹੈ, ਅਮਰ ਹੈ ਖਾਲਸਾ। ਖਬਰੇ ਕਿੰਨਾ ਸ਼ਹੀਦਾਂ ਨੇ ਖੂਨ ਦਿੱਤਾ, ਖਬਰੇ ਕਿੰਨਾ ਸ਼ਹੀਦਾਂ ਨੇ ਖੂਨ ਦਿੱਤਾ। ਸਿੱਖ ਕੌਮ ਜਾ ਕੇ ਹਰੀ ਭਰੀ ਹੋਈ ਏ। ਸਾਡੇ ਸਿਰਾਂ ਤੇ ਆਰਿਆ ਨਾਚ ਕੀਤੇ, ਅਸਾਂ ਚਰਖੜੀ ਦੀ ਸ਼ਿੱਦਤ ਵਿੱਚ ਜਰੀ ਹੋਈ ਏ। ਸਦਕੇ ਜਾਵਾਂ ਮੈਂ ਉਹਨਾਂ ਸੂਰਬੀਰਾਂ ਦੇ, ਜਾਨ ਜਿਨ੍ਹਾਂ ਨੇ ਤਲੀ ਉੱਤੇ ਧਰੀ ਹੋਈ ਏ। ਦੁਨੀਆ ਇੱਕ ਮਨਸੂਰ ਤੇ ਨਾਜ ਕਰਦੀ, ਸਿੱਖ ਕੌਮ ਮਨਸੂਰਾਂ ਨਾਲ ਭਰੀ ਹੋਈ ਏ। ਖਾਲਿਸਤਾਨ, ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਵਧਾਈ ਦੇ ਪਾਤਰ ਨੇ। ਕੋਈ ਵੀ ਇੱਕ ਵੀ ਪ੍ਰਾਣੀ ਪੰਗਤ ਚੋਂ, ਸੰਗਤ ਦੇ ਵਿੱਚੋਂ ਉੱਠ ਕੇ ਨਹੀਂ ਗਿਆ। ਇਸ ਕਰਕੇ ਬਹੁਤ ਬਹੁਤ ਧੰਨਵਾਦ। ਸਾਰੇ ਪਾਰਟੀ ਦੇ ਕਾਰਕੁਨ ਸਾਹਿਬਾਨਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰਿਆਂ ਨੇ ਸੱਜ ਕੇ ਬੈਠੇ ਰਹਿਣਾ। ਇਮਾਨ ਸਿੰਘ ਮਾਨ ਦੀ ਅਗਵਾਈ ਵਿੱਚ 328 ਸਰੂਪਾਂ ਦੇ ਸੰਬੰਧ ਵਿੱਚ ਇੱਥੋਂ ਆਪਾਂ ਮਾਰਚ ਲੈ ਕੇ ਜਾਣਾ, ਜੋ ਦਰਬਾਰ ਸਾਹਿਬ ਦੇ ਨਾਕਾ ਨੰਬਰ 4 ਤੱਕਰ ਬਾਰ-ਬਾਰ ਤੱਕਰ ਆਪਾਂ ਜਾ ਕੇ ਉੱਥੇ ਅਰਦਾਸ ਪਿਛਲੀ ਵਾਰੀ ਵੀ ਕੀਤੀ ਸੀ, ਐਤਕੀ ਵੀ ਕਰਨੀ ਹੈ। ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਟੇਕ ਕੇ ਬੈਠਣ। ਉਸ ਮਾਰਚ ਵਿੱਚ ਵੀ ਆਪਾਂ ਸ਼ਾਮਲ ਹੋਣਾ। ਹੁਣ ਮੈਂ ਬੇਨਤੀ ਕਰਦਾ
ਕਿ ਤੇਜਿੰਦਰ ਸਿੰਘ ਜੀ ਦਿਓਲ ਜੋ ਸਾਡੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ, ਪੰਜਾਬ ਦੇ ਪ੍ਰਧਾਨ ਨੇ ਯੂਥ ਦੇ, ਉਹ ਆਉਣ ਤੇ 5 ਮਿੰਟ ਲਈ ਉਹ ਆਪਣੇ ਵਿਚਾਰਾਂ ਰਾਹੀਂ ਸੰਗਤ ਨੂੰ ਜਾਣੂ ਕਰਾਉਣ। ਦਿਓਲ ਸਾਹਿਬ। ਬੋਲੇ ਸੋ ਨਿਹਾਲ। ਭਾਈ ਮਹਾ ਸਿੰਘ ਤੇ ਉਹਨਾਂ ਦੇ ਸਾਥੀ, ਉਹਨਾਂ ਦੀ ਸ਼ਹੀਦੀ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀਓ, ਆਓ ਨਿਮਰਤਾ ਸਹਿਤ ਫਤਿਹ ਅਰਜ ਕਰਦੇ ਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ? ਅਸੀਂ ਕਿਉਂ ਇੱਥੇ ਇਕੱਠੇ ਹੋਏ ਆ? ਇਹ ਜੋੜ ਮੇਲੇ ਕਿਉਂ ਲੱਗਦੇ ਨੇ ਤੇ ਕੌਮ ਇੱਥੇ ਕਿਉਂ ਆਉਂਦੀ ਹੈ? ਕਿਉਂਕਿ ਇਹ ਇੱਕ ਐਸਾ ਅਵਸਰ ਹੁੰਦਾ ਹੈ ਜਦੋਂ ਸਾਡੇ ਸ਼ਹੀਦਾਂ ਦੀ ਯਾਦ ਆਉਂਦੀ ਹੈ, ਅਸੀਂ ਉੱਥੇ ਸਿਰ ਜੋੜ ਕੇ ਬੈਠਦੇ ਹਾਂ ਤੇ ਆਪਣੇ ਆਉਣ ਵਾਲੇ ਭਵਿੱਖ ਬਾਰੇ ਵਿਚਾਰਾਂ ਕਰਦੇ ਹਾਂ। ਪਰ ਅੱਜ ਕੱਲ੍ਹ ਸਮਾਂ ਬਹੁਤ ਉਲਟ ਚੱਲ ਰਿਹਾ ਹੈ, ਕਿਉਂਕਿ ਇਸ ਪ੍ਰੋਗਰਾਮ ਤੋਂ ਬਾਅਦ ਮੁਕਤਸਰ ਦੀ ਧਰਤੀ ਤੇ ਮਾਘੀ ਕਾਨਫਰੰਸ ਤੋਂ ਬਾਅਦ ਚੋਣਾਂ ਆ ਜਾਣੀਆਂ ਨੇ ਤੇ ਅਕਸਰ ਪੰਜਾਬ ਦੇ ਵਿੱਚ ਚੋਣਾਂ ਉਹ ਜਿੱਤ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਲੋਕ ਤੁਹਾਨੂੰ ਹਮੇਸ਼ਾ ਗੁੰਮਰਾਹ ਕਰਦੇ ਨੇ। ਮੈਂ ਅੱਜ ਸਿਰਫ ਤੁਹਾਡੇ ਨਾਲ 3-4 ਗੱਲਾਂ ਮੌਜੂਦਾ ਸਰਕਾਰ ਦੇ ਝੂਠ ਦੀਆਂ ਕਰਨੀਆਂ ਨੇ। ਅਕਸਰ ਤੁਸੀਂ ਵੱਡੇ ਵੱਡੇ ਬੋਰਡ ਲੱਗੇ ਵੇਖਦੇ ਜੇ, ਉਹਨਾਂ ਉੱਤੇ ਕਿਤੇ ਲਿਖਿਆ ਹੁੰਦਾ ਅਸੀਂ 12,000 ਜਿਹੜਾ ਪਿੰਡ ਹੈ ਉਹਨਾਂ ਵਿੱਚੋਂ 3,000 ਵਰਲਡ ਕਲਾਸ ਦੇ ਪਲੇਗਰਾਉਂਡ ਬਣਾ ਦਿੱਤੇ ਨੇ। ਕਰੋੜਾਂ ਰੁਪਏ ਇਹਨਾਂ ਇਸ਼ਤਿਹਾਰਾਂ ਉੱਤੇ ਲਾਏ ਜਾਂਦੇ ਨੇ। ਪਰ ਤੁਸੀਂ ਸਾਰੇ ਇੱਥੇ ਜਿੰਨੇ ਬੈਠੇ ਜੇ, ਤੁਸੀਂ ਦੱਸੋ ਵੀ 12,000 ਪੰਜਾਬ ਦੇ ਵਿੱਚ ਪਿੰਡ ਏ, ਕੀ 4 ਪਿੰਡਾਂ ਪਿੱਛੇ ਇੱਕ ਪਿੰਡ ਦੇ ਵਿੱਚ ਇੰਟਰਨੈਸ਼ਨਲ ਪਲੇਗਰਾਉਂਡ ਕਿਸੇ ਨੇ ਬਣਿਆ ਵੇਖਿਆ? ਸਭ ਤੋਂ ਵੱਡਾ ਝੂਠ ਮਾਰ ਕੇ ਵੱਡੇ ਵੱਡੇ ਪੋਸਟਰ ਲਾਏ ਨੇ। ਦੂਜਾ ਝੂਠ ਜਿਹੜਾ ਹਮੇਸ਼ਾ ਟੀਵੀ ਤੇ ਚੈਨਲਾਂ ਤੇ ਬੈਠ ਕੇ ਬੋਲਿਆ ਜਾਂਦਾ ਹੈ, ਕੋਈ ਕਹਿੰਦਾ ਅਸੀਂ 50,000 ਨੌਕਰੀਆਂ ਦੇ ਦਿੱਤੀਆਂ ਪਿਛਲੇ 4 ਸਾਲਾਂ 'ਚ, ਕੋਈ ਕਹਿੰਦਾ 70,000 ਨੌਕਰੀਆਂ ਦੇ ਦਿੱਤੀਆਂ। ਅਸੀਂ ਮੁਕਤਸਰ ਸਾਹਿਬ ਦੀ ਧਰਤੀ ਤੋਂ ਚੈਲੰਜ ਕਰਦੇ ਹਾਂ ਕਿ ਜਿੱਥੇ ਕਹਿੰਦੇ ਨੇ ਅਸੀਂ 70,000 ਨੌਕਰੀਆਂ ਦਿੱਤੀਆਂ, ਉੱਥੇ ਇਹ ਵੀ ਡਾਟਾ ਦੇ ਦੇਣ ਕਿ ਪਿਛਲੇ 4 ਸਾਲਾਂ ਦੇ ਵਿੱਚ ਕਿੰਨੇ ਕਰਮਚਾਰੀ ਰਿਟਾਇਰ ਹੋ ਕੇ ਘਰੇ ਗਏ ਨੇ। ਇਹ ਤਾਂ ਇੱਕ ਸਿਸਟਮ ਹੈ। ਸਿਸਟਮ ਦੇ ਵਿੱਚ ਜਦੋਂ ਕੋਈ ਰਿਟਾਇਰ ਹੁੰਦਾ, ਉਹਦੀ ਥਾਂ ਤੇ ਬੰਦਾ ਨਵਾਂ ਭਰਤੀ ਕੀਤਾ ਜਾਂਦਾ ਹੈ, ਚਾਹੇ ਪੰਜਾਬ ਪੁਲਿਸ ਹੈ ਚਾਹੇ ਟੀਚਰ ਨੇ। ਪਰ ਸਕੂਲਾਂ ਦੇ ਵਿੱਚ ਅਜੇ ਤੱਕ ਅਸਾਮੀਆਂ ਪੂਰੀਆਂ ਨਹੀਂ ਹੋਈਆਂ। ਇਹ ਕਹਿੰਦੇ ਨੇ ਅਸੀਂ ਸਿੱਖਿਆ ਦਾ ਬਿਹਤਰ ਜਿਹੜਾ ਸਿਸਟਮ ਤਿਆਰ ਕੀਤਾ ਹੈ। ਸਾਰੇ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਸਕੂਲ ਵਿਖਾ ਦੇਣ, ਅਸੀਂ ਚੈਲੰਜ ਕਰਦੇ ਹਾਂ, ਇੱਕ ਵੀ ਸਰਕਾਰੀ ਸਕੂਲ ਜਿਹੜਾ ਨਵਾਂ ਬਣਿਆ ਹੋਵੇ। ਕੂਚੀ ਫੜ ਕੇ 2 ਬਾਲਟੀਆਂ ਰੰਗ ਤਾਂ ਕਿਸੇ ਸਕੂਲ ਨੂੰ ਮਾਰ ਦਿੱਤਾ, ਵੱਖਰੀ ਗੱਲ ਏ, ਪਰ ਸਾਰੇ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਸਕੂਲ ਨਹੀਂ ਬਣਿਆ। ਸਾਰੇ ਪੰਜਾਬ ਦੇ ਵਿੱਚ ਪੰਜਾਬ ਗੌਰਮੈਂਟ ਵੱਲੋਂ ਪਿਛਲੇ 4 ਸਾਲਾਂ ਦੇ ਵਿੱਚ ਇੱਕ ਵੀ ਹਸਪੀਟਲ ਨਹੀਂ ਖੜਾ ਕੀਤਾ ਗਿਆ। ਤੇ ਫਿਰ ਪੋਸਟਰ ਕਿਹੜੀ ਗੱਲ ਦੇ ਨੇ? ਫਿਰ ਕਿਸ ਗੱਲ ਦੀ ਮਸ਼ਹੂਰੀ ਸਰਕਾਰ ਕਰ ਰਹੀ ਹੈ? ਮੈਂ ਤੁਹਾਡਾ ਧਿਆਨ ਦਿੱਲੀ ਵੱਲ ਵੀ ਦਿਵਾਉਣਾ ਚਾਹੁੰਦਾ। ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਸੀ, ਪੋਸਟਰ ਲਾਏ ਗਏ ਪੰਜਾਬ ਦੇ ਵਿੱਚ ਕਿ ਅਸੀਂ ਕਿਸਾਨਾਂ ਵਾਸਤੇ ਪਰਾਲੀ ਦਾ ਹੱਲ ਕੱਢਿਆ। ਬੜੇ ਨੌਜਵਾਨਾਂ ਨੇ ਤਾੜੀਆਂ ਮਾਰੀਆਂ, ਉਹਨਾਂ ਨੂੰ ਸ਼ੇਅਰ ਕੀਤਾ ਵੀ ਪਰਾਲੀ ਉੱਤੇ ਸਪਰੇਅ ਮਾਰੀ ਜਾਇਆ ਕਰੇਗੀ, ਪਰਾਲੀ ਗਲ ਜਾਏਗੀ। ਦਿੱਲੀ ਦੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਉਹ ਜਿਹੜੀ ਇੱਕ ਸਪਰੇਅ ਬਣਾਈ ਸੀ ਉਹਦਾ ਕੀ ਕੀਤਾ ਹੈ? ਉਹ ਕਹਿੰਦੇ ਉਹਦੇ ਉੱਤੇ 20 ਕਰੋੜ ਰੁਪਈਆ ਖਰਚ ਆਇਆ ਹੈ, ਉਹਦੀ ਮਸ਼ਹੂਰੀ ਕਰਨ ਤੇ, ਪੋਸਟਰ ਲਾਉਣ ਤੇ। ਉਹ ਕਹਿੰਦੇ ਉਹ ਦਵਾਈ ਉਹਦਾ 8 ਲੱਖ ਉਹਦੇ ਤੇ ਖਰਚਾ ਆਇਆ ਸੀ। ਉਹ ਕਹਿੰਦੇ 8 ਲੱਖ ਖਰਚਾ ਆਇਆ, ਦਵਾਈ ਕਿੱਥੇ? ਉਹ ਕਹਿੰਦੇ ਦਵਾਈ ਤਾਂ ਫੇਲ ਹੋ ਗਈ, ਬਣੀ ਨਹੀਂ। ਫਿਰ ਕੌਣ ਪੁੱਛੇਗਾ ਇਹਨਾਂ ਨੂੰ ਵੀ ਉਹ 20 ਕਰੋੜ ਰੁਪਈਆ ਸਰਕਾਰਾਂ ਦਾ
ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਟੈਕਸ ਦਾ ਸਰਕਾਰਾਂ ਕਿਉਂ ਰੋੜਿਆ? ਸੈਂਕੜੇ ਕਰੋੜ ਰੁਪਏ ਪੰਜਾਬ ਦੇ ਪੋਸਟਾਂ ਉੱਤੇ ਭਗਵੰਤ ਮਾਨ ਸਰਕਾਰ ਨੇ ਲਾਏ ਨੇ। ਅੱਜ ਦੀ ਰੈਲੀ ਦੇ ਵਿੱਚ 1600 ਸਰਕਾਰੀ ਬੱਸਾਂ ਦੇ ਨਾਲ ਆਮ ਆਦਮੀ ਪਾਰਟੀ ਇੱਕ ਰੈਲੀ ਕਰ ਰਹੀ ਹੈ। ਉਹਦਾ ਖਰਚਾ ਪੰਜਾਬ ਸਰਕਾਰ ਨੇ ਦੇਣਾ ਹੈ। ਪੰਜਾਬ ਦੇ ਵਿੱਚੋਂ ਵੋਟਾਂ ਲੈਣ ਵਾਸਤੇ ਤੁਹਾਨੂੰ ਰਿਸ਼ਵਤ ਕਿਵੇਂ ਦਿੱਤੀ ਜਾਂਦੀ ਹੈ? ਹਰ ਐਵਰੇਜ ਹਰ ਵਿਧਾਨ ਸਭਾ ਦੇ ਵਿੱਚ 200 ਦੇ ਕਰੀਬ ਬੂਥ ਹੁੰਦੇ ਨੇ। ਇੱਕ ਬੂਥ ਦੇ ਉੱਤੇ ਇੱਕ ਯਾਤਰਾ ਕਰਨ ਵਾਸਤੇ ਬੱਸਾਂ ਆ ਰਹੀਆਂ ਨੇ, ਪਿੰਡਾਂ 'ਚ ਆ ਰਹੀਆਂ ਨੇ। ਸਰਕਾਰ 2.5 ਲੱਖ ਰੁਪਇਆ ਇੱਕ ਬੱਸ ਦਾ ਦੇ ਰਹੀ ਹੈ, ਜਿੰਦਾ ਪੰਜਾਬ ਦੇ ਵਿੱਚ ਸਾਰਾ ਖਰਚਾ 600 ਕਰੋੜ ਰੁਪਇਆ ਬਣਦਾ ਹੈ। ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਕੇ ਸਰਕਾਰ ਬਣਾਈ ਜਾਂਦੀ ਏ। ਤੇ ਤੁਸੀਂ ਦੱਸੋ ਸਰਕਾਰ ਤੋਂ ਤੁਸੀਂ ਭਾਲਦੇ ਕੀ ਜੇ? ਅਸੀਂ ਆਪਣੀ ਆਰਥਿਕਤਾ ਤਬਾਹ ਕਰ ਲਈ, ਆਪਣੇ ਬੱਚਿਆਂ ਦਾ ਭਵਿੱਖ ਤਬਾਹ ਕਰ ਲਿਆ, ਆਪਣੇ ਪੰਜਾਬ ਦੇ ਪਾਣੀ ਲੁਟਾ ਦਿੱਤੇ। ਅੱਜ ਨਹਿਰਾਂ ਕੱਢੀਆਂ ਜਾ ਰਹੀਆਂ ਨੇ। ਭਗਵੰਤ ਮਾਨ ਕਿੱਲ ਕਿੱਲ ਕੇ ਕਹਿ ਰਿਹਾ ਹੈ ਕਿ ਮੈਂ ਕੇਂਦਰ ਨੂੰ ਕਿਹਾ ਜਿੰਨੀਆਂ ਮਰਜ਼ੀ ਨਹਿਰਾਂ ਕੱਢ ਲਓ ਪਰ ਸਾਨੂੰ ਮੌਕੇ ਦੇ ਦਿਓ। ਉਹ ਭਲਿਓ ਮਾਨਸੋ, ਨਹਿਰਾਂ ਪਾਣੀ ਸਾਡੇ, ਨਹਿਰਾਂ ਤੁਸੀਂ ਕਿਉਂ ਦਿੱਤੀਆਂ ਰਾਜਸਥਾਨ ਹਰਿਆਣੇ ਨੂੰ? ਉਲਟਾ ਕਹਿ ਰਹੇ ਨੇ ਅਸੀਂ ਚੰਗਾ ਕੰਮ ਕਰ ਰਹੇ ਹਾਂ। ਜੇ ਅਸੀਂ ਸਾਡੇ ਪਾਣੀ ਪੰਜਾਬ ਸਰਕਾਰ ਸਾਡੇ ਖੇਤਾਂ ਨੂੰ ਨਹੀਂ ਦੇ ਸਕਦੀ ਤਾਂ ਸਰਕਾਰ ਕਿਸ ਕੰਮ ਦੀ? ਬਜ਼ੁਰਗ ਕਹਿੰਦੇ ਹੁੰਦੇ ਸੀ ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਹੋ ਜਿਹੀ ਸਰਕਾਰਾਂ ਦਾ ਅਸੀਂ ਚਾਰ ਪਾਉਣਾ ਹੈ। ਸੋ ਅਸੀਂ ਤਾਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ, ਹਰ ਵਾਰ ਅਸੀਂ ਝੂਠਾਂ ਦੇ ਮਗਰ ਲੱਗਦੇ ਹਾਂ, ਹਰ ਵਾਰ ਅਸੀਂ ਗੁੰਮਰਾਹ ਹੋ ਜਾਂਦੇ ਹਾਂ। ਇਸ ਵਾਰ ਮੁਕਤਸਰ ਸਾਹਿਬ ਦੀ ਧਰਤੀ ਤੋਂ ਇੱਕ ਪਰਨ ਕਰਕੇ ਜਾਇਓ ਕਿ ਆਉਣ ਵਾਲੀ ਸਰਕਾਰ ਅਸੀਂ ਦਿੱਲੀ ਵਾਲਿਆਂ ਦੀ ਨਹੀਂ ਬਣਨ ਦੇਣੀ। ਮੈਨੂੰ ਪਤਾ ਤੁਸੀਂ ਇੱਥੇ ਉਹ ਲੋਕ ਬੈਠੇ ਜੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਪਾਹੀ ਹੋ, ਪਰ ਸਿਪਾਹੀ ਦੇ ਨਾਲ ਨਾਲ ਤੁਸੀਂ ਚੌਕੀਦਾਰ ਬਣ ਕੇ ਹਰ ਘਰ ਦੇ ਵਿੱਚ ਜਾਣਾ ਹੈ। ਇਹ ਗੱਲਾਂ ਲੋਕਾਂ ਨੂੰ ਸਮਝਾਉਣੀਆਂ ਨੇ ਕਿ ਇਹ ਸਰਕਾਰ ਨੇ ਅਜੇ ਤੱਕ ਕੱਖ ਭੰਨ ਕੇ ਦੋਹਰਾ ਨਹੀਂ ਕੀਤਾ, ਸਿਰਫ ਤੇ ਸਿਰਫ ਸਾਡੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਤੋਂ ਬਗੈਰ। ਸਰਕਾਰਾਂ ਦੇ ਕੰਮ ਹੁੰਦੇ ਨੇ ਕਿ ਲੋਕਾਂ ਨੂੰ ਸਹੂਲਤਾਂ ਦੇਣੀਆਂ। ਸਰਕਾਰਾਂ ਬਣਾਈਆਂ ਕਿਸ ਵਾਸਤੇ ਨੇ? ਸੋ ਅਸੀਂ ਇਹ ਤਾਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸਾਥ ਦਈਏ ਤੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਤੇ ਆਪਣੇ ਉਮੀਦਵਾਰ ਜਿਤਾ ਕੇ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਕਰੀਏ। ਅਸੀਂ ਆਪ ਜੀ ਨਾਲ ਵਾਅਦਾ ਕਰਦੇ ਹਾਂ, ਸਰਦਾਰ ਸਿਮਰਜੀਤ ਸਿੰਘ ਮਾਨ ਤੁਹਾਡੇ ਪੁੱਤਰਾਂ ਨੂੰ ਗੈਂਗਸਟਰ ਦੇ ਨਾਂ ਤੇ ਮਰਨ ਨਹੀਂ ਦੇਵੇਗਾ, ਨਸ਼ੇ ਦੇ ਨਾਂ ਤੇ ਤੁਹਾਡੇ ਘਰ ਨਹੀਂ ਢਾਏ ਜਾਣਗੇ। ਇੱਥੇ ਕਾਨੂੰਨ ਦਾ ਰਾਜ ਹੋਵੇਗਾ, ਇੱਥੇ ਕਾਨੂੰਨ ਦੇ ਨਾਲ ਲੋਕ ਚੱਲਣਗੇ, ਸਰਕਾਰਾਂ ਚੱਲਣਗੀਆਂ, ਕੋਈ ਕਿਸੇ ਦੀ ਮਨਮਰਜ਼ੀ ਨਹੀਂ ਹੋਵੇਗੀ। ਇੰਨੀਆਂ ਬੇਨਤੀਆਂ ਕਰਦੇ ਹੋਏ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਤੇਜਿੰਦਰ ਸਿੰਘ ਜੀ ਦਿਓਲ ਸਾਹਿਬ ਦਾ। ਮੈਂ ਧੰਨਵਾਦ ਕਰਦਾ ਸਾਡੀ ਮਾਝੇ ਦੀ ਜਥੇਬੰਦੀ ਜ਼ਿਲ੍ਹਾ ਤਰਨਤਾਰਨ ਤੋਂ ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਦਿਲਬਾਗ ਸਿੰਘ ਜੀ ਸ਼ੇਰੋਂ, ਸਰਦਾਰ ਜਸਬੀਰ ਸਿੰਘ ਜੀ ਬਚੜੇ ਜੋ ਜਥੇਬੰਦੀ ਸਕੱਤਰ ਨੇ, ਸਰਦਾਰ ਦਲਜੀਤ ਸਿੰਘ ਜੀ ਜੋ ਦਫ਼ਤਰੀ ਸਕੱਤਰ ਨੇ, ਸਰਦਾਰ ਦਵਿੰਦਰ ਸਿੰਘ ਗਰੇਵਾਲ ਜਨਰਲ ਸਕੱਤਰ, ਸਰਦਾਰ ਹਰਪਾਲ ਸਿੰਘ ਫੌਜੀ, ਸਰਦਾਰ ਧਰਮਿੰਦਰ ਸਿੰਘ ਜੀ ਬੰਟੀ, ਸਰਦਾਰ ਨਿਸ਼ਾਨ ਸਿੰਘ ਬਲੇਰ, ਜਿੰਨੇ ਵੀ ਇੱਥੇ ਜਥੇ ਸਮੇਤ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਹਾਜ਼ਰੀ ਲਵਾਉਣਾ ਸਾਡੇ ਯੂਥ ਦੇ ਬੜੇ ਸਤਿਕਾਰਯੋਗ ਸਰਦਾਰ ਸਤਨਾਮ ਸਿੰਘ ਰਤੋਕੇ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਨੇ, ਸਰਦਾਰ ਗੁਰਪ੍ਰੀਤ ਸਿੰਘ ਜੀ ਝਾਂਪੁਰ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਸਰਦਾਰ ਪਵਨਪ੍ਰੀਤ ਸਿੰਘ ਜੀ ਢੋਲੇਵਾਲ, ਸਰਦਾਰ ਸਿਮਰਨਜੋਤ ਸਿੰਘ ਬਠਿੰਡਾ, ਸਰਦਾਰ ਕਮਲ ਸ਼ਮਸ਼ੇਰ ਸਿੰਘ ਫਿਰੋਜ਼ਪੁਰ ਤੋਂ, ਸਰਦਾਰ ਗਗਨਦੀਪ ਸਿੰਘ ਅਤੇ ਸਰਦਾਰ ਹਰਜੀਤ ਸਿੰਘ ਜੀ ਚਤਾਮਲਾ। ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਮੈਂ ਹਾਜ਼ਰੀ ਲਗਾਉਣਾ ਚਾਹੁੰਦਾ ਜੀ ਸਰਦਾਰ ਹਰਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸਰਦਾਰ ਦਵਿੰਦਰ ਸਿੰਘ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ, ਤਰਲੋਕ ਸਿੰਘ ਜੀ ਪਿੱਟਾ ਪ੍ਰਧਾਨ ਜੰਡਿਆਲਾ ਗੁਰੂ, ਦਵਿੰਦਰ ਸਿੰਘ ਜੀ ਮੀਤ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਗੁਰਪ੍ਰੀਤ ਸਿੰਘ ਲੋਹਾਰਕਾ, ਅਜਮੇਰ ਸਿੰਘ, ਰਣਵੀਰ ਸਿੰਘ, ਜਨਜੀਤ ਸਿੰਘ, ਸਰਦਾਰ ਬਲਦੇਵ ਸਿੰਘ ਜੀ ਵੜਿੰਗ ਸਾਹਿਬ।
मैं बेनती करदा जी कुशलपाल सिंह जी मान जो पार्टी के जनरल सकत्तर ने पार्लीमेंट की चोन लड़ी है वो ऑन स्टेज ते 5 मिनट ਲਈ अपने विचारां नाल संगत नूं जाणू कराउण। मान साहब। मुक्तसर साहब की मुबारक धरती ते गुरु रूप गुरु खालसा फतेह अर्ज करदा प्रवान करियो। वाहिगुरु जी का खालसा वाहिगुरु जी की फतेह। मेरे तो पहला सरदार ईमान सिंह होरां ने ते बाकी बुलारियां ने एक हौका दिता है चोणा सिर ते आ रही ने। आ जिहड़ा नवा साल चढ़िया इहदे विच चोणा दी आपां नूं तैयारी करनी है। खालसा जी ये तैयारी क्यों जरूरी है? मैं समझदा चोणा लड़नियां नहीं, चोणा साडे लई जितनियां बहुत जरूरी ने। जे असी इस खिते नूं जिस खिते विच साडी होंद आजाद होंद दा भविख है उहनूं आपदे आप लई सुरक्षित रखना है। इस निजाम दे विच 47 तो बाद जिन्ना अपना नुकसान हो गया, जदों तक सानू पूर्ण आजादी साडे कोले नहीं आउंदी उदों तक सानू इस खिते नूं महफूज रखना है ते औदियां नस्लां नूं महफूज रखना है। जदों हुकूमत इन्हां दे हथ विच हुंदी है फिर बिना रोक टोक साडे बच्चियां दा शिकार खेडदे ने। जदों हुकूमत दा छोटा जिहा कण साडे हथ विच हुंदा है ते असी अपने उत्ते होए तशद्दुद और जुल्म दी गल इन्हां दी पार्लीमेंट विच बैठ के जिवें सरदार सिमरनजीत सिंह मान ने चाहे दीप की गल होवे, चाहे मूसे वाले की गल होवे, चाहे रिपुदमन सिंह मलिक की गल होवे, चाहे अवतार सिंह खंडे की गल होवे, चाहे निज्जर की होवे, पहला सरदार सिमरनजीत सिंह मान ने अगस्त 2023 दे विच हिंदुस्तान की पार्लीमेंट के मॉनसून सैशन दे विच गल कीती। ओदे उपरंत कनेडियन प्राइम मिनिस्टर ने कनेडियन पार्लीमेंट विच गल कीती। ओदे उपरंत अमेरिकन इंटैलीजेंस एजेंसीज ने गुप्ता फड़ के चेकोस्लोवाकिया तो इस निजाम का जिहड़ा कातलाना रूप है वह नंगा कीता। साडे वेले इस वेले सानू छोटे छोटे लालचां बीबियां नूं 1000 रुपया दे दो, 600 यूनिट बिजली फ्री दे दिओ, ये लालचां दे के साडे तो वोटां मंगियां जांदियां ते अंत नूं हो की रहा है? अंत नूं थोड़ा खिता थोड़े तो खोया जा रहा है। चंडीगढ़ जिहड़ा पंजाब दे पंजाबी बोलते पिंडां नूं उजाड़ के बनाया गया सी, वेले भी हुकूमत ने उत्थे 50,000 यूपी और बिहार का वसनीक थोड़ी जड़ वसाता। वेले भी हुकूमत ने जो दिल्ली किसी वेले थोड़ा जिला हुंदा सी, थोड़ा जो तो खुरा खोज मिटाता। वेले भी हुकूमत ने पठानकोट और फाजिल का जिला बना के
ਹਿੰਦੂ ਮੈਜੋਰਿਟੀ ਜ਼ਿਲ੍ਹੇ ਪੰਜਾਬ 'ਚ ਬਣਾਉਣੇ ਸ਼ੁਰੂ ਕਰਤੇ। ਇਹੀ ਕੰਮ ਇਹਨਾਂ ਨੇ ਇਸ ਹਕੂਮਤ ਨੇ ਆਨੰਦਪੁਰ ਸਾਹਿਬ ਨੂੰ ਇੱਕ ਜ਼ਿਲ੍ਹਾ ਬਣਾ ਕੇ ਇਹ ਜਿੰਨੇ ਬਾਰਡਰ ਦੇ ਨੇ ਉਹ ਜਿੱਥੇ ਸਿੱਖਾਂ ਦੀ ਵਸੋਂ ਘੱਟ ਹੈ ਅਲੱਗ ਜ਼ਿਲ੍ਹੇ ਬਣਾਉਣੇ ਸ਼ੁਰੂ ਕਰਤੇ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਜੇ ਆਪਾਂ ਆਪਣੇ ਖਿੱਤੇ ਜਿਹੜੇ ਆਪਣੇ ਕੋਲ ਨੇ ਪਹਿਲੇ ਇਹਨਾਂ ਨੂੰ ਮਹਿਫੂਜ਼ ਕਰਨਾ ਹੈ, ਆਪਣੇ ਪਾਣੀਆਂ ਨੂੰ ਮਹਿਫੂਜ਼ ਕਰਨਾ ਹੈ, ਆਪਣੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਕਰਨੀ ਹੈ ਤੇ ਸਾਨੂੰ ਇਹ ਚੋਣਾਂ ਜਿੱਤਣੀਆਂ ਪੈਣਗੀਆਂ। ਇੰਨੀਆਂ ਕੀ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂ ਸਰ ਹਰਪਾਲ ਸਿੰਘ ਜੀ ਬਲਿਆਰ ਜੋ ਪਾਰਟੀ ਦੇ ਜਨਰਲ ਸਕੱਤਰ ਨੇ ਉਹ ਆਉਣ ਤੇ ਆਪਣੇ ਸੀਮਤ ਸਮੇਂ ਵਿੱਚ ਵਿਚਾਰਾਂ ਕਰਨ। ਬਲਿਆਰ ਸਾਹਿਬ। ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਰੀ ਪੀਰੀ ਕਾਨਫਰੰਸ ਦੇ ਵਿੱਚ ਆਪ ਸਭ ਸੰਗਤਾਂ ਨੂੰ ਮੈਂ 10ਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਅਰਜ਼ ਕਰਨ ਲੱਗਾ। ਗੱਜ ਕੇ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਖਾਲਸਾ ਜੀ, ਅੱਜ ਜਿੱਥੇ ਪੰਥ ਦੀ ਚਿੰਤਾ ਦੇ ਵਿੱਚ ਆਪਾਂ ਸਾਰੇ ਆਪੋ ਆਪਣੀਆਂ ਦਿਲਾਂ ਦੇ ਵਲਵਲੇ ਤੁਹਾਡੇ ਸਾਰਿਆਂ ਨਾਲ ਜ਼ਾਹਰ ਕਰ ਰਹੇ ਆ, ਉੱਥੇ ਬਰਾਬਰ ਤੇ ਪੰਥ ਦੋਖੀਆਂ ਨੇ ਬਹੁਤ ਵੱਡਾ ਯਤਨ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕਿਸੇ ਨਾ ਕਿਸੇ ਤਰੀਕੇ ਨੁਕਰੇ ਲਾ ਕੇ ਸੱਥਾਂ ਤੋਂ ਵਾਂਝੇ ਰੱਖਿਆ ਜਾਵੇ। ਜਿਸ ਤਰੀਕੇ ਨਾਲ ਸਾਡਾ ਇਤਿਹਾਸ ਹੈ ਪਿਛਲਾ ਪੁਰਾਤਨ ਸਮੇਂ ਦਾ, ਤੇ ਮੈਂ ਅੱਜ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਬਾਦਲ ਸਾਹਿਬ ਦੇ ਤੇ ਕੈਪਟਨ ਦਲੀਆਂ ਦੇ ਤੇ ਝਾੜੂ ਵਾਲਿਆਂ ਦੇ ਭਾਸ਼ਣ ਸੁਣਨ ਤੋਂ ਕਈ ਗੁਣਾ ਚੰਗਾ ਹੈ ਤੁਸੀਂ ਆਪਣੇ ਪੁਰਖਿਆਂ ਦਾ ਇਤਿਹਾਸ ਪੜ੍ਹੋ। ਇਤਿਹਾਸ ਪੜ੍ਹ ਕੇ ਤੇ ਆਪਣੀ ਜ਼ਿੰਦਗੀ ਨੂੰ ਅੱਗੇ ਜੀਣਾ ਸ਼ੁਰੂ ਕਰੋ। ਅੱਜ ਇਸ ਰਸਤੇ ਤੋਂ ਆਇਆ ਮੈਂ ਸਰਾਏ ਨਾਗਾ ਵਾਲੇ ਰਸਤੇ ਤੋਂ, ਤੇ ਉੱਥੇ ਕੇਵਲ ਤੇ ਕੇਵਲ ਇੱਕ ਸੜਕ ਝਾੜੂ ਵਾਲਿਆਂ ਨੇ ਭਗਵੰਤ ਮਾਨ ਦੀ ਰੈਲੀ ਵਾਸਤੇ ਰੱਖੀ ਹੈ। ਕੋਈ ਵੀ ਗੁਰੂ ਨੂੰ ਸ਼ਰਧਾ ਭਾਵਨਾ ਨਾਲ ਸਤਿਕਾਰ ਕਰਨ ਵਾਸਤੇ ਆਉਂਦੀ ਸੰਗਤ ਨੂੰ ਗਾੜੀ ਨਹੀਂ ਆਉਣ ਦਿੱਤਾ ਜਾਂਦਾ, ਕਿਉਂਕਿ ਇੱਥੇ ਸਰਕਾਰ ਦਾ ਕਬਜ਼ਾ ਹੈ, ਦਿੱਲੀ ਦਾ ਕਬਜ਼ਾ ਹੈ ਪੰਜਾਬ ਤੇ। ਇਹ ਮੰਨ ਲੈਣਾ ਚਾਹੀਦਾ ਹੈ। ਇਹਦੇ 'ਚ ਕੋਈ ਮੁੱਕਰਨ ਵਾਲੀ ਗੱਲ ਨਹੀਂ ਕਿ ਅਸੀਂ ਬੜੇ ਸਿੱਖ ਆ, ਅਸੀਂ ਬੜੇ ਤਕੜੇ ਆ। ਅੱਜ ਸਿੱਖ ਆਲੂ ਗੋਭੀ ਬਣ ਗਏ ਤੇ ਆਲੂ ਗੋਭੀ ਬਣ ਕੇ ਅੱਜ ਉੱਥੇ ਭੇਡਾਂ ਵਾਂਗੂ ਸਰਕਾਰੀ ਬੱਸਾਂ ਦੇ ਵਿੱਚ ਆਪਣੀਆਂ ਬੀਬੀਆਂ ਨੂੰ ਵੀ ਲੈ ਕੇ ਆਪਣੇ ਜਵਾਕਾਂ ਨੂੰ ਵੀ ਲੈ ਕੇ ਜਿਹੜੀਆਂ ਭੇਜੀਆਂ ਸਰਕਾਰ ਵੱਲੋਂ ਨਾ ਬੱਸਾਂ ਦੇ ਵਿੱਚ ਚੜ ਕੇ ਦਿੱਲੀ ਦੇ ਦਲਾਲਾਂ ਦਾ ਭਾਸ਼ਣ ਸੁਣਨ ਵਾਸਤੇ ਵੱਡੀ ਗਿਣਤੀ ਜਾ ਰਿਹਾ ਹੈ। ਸੋ ਮੈਂ ਦੂਜੇ ਬੰਨੇ ਇਹ ਵੀ ਗੱਲ ਕਰ ਲੈਣਾ, ਜਿੱਥੇ ਦਿੱਲੀ ਦਾ ਜੰਤਰ ਮੰਤਰ ਦੇ ਵਿੱਚੋਂ ਨਿਕਲਿਆ ਹੋਇਆ ਕੇਜਰੀਵਾਲ ਪੰਜਾਬ ਦੇ ਵਿੱਚ ਆਪਣੀ ਸਿਆਸਤ ਚਮਕਾ ਰਿਹਾ ਹੈ, ਉੱਥੇ ਹੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਰੁੜੇ ਜਾਂਦੇ ਪਰਿਵਾਰ ਨੂੰ ਬਚਾਉਣ ਦਾ ਯਤਨ ਕਰ ਰਿਹਾ। ਕਿੱਡੀ ਸਾਡੀ ਬਦਕਿਸਮਤੀ ਹੈ ਕਿ ਇਹ ਧਰਤੀ ਹੋਵੇ ਪੁੱਤਰਾਂ ਦੇ ਦਾਨੀ ਦੀ, ਇੱਥੇ 40 ਮੁਕਤਿਆਂ ਨੇ ਮੁਕਤੀ ਪ੍ਰਾਪਤ ਕੀਤੀ ਹੋਵੇ, ਇੱਥੇ ਜ਼ੁਲਮ ਨਾਲ ਟੱਕਰ ਲਈ ਹੋਵੇ, ਤੇ ਅੱਜ ਇੱਥੇ ਸਿਰ ਚੜ ਕੇ ਦਿੱਲੀ ਦੇ ਦਲਾਲ ਵੱਡੇ ਵੱਡੇ ਇਕੱਠ ਕਰ ਰਹੇ ਆ। ਕੋਈ ਇਤਰਾਜ਼ ਨਹੀਂ, ਕਿਉਂਕਿ ਉਹਨਾਂ ਦੀ ਕੌਮ ਦੀ ਸੋਚ ਹੈ ਤੇ ਹਰ ਕੌਮ ਦੀ ਆਪੋ ਆਪਣੀ ਸੋਚ ਹੁੰਦੀ ਹੈ। ਜਿੱਦਾਂ ਤੁਹਾਡੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਹੈ, ਇਸੇ ਤਰੀਕੇ ਨਾਲ ਉਹਨਾਂ ਦੀ ਸੋਚ ਹੈ। ਦੁੱਖ ਇਸ ਗੱਲ ਦਾ ਹੈ ਕਿ ਜਿੱਥੇ ਸ਼ਹਾਦਤਾਂ ਹੋਈਆਂ, ਜਿਹੜਾ ਤੁਹਾਡਾ ਤਖਤ ਹੈ, ਉਹ ਸੋਚ ਕਿੰਨੀ ਨਿੱਘਰ ਗਈ ਹੈ, ਕਿੰਨੀ ਸੁੰਗੜ ਗਈ ਹੈ।
ਤੇ ਜਿਹੜੀ ਦਿੱਲੀ ਦੀ ਸੋਚ ਹੈ ਉਹ ਕਿੰਨੀ ਪੰਜਾਬ ਤੇ ਭਾਰੂ ਪੈ ਰਹੀ ਹੈ। ਇਹਦਾ ਕਾਰਨ ਸਾਡੇ ਆਪਣਿਆਂ ਨੇ ਸਾਡੀਆਂ ਜੜ੍ਹਾਂ 'ਚ ਲੂਣ ਤੇ ਤੇਲ ਪਾਇਆ। ਨਹੀਂ ਤੇ ਮੈਨੂੰ ਇੱਕ ਗੱਲ ਦੱਸਿਓ, ਅੱਜ ਤੁਸੀਂ ਨਿਗਾਹ ਮਾਰ ਕੇ ਦੱਸਿਓ ਕਿ ਪੰਜਾਬ ਦੇ ਵਿੱਚ ਪੂਰੀ ਲੀਡਰਸ਼ਿਪ ਜਿੰਨੀ ਤੁਰੀ ਫਿਰਦੀ ਹੈ, ਭਾਵੇਂ ਉਹ ਆਰਐਸਐਸ ਬੀਜੇਪੀ ਦੇ ਦਲਾਲ, ਭਾਵੇਂ ਉਹ ਝਾੜੂ ਵਾਲਿਆਂ ਦੇ, ਭਾਵੇਂ ਉਹ ਕਾਂਗਰਸ ਦੇ, ਭਾਵੇਂ ਬਾਦਲ ਦਲੀਆਂ ਦੇ, ਉਹਨਾਂ ਦੇ ਵਿੱਚੋਂ ਨਿਗਾਹ ਮਾਰ ਕੇ ਵੇਖਿਓ ਕਿਤੇ ਸਿਮਰਨਜੀਤ ਸਿੰਘ ਮਾਨ ਵਰਗਾ ਇੱਕ ਵੀ ਬੰਦਾ ਦਿਸਦਾ? ਜੇ ਦਿਸਦਾ ਹੈ ਤੇ ਚਲੋ ਅਸੀਂ ਵੀ ਤੁਹਾਡੇ ਨਾਲ ਚੱਲਦੇ ਆ ਤੇ ਛੱਡ ਦਿੰਨੇ ਆ ਸਰਦਾਰ ਮਾਨ ਨੂੰ ਕੱਲਿਆਂ ਨੂੰ, ਕੋਈ ਗੱਲ ਨਹੀਂ। ਪਰ ਮੈਨੂੰ ਇੱਕ ਗੱਲ ਦੱਸਿਓ, 42 ਸਾਲ ਤੋਂ ਤੁਹਾਡੀਆਂ ਗਲੀਆਂ ਨਾਲੀਆਂ ਦੇ ਵਿੱਚ ਤੁਹਾਡੇ ਅੱਗੇ ਤੁਹਾਨੂੰ ਇਹ ਪਹਾੜਾ ਪੜਾਇਆ ਜਾਂਦਾ ਹੈ ਕਿ ਤੁਹਾਨੂੰ ਆਟਾ ਦਾਲ ਦੇ ਦੇਣਾ ਹੈ, ਤੁਹਾਨੂੰ ਸਾਰਾ ਕੁਝ, ਤੇ 42 ਸਾਲ ਤੋਂ ਤੁਹਾਡਾ ਜਰਨੈਲ ਤੁਹਾਨੂੰ ਬੇਨਤੀਆਂ ਕਰਦਾ ਫਿਰਦਾ ਹੈ ਕਿ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਆਰਐਸਐਸ ਹੋ। ਤੁਸੀਂ ਭੁੱਲੋ ਨਾ, ਤੁਸੀਂ ਤਖਤ ਦੇ ਵਾਰਸ ਜੇ, ਗ੍ਰੰਥ ਦੇ ਵਾਰਸ ਜੇ, ਪੰਥ ਦੇ ਵਾਰਸ ਜੇ। ਤੁਹਾਨੂੰ ਇਹ ਗੁਰੂ ਨੇ ਬੋਲੀ ਦਿੱਤੀ ਹੈ, ਗੁਰਮੁਖੀ ਲਿਪੀ ਦਿੱਤੀ ਹੈ, ਸੱਭਿਆਚਾਰ ਦਿੱਤਾ ਹੈ, ਪਹਿਰਾਵਾ ਦਿੱਤਾ ਹੈ, ਤੁਹਾਨੂੰ ਸਾਰਾ ਕੁਝ ਦਿੱਤਾ ਹੈ। ਤੇ ਜਿਹੜੇ ਗੁਰੂ ਨੇ ਆਪਣੇ ਸਿੱਖਾਂ ਨੂੰ ਸਾਰਾ ਕੁਝ ਦਿੱਤਾ ਹੋਵੇ, ਉਹ ਸਿੱਖ ਕਿਸੇ ਦਾ ਝੋਲਾ ਚੁੱਕ ਕੇ ਤੁਰੇ ਫਿਰਨੇ, ਉਦੋਂ ਲਾਹਨਤ ਦੀ ਗੱਲ ਹੋਰ ਕੀ ਹੋ ਸਕਦੀ ਹੈ। ਸਤਿਕਾਰਯੋਗ ਖਾਲਸਾ ਜੀ, ਮੈਂ ਤੁਹਾਨੂੰ ਕੇਵਲ ਇੰਨੀ ਬੇਨਤੀ ਕਰਨੀ ਸੀ, ਇੱਕ ਤਾਂ ਜਿਹੜਾ ਮਾਰਚ ਕਰਨਾ ਸਰਦਾਰ ਮਾਨ ਸਿੰਘ ਜੀ ਨੇ, ਉਹਦੇ ਵਿੱਚ ਸਾਰਿਆਂ ਨੇ ਮਾਰਚ ਦੇ ਵਿੱਚ ਹਾਜ਼ਰੀ ਭਰਨੀ ਹੈ। ਦੂਜੀ ਗੱਲ ਇਹ ਹੈ ਕਿ ਵਜ਼ੀਰੀਆਂ ਦੇਣ ਨੂੰ ਦਿੱਲੀ ਕਾਲੀ ਫਿਰਦੀ ਹੈ। ਦਿੱਲੀ ਚਾਹੁੰਦੀ ਹੈ ਕਿ ਕਿੰਨੇ ਮੁੱਖ ਮੰਤਰੀ ਬਣਨਾ ਨਿੱਤਰ ਕੇ ਗਾੜੀ ਆਵੇ, ਅਸੀਂ ਉਹਦੀ ਪਿੱਠ ਤੇ ਹੱਥ ਰੱਖੀਏ। ਪਰ ਤੁਹਾਡਾ ਲੀਡਰ ਪਤਾ ਕੀ ਕਹਿੰਦਾ ਹੈ? ਕਹਿੰਦਾ ਮੈਂ ਪਾਕਿਸਤਾਨ ਵਾਲਿਆਂ ਨੂੰ ਤੇ ਹਿੰਦੂਆਂ ਨੂੰ ਜਿੱਦਾਂ ਆਜ਼ਾਦੀ ਮਿਲੀ ਹੈ, ਇਦਾਂ ਮੈਂ ਸਿੱਖਾਂ ਨੂੰ ਆਜ਼ਾਦੀ ਲੈ ਕੇ ਦੇਣੀ ਹੈ। ਇਹ ਨਗੁਣੀ ਵਜ਼ੀਰੀ ਜਿਹੜੀ ਹੈ ਸਾਡੇ ਤੇ ਥੋਪਣੀ ਚਾਹੁੰਦੀ ਹੈ ਦਿੱਲੀ। ਉਸ ਵਜ਼ੀਰੀ ਨੂੰ ਤਾਂ ਕਿੰਨਾ ਚਿਰ ਪਹਿਲਾਂ ਸੰਤ ਜਰਨੈਲ ਸਿੰਘ ਜੀ ਨੇ ਲੱਤ ਮਾਰ ਦਿੱਤੀ। ਉਹ ਕਹਿੰਦੇ ਦਸ਼ਮੇਸ਼ ਪਾਰਟੀ ਵੀ ਬਣਾ ਲਾ ਤੇ ਇਲੈਕਸ਼ਨ ਵੀ ਨਹੀਂ ਹੁੰਦੀ ਤੇ ਤੂੰ ਸਾਡਾ ਮੁੱਖ ਮੰਤਰੀ ਪੰਜਾਬ ਦਾ। ਤੇ ਸੰਤ ਜਰਨੈਲ ਸਿੰਘ ਨੇ ਤਾਂ ਉਹ ਪੇਸ਼ਕਸ਼ ਕਬੂਲੀ ਨਹੀਂ, ਸ਼ਹੀਦੀ ਪ੍ਰਵਾਨ ਕੀਤੀ। ਉਸ ਤੋਂ ਬਾਅਦ ਵੀਪੀ ਸਿੰਘ ਪ੍ਰਧਾਨ ਮੰਤਰੀ ਸੀ ਤੇ ਉਹ ਸਰਦਾਰ ਮਾਨ ਨੂੰ ਕਹਿੰਦਾ ਕਿ ਤੂੰ ਪੰਜਾਬ ਦਾ ਮੁੱਖ ਮੰਤਰੀ ਬਣ ਜਾ। ਤੇ ਮਾਨ ਸਾਹਿਬ ਕਹਿੰਦੇ ਤੁਹਾਡੀ ਰਨ ਕੌਣ ਬਣੂਗਾ? ਤੁਸੀਂ ਜਿਹੜੇ ਫੈਸਲੇ ਕਰਨੇ ਉਹ ਮੇਰੇ ਫਿੱਟ ਨਹੀਂ ਬਣੇ, ਮੇਰੇ ਤਾਂ ਪੰਜਾਬ ਦੇ ਪੰਥ ਦੇ ਮਸਲੇ ਬੜੇ ਵੱਡੇ ਆ। ਤੇ ਜੇ ਅੱਜ ਉਹ ਵੱਡੇ ਮਸਲੇ ਲੈ ਕੇ ਤੁਹਾਡੇ ਵਾਸਤੇ ਤੁਰਿਆ ਫਿਰਦਾ ਹੈ ਤੇ ਯਾਰ ਤੁਹਾਡਾ ਇੰਨਾ ਦਾ ਫਰਜ਼ ਬਣਦਾ ਹੈ ਨਾ, ਕੰਮ ਸੋ ਕੰਮ ਤੁਸੀਂ ਨਾਲੇ ਦਰਸ਼ਨ ਕਰਕੇ ਚੱਲ ਜਾਓ, ਨਾਲੇ ਸਰਦਾਰ ਮਾਨ ਦੀ ਬਹਿ ਕੇ ਗੱਲ ਤਾਂ ਸੁਣੋ। ਤੁਸੀਂ ਇੰਨੇ ਖੁਦਗਰਜ ਹੋ ਗਏ, ਕੋਈ ਸਰਪੰਚੀ ਲੈਣ ਲਈ ਭੱਜ ਜਾਂਦਾ, ਕੋਈ ਕਹਿੰਦਾ ਮੈਂ ਮੈਂਬਰੀ ਲੈਣੀ ਆ। ਏਦਾਂ ਦਾ ਤਾਂ ਸਿੱਖ ਨਹੀਂ ਸੀ ਗੁਰੂ ਸਾਹਿਬ ਦੇ। ਗੁਰੂ ਸਾਹਿਬ ਦੇ ਸਿੱਖ ਉਹ ਸੀ ਭਾਈ ਵੀਰ ਸਿੰਘ ਤੇ ਧੀਰ ਸਿੰਘ ਵਰਗੇ, ਜਿਹੜੇ ਡੱਲੇ ਦੇ ਸਿਪਾਹੀ ਨਹੀਂ ਸੀ ਕੰਮ ਆਵੇ। ਤੇ 10ਵੇਂ ਪਾਤਸ਼ਾਹ ਦੇ ਸਿਪਾਹੀਆਂ ਨੇ ਇੱਕ ਦੂਜੇ ਤੋਂ ਵੱਧ ਕੇ ਅੱਗੇ ਹੋ ਕੇ ਛਾਤੀਆਂ ਡਾਈਆਂ ਕਿ ਅਸੀਂ ਗੋਲੀ ਖਾ ਕੇ ਮੁਕਤੀ ਪ੍ਰਾਪਤ ਕਰਨੀ ਹੈ। ਉਸ ਗੁਰੂ ਦੇ ਸਿੱਖ ਅੱਜ ਕਿਹੜੇ ਰਾਹ ਦੇ ਤੁਰ ਪਏ, ਦੁੱਖ ਇਸ ਗੱਲ ਦਾ। ਸਤਿਕਾਰਯੋਗ ਖਾਲਸਾ ਜੀ, ਜਿਹੜੀ ਸਿੱਖਾਂ ਦੀ ਅਦਾਲਤ ਹੈ, ਹੁਣੇ ਮੇਰੇ ਤੋਂ ਪਹਿਲਾਂ ਸਰਦਾਰ ਮਾਨ ਸਿੰਘ ਜੀ ਨੇ 328 ਸਰੂਪਾਂ ਦੀ ਗੱਲ ਕੀਤੀ ਹੈ। ਤੇ ਜਿਹੜੀ ਸਿੱਖਾਂ ਦੀ ਜੁਡੀਸ਼ੀਅਲ ਕੋਰਟ ਹੈ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਜੱਜ ਹੈ ਸਤਨਾਮ ਸਿੰਘ ਕਲੇਰ। ਇੱਕ ਜੱਜ ਸਰਕਾਰ ਪੁਆਇੰਟ ਕਰਦੀ ਆ, ਇੱਕ ਜੱਜ ਐਸਜੀਪੀਸੀ ਪੁਆਇੰਟ ਕਰਦੀ ਆ, ਤੇ ਇੱਕ ਦੋਵੇਂ ਰਲ ਕੇ ਸਾਂਝਾ ਕਰਦੇ। 3 ਜੱਜ ਉੱਥੇ ਬੈਠਦੇ ਆ। ਤੇ ਅਸੀਂ ਸਾਡੀ ਪਾਰਟੀ ਨੇ 3-4 ਸਾਲ ਤੋਂ ਪਹਿਲਾਂ 3 ਸਾਲ ਤੋਂ 328 ਸਰੂਪਾਂ ਦਾ ਕੇਸ ਪਾਇਆ। ਉਹਦੇ ਵਿੱਚ ਚਾਰਜ ਸ਼ੀਟ ਹੋਏ, ਸਾਰਾ ਕੁਝ ਹੋਇਆ। ਪਰ ਜਦੋਂ ਤਰੀਕ ਆਉਂਦੀ ਹੈ ਉਦੋਂ ਕਹਿੰਦੇ ਜੱਜ ਛੁੱਟੀ ਤੇ ਆ। ਜਦੋਂ 328 ਸਰੂਪਾਂ ਦੀ ਤਰੀਕ ਆਉਂਦੀ ਆ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਬੰਦਾ ਪੇਸ਼ ਹੋਣਾ ਹੁੰਦਾ ਹੈ ਤਾਂ ਕਹਿੰਦੇ ਜੱਜ ਛੁੱਟੀ ਤੇ ਆ। ਤੇ ਜਦੋਂ ਬਾਦਲ ਸਾਹਿਬ ਦੇ ਹੱਕ 'ਚ ਫੈਸਲੇ ਕਰਨੇ ਹੁੰਦੇ ਤਾਂ ਕਹਿੰਦੇ ਤੇ ਕਲੇਰ ਸਾਹਿਬ ਅੱਜ ਬੈਠੇ ਆ। ਸਤਿਕਾਰਯੋਗ ਖਾਲਸਾ ਜੀ, ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ 5 ਸਾਲ ਹੰਡਾਈ, ਪਰ ਉਹਨੇ ਉਹਨਾਂ ਜੱਜਾਂ ਨੂੰ ਛੇੜਿਆ ਨਹੀਂ, ਕਿਉਂਕਿ ਉਹ ਬਾਦਲ ਦੇ ਪਰਿਵਾਰ ਦੇ ਬੰਦੇ ਆ। ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, 4 ਸਾਲ ਤਾਂ ਤੇਰੇ ਵੀ ਲੰਘ ਗਏ ਤੇ ਤੂੰ ਵੀ ਉਹਨਾਂ ਜੱਜਾਂ ਨੂੰ ਨਹੀਂ ਛੇੜਿਆ, ਕੀ ਗੱਲ ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ? ਇਸ ਕਰਕੇ 14 ਤਰੀਕ ਨੂੰ ਆਂਦੇ ਆ ਭਗਵੰਤ ਮਾਨ ਨੂੰ ਉੱਥੇ ਪੇਸ਼ ਹੋਣਾ ਹੈ। ਮੈਂ ਸਮਝਦਾ ਭਗਵੰਤ ਮਾਨ ਉਹਨਾਂ ਦੇ ਪੋਤੜੇ ਫੋਲੇ ਤੇ ਉਹ ਭਗਵੰਤ ਮਾਨ ਦੇ ਪੋਤੜੇ ਫੋਲਣ, ਸਿੱਖਾਂ ਨੂੰ ਪਤਾ ਤਾਂ ਲੱਗੇ ਸੋਸ਼ਲ ਮੀਡੀਆ ਤੇ ਸੱਚ ਕੀ ਹੈ ਤੇ ਝੂਠ ਕੀ ਹੈ।
ਨਾ ਤਾਂ ਸਾਡੀ ਇੱਥੇ ਸੋਸ਼ਲ ਮੀਡੀਆ ਤੇ ਕੋਈ ਗੱਲ ਚੱਲਣ ਦਿੰਦੇ, ਨਾ ਕੋਈ ਅਖਬਾਰ ਲਿਖਦੀ ਖਬਰ। ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ, ਸਤਿਕਾਰਯੋਗ ਖਾਲਸਾ ਜੀ, ਕਲਗੀਧਰ ਦੇ ਪੁੱਤਰੋ ਤੇ ਇਹ ਅੰਮ੍ਰਿਤਧਾਰੀ ਹੋ ਕੇ ਜੀਓ, ਆਪਣਾ ਫਰਜ਼ ਆਪ ਪਛਾਣੋ। ਆਪਾਂ ਆਪਣੀ ਸਿਆਸਤ ਜੇ ਸਿਰਜਣੀ ਹੈ ਤੇ ਕੇਵਲ ਹਮ ਖਿਆਲੀ ਜਥੇਬੰਦੀਆਂ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਲੇਟਫਾਰਮ ਤੇ ਸਿਰਜ ਕੇ ਤੁਸੀਂ ਪੰਥ ਦੇ ਪੰਜਾਬ ਦਾ ਭਲਾ ਕਰ ਸਕਦੇ ਜੇ, ਨਹੀਂ ਤੇ ਆਪਣੇ ਤੋਂ ਪੰਥ ਦੇ ਭਲਾ, ਪੰਜਾਬ ਦਾ ਭਲਾ ਦੂਜੀਆਂ ਧਿਰਾਂ ਨੇ ਨਹੀਂ ਕਰਕੇ ਦੇਣਾ। ਇੰਨੀਆਂ ਬੇਨਤੀਆਂ ਨਾਲ ਆਪ ਸਭ ਦਾ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਜੀ ਜਥੇਦਾਰ ਰਣਜੀਤ ਸਿੰਘ ਸੰਤੋਖਗੜ੍ਹ, ਪ੍ਰਧਾਨ ਜ਼ਿਲ੍ਹਾ ਰੋਪੜ, ਜਥੇਦਾਰ ਹਰਜੀਤ ਸਿੰਘ ਢੋਲਣ ਮਾਜਰਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਰੋਪੜ ਬਲਵਿੰਦਰ ਸਿੰਘ ਜੀ ਚਮਕੌਰ ਸਾਹਿਬ, ਸਰਦਾਰ ਪਰਮਿੰਦਰ ਸਿੰਘ ਜੀ ਮਲੋਆ, ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਭਤੀਜਾ, ਸੀਨੀਅਰ ਮੀਤ ਪ੍ਰਧਾਨ ਭਾਈ ਹਰਭਜਨ ਸਿੰਘ ਜੀ ਗੋਲੇ ਵਾਲਾ, ਆਪਣੇ ਜੱਥੇ ਦੇ 16 ਸਿੰਘਾਂ ਸਮੇਤ ਹਾਜ਼ਰੀ ਭਰ ਰਹੇ ਨੇ। ਅਸੀਂ ਧੰਨਵਾਦੀ ਹਾਂ। ਜ਼ਿਲ੍ਹਾ ਪ੍ਰਧਾਨ ਬਾਬਾ ਜਸਵੀਰ ਸਿੰਘ ਜੀ ਖਾਲਸਾ, ਜਨਰਲ ਸਕੱਤਰ ਸਤਿੰਦਰ ਸਿੰਘ ਜੀ, ਸੈਕਟਰੀ ਕੁਲਦੀਪ ਸਿੰਘ ਜੀ, ਕਿਸਾਨ ਵਿੰਗ ਜਸਪਾਲ ਸਿੰਘ, ਜ਼ਿਲ੍ਹਾ ਨਵਾਂ ਸ਼ਹਿਰ ਜੱਥੇ ਸਮੇਤ ਹਾਜ਼ਰੀ ਭਰ ਰਹੇ ਆ। ਸਭ ਦਾ ਧੰਨਵਾਦ। ਸਰਦਾਰ ਬਲਦੇਵ ਸਿੰਘ ਜੀ ਗਗੜਾ। ਅਸੀਂ ਧੰਨਵਾਦੀ ਹਾਂ ਗੁਰਦੀਪ ਸਿੰਘ ਜੀ ਢੁੱਡੀ, ਜ਼ਿਲ੍ਹਾ ਪ੍ਰਧਾਨ ਸੂਰਗੁਰੀ ਸਾਹਿਬ, ਬਹੁਤ ਵੱਡਾ ਜਥਾ ਲੈ ਕੇ ਆਏ ਹੈ, ਉਹਨਾਂ ਦੇ ਵੀ ਹੁਣ ਮੈਂ ਬੇਨਤੀ ਕਰਦਾ ਸਰਦਾਰ ਹਰਜਿੰਦਰ ਸਿੰਘ ਜੀ ਜੱਖੂ, ਜੋ ਦੁਆਬੇ ਦੀ ਧਰਤੀ ਤੇ ਆਏ ਨੇ, ਪਾਰਟੀ ਦੇ ਸੀਨੀਅਰ ਆਗੂ ਨੇ, ਜਨਰਲ ਸਕੱਤਰ ਨੇ, ਉਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਜੱਖੂ ਸਾਹਿਬ। बहुत ही सत्कारयोग सिख कौम के जरनैल सरदार सिमरनजीत सिंह मान जी, दल खालसा के मुखी भाई मान साहिब, मान साहब की समुची टीम ते पंडाल दे विच जुड़ बैठे गुरु खालसा जी फतेह साजी करते। वाहिगुरु जी का खालसा, वाहिगुरु जी की फतेह। असल विच अज इस मुक्तसर साहिब दे विच जिवें असीं जुट बैठे हैं, इवें बक-बक पंडालां दे विच हो सकता साडे तो भी ज्यादा पगड़ी धारी सिखां दा कट बैठा होवे। फर्क इतिहास ने तय करना कि उन्हां इकट्ठा ते साडे कट दे विच की भिन्नता है। ते उन्हां लोकां दा भी इकट्ठ है जिहड़े बादल दे सिख अगवाउंदे आ। बादलकियां वाले कौन ने? गुरु महाराज की बेअदबी करने वाले। बादलकियां वाले कौन ने? गुरु महाराज नूं बेचण वाले। वो भी बड़ा इकट्ठ करके दसना चाहते हैं कि असीं सिख कौम दे नुमाइंदे हां। इत्थे एक होर बैठे आ जिहड़े दंडौत कढ़दे पए ने। दंडौत होती है लम्मे पै पै के जाना, दंडौतां भी करते ने, लंबे पै पै के जाते ने, विचों एक अद्धे नूं उठा के दिल्ली नूं भेजदे आ। वो काहदे लई दंडौतां करदे ने? कहंदे साडे ते लेवल ला दो, मोदी दे सिख होण दा। वो लेवल मंगदे आ, दंडौतां करदे आ। इकट्ठ उन्होंने भी कीता। एक उन्हां सज्जणा दा इकट्ठ है जिहड़े विच विचाले है कि आ गुरु खालसे नाल खड़ना है कि दूजियां नाल रलना है। इकट्ठ उन्होंने भी कीता होया। क्या गुरु खालसे नाल खड़ना या दूजे पासे खड़ना? इकट्ठ उन्होंने भी कीता होया। पर किसी भी स्टेज तो तुहाडे राज की मंग नहीं की जा रही। किसी भी स्टेट तो
ਸਿੱਖ ਰਾਜ ਦੇ ਸੁਪਨੇ ਦੀ ਗੱਲ ਨਹੀਂ ਕੀਤੀ ਜਾ ਰਹੀ। ਕਿਤੇ ਵੀ ਸਟੇਜ ਤੋਂ ਸਿੱਖਾਂ ਦੇ ਮਾਨ ਸਨਮਾਨ ਦੀ ਗੱਲ ਨਹੀਂ ਕੀਤੀ ਜਾ ਰਹੀ। ਜੇ ਗੱਲ ਕੀਤੀ ਜਾ ਰਹੀ ਹੈ ਤਾਂ ਸਿਰਫ ਤੇ ਸਿਰਫ ਕੁਰਸੀ ਦੀ ਗੱਲ ਕੀਤੀ ਜਾ ਰਹੀ ਹੈ। ਸਤਿਕਾਰਯੋਗ ਖਾਲਸਾ ਜੀ, ਗੁਰੂ ਖਾਲਸਾ, ਤੁਸੀਂ ਇੰਨੀ ਗਿਣਤੀ ਵਿੱਚ, ਬਹੁਤ ਗਿਣਤੀ ਤੁਹਾਡੀ, ਤੁਸੀਂ ਗੁਰੂ ਦੇ ਖਾਲਸੇ ਹੋ ਤੇ ਗੁਰੂ ਦਾ ਖਾਲਸਾ ਕੀ ਹੈ? 1.25 ਲੱਖ ਸੇ ਏਕ ਲੜਾऊं, ਤੁਸੀਂ ਕੱਲਾ ਕੱਲਾ 1.25 ਲੱਖ ਵਰਗ ਆਇਆ। ਸਤਿ ਸ੍ਰੀ ਅਕਾਲ। ਤਾਂ ਫਿਰ ਕੀ ਘਬਰਾਉਣ ਦੀ ਲੋੜ ਹੈ? ਕੀ ਘਬਰਾਉਣ ਦੀ ਲੋੜ ਹੈ? ਅਸੀਂ ਖਾਲਿਸਤਾਨ ਮੰਗਦੇ ਆ, ਖਾਲਿਸਤਾਨ ਲੈਣਾ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜੋ ਉਹਨਾਂ ਨੇ ਸੁਪਨਾ ਵੇਖਿਆ ਸੀ, ਉਹਨੂੰ ਲੈ ਕੇ ਚੱਲੇ ਨੇ ਤੇ ਆਪਾਂ ਉਹਨੂੰ ਪੂਰਾ ਕਰਨ ਚ ਸਹਾਈ ਬਣਨਾ। ਲੋਕ ਸਾਨੂੰ ਪੁੱਛਦੇ ਆ ਕਿ ਤੁਹਾਡਾ ਖਾਲਿਸਤਾਨ ਕਿੱਦਾਂ ਦਾ ਹੋਏਗਾ। ਮੈਂ ਜਦੋਂ ਜਾਣਾ ਵਿਹੜਿਆਂ 'ਚ ਗੱਲ ਕਰਦੇ ਆ ਕਿੱਦਾਂ ਦਾ ਹੋਏਗਾ ਤੁਹਾਡਾ ਖਾਲਿਸਤਾਨ, ਤਾਂ ਮੈਂ ਪੁੱਛਦਾ ਤੁਸੀਂ ਸਭ ਤੋਂ ਵੱਧ ਭੈੜੀ ਬਿਮਾਰੀ ਕਿਹਨੂੰ ਸਮਝਦੇ ਆ? ਤੁਹਾਨੂੰ ਸਮਾਜ ਦੇ ਵਿੱਚ ਸਭ ਤੋਂ ਭੈੜੀ ਬਿਮਾਰੀ ਕਿਹੜੀ ਦਿਖਦੀ ਹੈ? ਤਾਂ ਮੈਨੂੰ ਬੋਲਦੇ ਆ ਕਿ ਬਿਮਾਰੀ ਜਾਤ ਪਾਤ ਦਿਖਦੀ ਹੈ। ਆਈਪੀਐਸ ਬਣ ਕੇ, ਏਡੀਜੀਪੀ ਬਣ ਕੇ ਵੀ ਸਾਡੇ ਅਫਸਰ ਨੂੰ ਫਾਹਾ ਲੈਣਾ ਪੈਂਦਾ ਹੈ। ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਆ, ਸਾਨੂੰ ਬਾਹੋਂ ਫੜ ਕੇ ਬਾਹਰ ਕੱਢ ਦਿੰਦੇ ਆ। ਜਿੱਡੇ ਮਰਜ਼ੀ ਵੱਡੇ ਬਣ ਜਾਈਏ ਸਾਨੂੰ ਨੇੜੇ ਨਹੀਂ ਲੱਗਣ ਦਿੰਦੇ। ਜਾਤ ਪਾਤ ਬਿਮਾਰੀ ਵੱਡੀ ਹੈ। ਤਾਂ ਮੈਂ ਕਿਹਾ ਸੁਣ ਲਓ ਫਿਰ, गुरु ने आशे मुताबिक मानस की जात सभी एक को पहचान में जिद्दन इत्थे खालिस्तान बनया, उस खालिस्तान की धरती ते जात पात दा शब्द नहीं होगा। सत श्री अकाल। असी ये प्रचारना शुरू किया, अजकल असी जाके दसना शुरू किया कि जे हजारां सालां दी जिहड़ी जात पात कारण साडे बुजुर्गां ने जलालत सहन की इस धरती ते, हिंदुस्तान की धरती ते, जेकर उहदा अंत करना है तां फिर खालिस्तान जरूरी है। जे आउण वालियां पीढ़ियां नूं इज्जत मान सन्मान दे नाल तुसीं जीवना चाहुंदे, देखना चाहुंदे हो, कामना करदे, इच्छा रखदे हो, तां फिर आओ सरदार सिमरनजीत सिंह मान दे नाल आओ सिरजना करिए खालिस्तान दी, खालसे दी सोच दे राज दी सिरजना करिए। उहदे पड़ा आया हुण नहीं तोपां चलाउणियां पैणियां, हुण नहीं तोपां चलाउणियां पैणियां, हुण नहीं AK-47 चलाउणियां पैणियां। अपना राज लेना। आपां बहुत बहादुर कौम है, दुनिया साडा लोहा मनदी है कि सिखा वर्गा बहादुर कोई नहीं। तुसी पहला वर्ल्ड युद्ध देख लो, दूजा वाला देख लो, सिख कौम जाके यूरोप दे विच की कुछ नहीं कीता। लड़ाइयां लड़ियां, जिते शहीद होए नहीं, शहादत दित्तियां ने। साडियां कुर्बानियां दुनिया जानदी है, साडी दलेरी दुनिया जानदी है। जे हुण बदलाव चाहुंदे आ दंडौट करन वालियां नाल ਜਿਹੜੇ ਬਾਹਰ ਲੱਗਿਆ ਗੁਰੂ ਨੂੰ ਵੇਚਣ ਵਾਲੇ ਸਿੱਖ ਹੈ, ਜੇ ਇਹਨਾਂ ਤੋਂ ਪੰਜਾਬ ਦਾ ਛੁਟਕਾਰਾ ਕਰਾਉਣਾ ਤਾਂ ਫਿਰ ਹੁਣ ਦਿਮਾਗ ਵਾਲਾ ਵੱਡਾ ਬੰਬ ਚਲਾਉਣਾ ਪਏਗਾ। ਵੋਟ ਸੋਚ ਕੇ ਪਾਉਣੀ ਪਏਗੀ ਤੇ ਵੋਟ ਸੋਚ ਕੇ ਲੋਕ ਪਾਉਣ, ਉਹਦੇ ਲਈ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਪਵੇਗਾ ਤੇ ਤਿਆਰ ਕਰਨ ਦੇ ਲਈ ਦੱਸਣਾ ਹੋਵੇਗਾ ਕਿ ਗੁਰੂ ਦੇ ਖਾਲਸੇ ਦਾ ਰਾਜ ਕਿੱਦਾਂ ਦਾ ਹੋਵੇਗਾ। ਸੋ ਸਤਿਕਾਰਯੋਗ ਖਾਲਸਾ ਜੀ, सरदार सिमरनजीत सिंह मान जी, श्रोमणी अकाली दल अमृतसर की तरफों असी एक प्रचार विड़ लईए कि साडा खालिस्तान इहो जिहा होया। असी 5 पॉइंट फाइनल करने आ, थोड़े दिनों के विच, महीने के विच विच तुहानूं दसांगे समुचे पंजाब नूं खालिस्तान किहो जिहा होया। जिहने जिन्नी खेती करनी है उन्ने खेत ले लो, जिहने जिन्नी खेती करना चाहुंदा उन्ने खेत ले लो।
ਜਾਤ ਪਾਤ ਦੇ ਨਾਂ ਤੇ ਕੁਛ ਨਹੀਂ। ਇਸ ਖਾਲਿਸਤਾਨ ਦੀ ਧਰਤੀ ਤੇ ਬਸਣ ਵਾਲੇ ਹਰ ਵਿਅਕਤੀ ਦਾ ਮੈਡੀਕਲ ਫ੍ਰੀ ਹੋਣਾ, ਤੁਹਾਡਾ ਖਰਚਾ ਨਹੀਂ। ਪੜ੍ਹਾਈ ਫ੍ਰੀ ਹੋਣੀ ਆ, ਚਾਹੇ ਕਿਸੇ ਮਜ਼ਦੂਰ ਦਾ ਬੱਚਾ ਤੇ ਚਾਹੇ ਡਾਕਟਰ ਦਾ ਬੱਚਾ ਇੱਕੋ ਹੀ ਸਕੂਲਾਂ 'ਚ ਪੜ੍ਹਨਗੇ। ਇਦਾਂ ਦਾ ਖਾਲਿਸਤਾਨ ਹੋਣਾ ਸਾਡਾ। ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਮਿਹਰਬਾਨੀ ਕਰਨਗੇ, ਕਿਰਪਾ ਕਰਨਗੇ। ਸੌਰ ਸਾਹਿਬ 2 ਮਿੰਟ। ਗੁਰੂ ਸਾਹਿਬ ਕਿਰਪਾ ਕਰਨਗੇ, ਕਿਤੇ ਸਾਡੇ ਵਾਲਾ ਇਹ ਸਾਰਾ ਲਾਣਾ ਇਹਨਾਂ ਦੇ ਦਿਮਾਗਾਂ 'ਚ ਜੇ ਅਸੀਂ ਗੱਲ ਚੜਾ ਗਏ ਤਾਂ ਫਿਰ ਉਹ ਦੂਰ ਨਹੀਂ। ਜਿੱਦਣ ਉੱਪਰਲੀ ਥੱਲੇ ਤੇ ਥੱਲੇ ਲਈ ਉੱਪਰ ਕਰ ਦੇਵਾਂਗੇ, ਉਸੇ ਉਮੀਦ ਦੇ ਵਿੱਚ ਅਸੀਂ ਸਾਰੇ ਜੁੜੇ ਹੋਏ ਆ। ਸੋ ਮੈਂ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਰਦਾਰ ਓਮਕਾਰ ਸਿੰਘ ਜੀ ਬਰਾੜ ਭਦੌੜ ਵਾਲੇ ਵੀ ਜਥਾ ਲੈ ਕੇ ਆਏ ਨੇ, ਬਹੁਤ ਬਹੁਤ ਧੰਨਵਾਦ। ਮੈਂ ਮਾਫੀ ਮੰਗਦਾ ਸਾਡੇ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਪੱਪੂ ਜੀ, ਗੁਰਨੈਬ ਸਿੰਘ ਜੀ ਰਾਮਪੁਰਾ, ਕੱਟੂ ਸਾਹਿਬ, ਅਸੀਂ ਇਹਨਾਂ ਨੂੰ ਸਮਾਂ ਨਹੀਂ ਦੇ ਸਕੇ, ਇਹ ਸਾਨੂੰ ਮਾਫ ਕਰਨ। ਹੁਣ ਮੈਂ ਬੇਨਤੀ ਕਰਾਂ ਪ੍ਰੋਫੈਸਰ ਮਹਿੰਦਰਪਾਲ ਜੀ ਨੂੰ, ਇਹਨਾਂ ਤੋਂ ਬਾਅਦ ਕੇਵਲ ਆਪਣੇ ਕੋਲੇ 2 ਬੁਲਾਰੇ ਨੇ, ਸਾ ਪਰਮਜੀਤ ਸਿੰਘ ਜੀ ਮੰਡ ਦਲ ਖਾਲਸਾ ਦੇ ਪ੍ਰਧਾਨ ਨੇ ਤੇ ਸਰਦਾਰ ਸਿਮਰਜੀਤ ਸਿੰਘ ਮਾਨ। ਪ੍ਰੋਫੈਸਰ ਸਾਹਿਬ ਨੂੰ ਬੇਨਤੀ ਹੈ ਉਹ ਸਟੇਜ ਤੇ ਆਉਣ ਤੇ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਜਾਗਰੂਕ ਕਰਨ। ਪ੍ਰੋਫੈਸਰ ਸਾਹਿਬ। ਪ੍ਰੋਫੈਸਰ ਸਾਹਿਬ ਦੇ ਆਉਣ ਤੋਂ ਪਹਿਲਾਂ ਜ਼ਿਲ੍ਹਾ ਪਟਿਆਲਾ ਪ੍ਰਧਾਨ ਹਰਦੀਪ ਸਿੰਘ ਜੀ ਸਹਿਜਪੁਰਾ ਸਾਹਿਬ, ਬਲਵਿੰਦਰ ਸਿੰਘ ਜੀ ਗਾਜੀਪੁਰ, ਪਰਮਜੀਤ ਸਿੰਘ ਜੀ ਖਾਨਪੁਰ, ਗੁਰਮੀਤ ਸਿੰਘ ਸਹਿਜਪੁਰਾ, ਸੁਖਵਿੰਦਰ ਸਿੰਘ ਦੁਗਾਲ, ਗੁਰਚੰਦ ਸਿੰਘ ਗੁਰਾਇਆ ਇੱਥੇ ਪਹੁੰਚੇ ਨੇ, ਉਹਨਾਂ ਦਾ ਬਹੁਤ ਧੰਨਵਾਦ। ਸਰਦਾਰ ਮਹਿੰਦਰਪਾਲ ਸਿੰਘ, ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ। ਮੁਕਤਸਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰੱਖੀ ਗਈ ਕਾਨਫਰੰਸ ਦੇ ਵਿੱਚ ਇਕੱਤਰ ਹੋਏ ਸਮੂਹ ਖਾਲਸਾ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਾਰੇ ਹੀ ਵਿਦਵਾਨ ਬੁਲਾਰਿਆਂ ਨੇ ਅਹਿਮ ਨੁਕਤਿਆਂ ਬਾਰੇ ਆਪ ਜੀ ਨਾਲ ਸਾਂਝ ਪਾਈ ਹੈ। ਸਮੇਂ ਦੀ ਘਾਟ ਕਰਕੇ ਮੈਂ ਕੇਵਲ ਕੁਝ ਨੁਕਤਿਆਂ ਤੇ ਆਪ ਜੀ ਨਾਲ ਸਾਂਝ ਪਾਉਂਗਾ। ਮਨ ਬਹੁਤ ਕਰਦਾ ਹੈ ਕਿ ਇੱਕੋ ਵਾਰ 'ਚ ਅੰਦਰਲਾ ਉਲਟ ਕੇ ਸੰਗਤ ਦੇ ਸਾਹਮਣੇ ਲੈ ਆਈਏ। ਨਿਰਣਾਇਕ ਲੜਾਈ ਚੱਲ ਰਹੀ ਹੈ, ਉਹਦੇ ਵਿੱਚ ਜਿਹੜੇ ਤੁਸੀਂ ਇੱਥੇ ਬੈਠੇ ਹੋ ਉਹ ਤਾਂ ਇਸ ਗੱਲ ਨੂੰ ਸਮਝ ਚੁੱਕੇ ਹੋ ਤੇ ਆਪਣੀ ਸਮਰੱਥਾ ਮੁਤਾਬਕ ਜ਼ੋਰ ਲਾ ਰਹੇ ਹੋ, ਪਰ ਇਸ ਮੀਡੀਆ ਦੇ ਰਾਹੀਂ ਦੁਨੀਆ ਦੇ ਹਰ ਖੇਤਰ ਦੇ ਵਿੱਚ ਇਹ ਗੱਲ ਤੇ ਆਵਾਜ਼ ਜਾਂਦੀ ਹੈ, ਜਿਹਦੇ ਤੋਂ ਬਾਅਦ ਲੋਕ ਅੰਦਾਜ਼ਾ ਲਾਉਂਦੇ ਨੇ ਕਿ ਕਿਹੜੀ ਗੱਲ ਅੱਜ ਦੇ ਸਮੇਂ 'ਚ ਟੁਕਦੀ ਹੈ, ਕਿਉਂ ਟੁਕਦੀ ਹੈ ਤੇ ਕਿਹੜੀ ਨਹੀਂ ਟੁਕਦੀ। ਹੁਣ ਦੁਨੀਆ ਉਹੋ ਜਿਹੀ ਨਹੀਂ ਰਹੀ ਕਿ ਤੁਸੀਂ ਜਜ਼ਬਾਤੀ ਨਾਰੇ ਲਾਓ, ਪੈਸੇ ਨਾਲ ਇਕੱਠ ਕਰੋ ਤੇ ਤੁਹਾਡੀਆਂ ਸਰਕਾਰਾਂ ਬਣ ਜਾਣ। ਦੇਖ ਲਿਆ ਸਭ ਨੇ, ਇਹ ਮੰਨਦੇ ਨੇ ਸਾਰੇ ਕਿ ਪੰਜਾਬ ਦੇ ਵਿੱਚ ਪੁੱਠੇ ਤਰੀਕਿਓਂ ਪੈਸਾ ਕਮਾਇਆ ਹੋਇਆ ਸਭ ਤੋਂ ਜ਼ਿਆਦਾ ਸੁਖਬੀਰ ਸਿੰਘ ਬਾਦਲ ਕੋਲ ਹੈ। ਇਕੱਠ ਵੀ ਅੱਜ ਦਾ ਸਭ ਤੋਂ ਜ਼ਿਆਦਾ ਹੋਊਗਾ, ਪਰ ਉਹਦੀ ਸਰਕਾਰ 17 ਚ ਨਹੀਂ ਬਣੀ, 22 ਚ ਨਹੀਂ ਬਣੀ। ਇਹ ਗੱਲ ਦਾ ਉਹਨੂੰ ਅੰਦਾਜ਼ਾ ਹੈ। ਮੇਰਾ ਜਿਹੜਾ ਅੱਜ ਦਾ ਵਿਸ਼ਾ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਅੱਜ ਤੱਕ ਜਿਹੜੀ ਲੜਾਈ ਸਾਡੀ ਚੱਲ ਰਹੀ ਹੈ ਉਹਦੇ ਵਿੱਚ ਉਹੀ 2 ਗੱਲਾਂ ਅਸਿਮੀਲੇਟ ਔਰ ਐਲੀਮੀਨੇਟ, ਜਾਂ ਤਾਂ ਸਾਡੇ ਵਿੱਚ ਜਜ਼ਬ ਹੋ ਜਾਓ ਨਹੀਂ ਤਾਂ ਤੁਹਾਨੂੰ ਮਾਰ ਦਿਆਂਗੇ। ਇਹੀ ਲੜਾਈ ਚੱਲ ਰਹੀ ਹੈ, ਕੋਈ ਹੋਰ ਲੜਾਈ ਮੈਨੂੰ ਸਮਝ ਨਹੀਂ ਆਈ। ਅੱਜ ਜਿਹੜਾ ਜ਼ੋਰ ਪਿਆ ਹੋਇਆ ਹੈ ਉਹ ਅਸਿਮੀਲੇਸ਼ਨ ਦਾ ਹੈ, ਭਾਵ ਉਹ ਵਿਪਰਵਾਦੀ ਸੋਚ ਜਿਹਨੂੰ ਪਹਿਲਾ ਸਟੈਂਡ ਗੁਰੂ ਨਾਨਕ ਸਾਹਿਬ ਨੇ ਜਨੇਊ ਨਾ
ਲਿਆ ਸੀ ਉਸ ਤੋਂ ਖੁਣਸ ਹੈ ਤੇ ਉਹ ਉਸ ਦਿਨ ਦੀ ਲੱਗੀ ਹੋਈ ਹੈ ਕਿ ਆ ਜਿਹੜੀ ਸੋਚ ਹੈ, ਜਿਹੜੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਹੈ, ਉਹਨੂੰ ਅਸੀਂ ਖਤਮ ਕਰਨਾ। ਸਾਡੀ ਵੀ ਲੜਾਈ ਇਹੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਲੜਾਈ ਨੂੰ ਬਾਖੂਬੀ ਸਮਝ ਗਏ ਸੀ। ਉਹਨਾਂ ਨੇ ਤੁਹਾਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਾਰਿਆਂ ਨੂੰ ਤਿਆਰ ਕੀਤਾ ਕਿ ਤੁਸੀਂ ਇਸ ਲੜਾਈ ਦਾ ਮੁਕਾਬਲਾ ਕਰਨਾ। ਕਿਉਂ? ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਉਮਤ। ਹੁਣ ਤੁਸੀਂ ਜਿਹੜੀ ਲੜਾਈ ਲੜ ਰਹੇ ਹੋ ਉਹਦਾ ਬਹੁਤ ਕੁਝ ਪਿਛਲੇ ਡੇਢ ਹਫ਼ਤੇ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਗਲਾ ਚੈਪਟਰ ਜਿਹੜਾ ਖੁੱਲ ਰਿਹਾ ਹੈ ਉਹਦੇ ਚੋਂ ਦੇਖ ਲਓ। ਹੁਣ ਸ਼ੰਕਾ ਇਹ ਪਾਇਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਕਿਉਂ ਗੁੰਮ ਹੋ ਗਈਆਂ? ਕਿਉਂ ਨਹੀਂ ਉਹਨਾਂ ਬਾਰੇ ਦੱਸਿਆ ਜਾ ਰਿਹਾ ਉਹਨਾਂ ਵੱਲੋਂ ਜਿਹੜੇ ਦੱਸ ਸਕਦੇ ਨੇ? ਕਿਉਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸਰਦਾਰ ਇਮਾਨ ਸਿੰਘ ਮਾਨ ਤੇ ਰਾਗੀ ਬਡਾਲਾ ਸਾਹਿਬ ਕਿਉਂ ਕੋਸ਼ਿਸ਼ ਕਰ ਰਹੇ ਨੇ ਕਿ ਸੱਚ ਸਾਹਮਣੇ ਲੈ ਕੇ ਆਉਣਾ? ਉਹ ਅਥਾਰਟੀ ਕਿਉਂ ਲੁਕੋ ਰਹੀ ਹੈ? ਇਹ ਜਿਹੜਾ ਕਿਉਂ ਹੈ ਇਹ ਦੁਨੀਆ ਦੇ ਵਿੱਚ ਇੱਕ ਸ਼ੰਕਾ ਨਵਾਂ ਲੈ ਕੇ ਜਾ ਰਿਹਾ ਹੈ। ਤੁਸੀਂ ਜਾਓ ਹੁਣ ਦਰਬਾਰ ਸਾਹਿਬ ਸੁਰਖੋਂ, ਤੁਹਾਡੇ ਗੁਰੂ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਆਏ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਕਿਹਨੇ ਨਹੀਂ ਜਾਣ ਦਿੱਤਾ? ਜਿਹੜੇ ਅੱਜ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਦੱਸ ਨਹੀਂ ਰਹੇ, ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਦੇ ਵਿੱਚ ਜਾਣ ਨਹੀਂ ਦਿੱਤਾ। ਪਰ ਗੁਰੂ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਉੱਥੇ ਮੱਥਾ ਟੇਕ ਕੇ ਜਿੱਥੇ ਅੱਜ ਥੜਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਤਾਂ ਆਪਣੀ ਸੇਵਾ 'ਚ ਤੁਰ ਗਏ। ਸਿੱਖਾਂ ਨੇ ਦੇਖ ਲਿਆ ਕਿ ਗੁਰੂ ਸਾਹਿਬ ਇੱਧਰ ਜਾ ਰਹੇ ਨੇ ਤਾਂ ਉਹ ਗੁਰੂ ਦੇ ਪਿੱਛੇ ਤੁਰ ਪਏ। ਹੁਣ ਜਿਹੜੀ ਸਭ ਤੋਂ ਵੱਡੀ ਸਾਨੂੰ ਘੁੰਮਣ ਘੇਰੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਸਰੂਪ ਅੱਡ-ਅੱਡ ਤਰੀਕੇ ਦੇ ਨਾਲ ਤਿਆਰ ਕਰਕੇ ਬਣੀਆਂ ਸੰਸਥਾਵਾਂ ਦੇ ਵਿੱਚ ਭੇਜ ਦਿੱਤੇ ਗਏ ਨੇ, ਜਿਨ੍ਹਾਂ ਦੇ ਵਿੱਚ ਵਖਰੇਵੇਂ। ਮੈਂ ਪਿਛਲੇ ਦਿਨਾਂ 'ਚ ਕੁਝ ਮਿਹਨਤ ਕੀਤੀ, ਮੈਨੂੰ ਅਥਾਰਟੀ ਵਾਲੇ ਬੰਦੇ ਮਿਲੇ ਜਿਹੜੇ ਕਈ ਅਸਥਾਨਾਂ 'ਚ ਪ੍ਰਾਤਨ ਡੇਰੇ ਚਲਾ ਰਹੇ ਨੇ। ਉਹਨਾਂ ਨੇ ਮੈਨੂੰ ਉਹ ਬੀੜਾਂ ਦੇ ਦਰਸ਼ਨ ਕਰਾਏ ਜਿਨ੍ਹਾਂ ਬੀੜਾਂ ਦੇ ਵਿੱਚ ਪਿਛਲੇ 100-150 ਸਾਲ ਤੋਂ ਆਪਸ ਵਿੱਚ ਭਿੰਨਤਾ ਹੈ। ਹੁਣ ਇਹ ਗੱਲ ਅੱਜ ਦੇ ਸੰਦਰਭ ਵਿੱਚ ਜਦੋਂ ਅਸੀਂ ਦੇਖਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸਰੂਪ ਦਰਬਾਰ ਸਾਹਿਬ 'ਚ ਪ੍ਰਕਾਸ਼ ਹੈ ਕਿ ਦੁਨੀਆ ਭਰ ਦੇ ਵਿੱਚ ਉਹੀ ਸਰੂਪ ਪ੍ਰਕਾਸ਼ ਹੈ। ਇਹ ਤੁਹਾਡੀ ਅੱਜ ਲੋੜ ਆ। ਜਿਹੜਾ ਇਮਾਨ ਸਿੰਘ ਆਪਣੇ ਤਰੀਕੇ ਨਾਲ ਇਸ਼ਾਰਾ ਕਰਕੇ ਗਏ ਨੇ, ਇਹ ਸਾਡੀ ਵੱਡੀ ਲੜਾਈ ਦਾ ਅੱਜ ਸਭ ਤੋਂ ਵੱਡਾ ਕਦਮ ਹੋਊਗਾ ਕਿ ਅਸੀਂ ਇਹ ਸਪਸ਼ਟ ਕਰਨਾ ਤੇ ਸਾਰਿਆਂ ਤੋਂ ਸਪਸ਼ਟ ਕਰਾਉਣਾ। ਜਨੇਊ ਦੇ ਉੱਤੇ ਜਿਹੜੀ ਖੁਣਸ ਵਿਪਰਵਾਦ ਨੇ ਖਾਧੀ, ਉਸ ਵਿਪਰਵਾਦ ਬਾਰੇ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਪਸ਼ਟ ਕਰ ਗਏ। ਤੁਹਾਨੂੰ ਤੇ ਮੈਨੂੰ ਕਹਿ ਕੇ ਗਏ ਨੇ, ਜਬ ਇਹ ਗਹਿ ਵਿਪਰਨ ਕੀ ਰੀਤ। ਉਹ ਵਿਪਰਨ ਕੀ ਰੀਤ ਕਿਹੜੀ ਹੈ ਇਹ ਤਾਂ ਬੈਠ ਕੇ ਵਿਚਾਰੀਏ। ਮੈਂ ਨਾ ਕਰੋ ਇਨ ਕੀ ਪ੍ਰਤੀਤ, ਸਾਨੂੰ ਕਿਹਾ, ਮੈਂ ਤੁਹਾਡੀ ਪ੍ਰਤੀਤ ਨਹੀਂ ਕਰੂੰਗਾ। ਕੌਣ ਕਹਿ ਰਿਹਾ ਹੈ? ਗੁਰੂ ਗੋਬਿੰਦ ਸਿੰਘ ਜੀ, ਜਿਹੜੇ ਵਿਪਰ ਦੀ ਰੀਤ ਤੇ ਚੱਲ ਜਾਣਗੇ, ਹੋਰ ਕਿਸੇ ਰੀਤ ਦੀ ਗੱਲ ਨਹੀਂ ਕੀਤੀ। ਬਹੁਤ ਕੁਝ ਹੈ ਪਰ ਮੈਂ ਬਸ ਅਖੀਰ ਤੇ ਆ ਜਾਣਾ ਕਿਉਂਕਿ ਮੈਨੂੰ ਪਤਾ ਹੈ ਟਾਈਮ ਬਹੁਤ ਘੱਟ ਹੈ।
ਜਿਹੜਾ ਤੁਹਾਡਾ ਗੁਰੂ ਸਾਹਿਬ ਦੇ ਟਾਈਮ ਦੇ ਖਤਮ ਹੋਣ ਤੋਂ ਬਾਅਦ ਅੱਜ ਤੱਕ ਦਾ 250 ਸਾਲ ਦਾ ਅਗਲਾ ਸਫ਼ਰ ਹੈ, 300 ਸਾਲ ਦਾ, ਉਹਦੇ ਵਿੱਚ ਤੁਸੀਂ ਬਹੁਤ ਕੁਝ ਐਸਾ ਕੀਤਾ ਹੈ ਜਿਹੜਾ ਕਿ ਤੁਹਾਨੂੰ ਉਸ ਸੋਚ ਨਾਲ ਮਿਲਾ ਕੇ ਅੱਗੇ ਲੈ ਕੇ ਜਾ ਰਿਹਾ ਹੈ, ਜਿਹੜੀ ਸੋਚ ਖਾਲਸਾ ਸੋਚ ਹੈ, ਜਿਹਦੇ ਵਿੱਚ ਬਰਾਬਰਤਾ ਤੇ ਵੰਡ ਕੇ ਛਕਣ ਦੀ ਰੀਤ ਹੈ। ਪਰ ਅਗਲੇ ਦਿਨਾਂ 'ਚ ਜਿਹੜਾ ਅੱਜ ਲੜਾਈ ਚੱਲ ਰਹੀ ਹੈ, 2 ਬੰਦੇ ਫੜੇ ਗਏ ਨੇ, ਕੋਹਲੀ ਅਤੇ ਕਰਮਜੀਤ ਸਿੰਘ, ਸ਼ਾਇਦ ਉਹਨਾਂ ਦਾ ਨਾਮ ਹੈ, ਕਮਲਜੀਤ ਸਿੰਘ। ਉਹਨਾਂ ਤੋਂ ਇਹ ਪਤਾ ਲੱਗ ਗਿਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਪਿਛਲੇ 10 ਸਾਲ ਤੋਂ ਗੱਲ ਚੱਲ ਰਹੀ ਹੈ, ਉਹਨਾਂ ਚੋਂ 40 ਜਾਂ 50 ਸਰੂਪ ਇੱਕ ਉਸ ਥਾਂ ਤੇ ਪਏ ਨੇ ਜਿੱਥੇ ਉਹ ਨਹੀਂ ਹੋਣੇ ਚਾਹੀਦੇ। ਹੁਣ ਦੇਖਿਆ ਜਾਊਗਾ ਸਿੱਖਾਂ ਵੱਲੋਂ ਕਿ ਕੀ ਭਗਵੰਤ ਮਾਨ ਉਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਬਾਦਲਾਂ ਨਾਲ ਸਮਝੌਤਾ ਕਰਦਾ ਹੈ। ਇਹ ਹੁਣ ਸਾਡਾ ਕੰਮ ਹੈ। ਸਾਨੂੰ ਉਹ ਅੱਖ, ਉਹ ਧਿਆਨ ਜੋ ਅੱਜ ਤੱਕ ਰੱਖਦੇ ਆਏ ਆ, ਮੈਂ ਬੇਨਤੀ ਕਰਦਾ ਸਿਮਰਨਜੀਤ ਸਿੰਘ ਮਾਨ ਨੂੰ ਕਿ ਸਾਨੂੰ ਇੱਕ ਲਾਈਨ ਖਿੱਚ ਕੇ, ਜਿਵੇਂ ਕਿ ਪਹਿਲਾਂ ਵੀ ਖਿੱਚੀ ਹੋਈ ਹੈ, ਉਸ ਪਾਸੇ ਲੈ ਕੇ ਜਾਓ। ਸਾਡੀਆਂ ਜ਼ਿੰਦਗੀਆਂ ਪੂਰੀਆਂ ਹੋ ਚੁੱਕੀਆਂ ਨੇ ਕਿ ਅਸੀਂ ਆਪਣਾ ਖੂਨ ਦੇ ਕੇ ਸਿੱਖਾਂ ਨੂੰ ਇਹ ਪ੍ਰਗਟ ਕਰ ਦਈਏ ਕਿ ਇਹਨਾਂ ਸ਼੍ਰੋਮਣੀ ਕਮੇਟੀ ਵਾਲਿਆਂ ਦਾ ਹਿੰਦੁਸਤਾਨ ਦੀ ਸਲਤਨਤ ਨਾਲ ਮਿਲ ਕੇ ਹੁਣ ਝੂਠ ਨਹੀਂ ਚੱਲਣ ਦੇਣਾ। ਇਹ ਡਿਜ਼ਾਈਨ ਸਾਰਾ ਆਰਐਸਐਸ ਕਰਦੀ ਹੈ। ਆਰਐਸਐਸ ਅਤੇ ਉਹਦੇ ਦਲਾਲ ਸਿੱਖ ਅਖੌਤੀ ਲੀਡਰ, ਇਹਨਾਂ ਦਾ ਜਿਹੜਾ ਨੈਕਸਸ ਹੈ ਇਹ ਤੋੜਨਾ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਹ ਜਿਹੜੀਆਂ ਗੱਲਾਂ ਨੇ ਜੇ ਇੱਕੋ ਹੀ ਸਪੀਚ ਦੇ ਵਿੱਚੋਂ ਸੁਣਨੀਆਂ ਨੇ ਤਾਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਜਿਹੜੇ ਅੰਮ੍ਰਿਤਸਰ ਦੇ ਨੇ, ਉਹਨਾਂ ਨੇ ਜਿਹੜੀ 4 ਦਿਨ ਪਹਿਲਾਂ ਇੱਕ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਸਾਰਾ ਕੁਝ ਵਿਸਥਾਰ ਸਹਿਤ ਉਹਨਾਂ ਨੇ ਦੱਸਤਾ ਹੈ ਕਿ ਇਹ ਸਾਰਾ ਕੁਝ ਕਿਹਨੇ ਕੀਤਾ, ਕਿਉਂ ਕੀਤਾ, ਪਿਛਲੇ ਸਮੇਂ 'ਚ ਕੀ ਕੋਸ਼ਿਸ਼ਾਂ ਹੋਈਆਂ, ਕਿਹੜਾ ਪ੍ਰਧਾਨ ਕੀ ਸਾਨੂੰ ਕਹਿ ਕੇ ਉਸ ਗੱਲ ਤੋਂ ਮੁਕਰ ਕੇ ਤੇ ਫਿਰ ਉਸੇ ਝੂਠ ਦਾ ਪਲੰਦਾ ਆਪਣੇ ਸਿਰ ਤੇ ਬਿਠਾ ਕੇ ਅੱਗੇ ਚੱਲਦਾ ਰਿਹਾ। ਮੇਰਾ ਟਾਈਮ ਹੋ ਗਿਆ, ਮੈਨੂੰ ਹੱਥ ਲੱਗ ਗਿਆ। ਇਸ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਹੁਣ ਤੁਹਾਨੂੰ ਕੂਕਣਾ ਪਏਗਾ। ਤੁਹਾਨੂੰ ਹਰ ਚੌਕ ਚੁਰਾਹੇ 'ਚ ਇਕੱਲਿਆਂ ਖੜ ਕੇ ਕਹਿਣਾ ਪਊਗਾ ਮੈਂ ਵੀ ਕਿ ਕਿਉਂ ਹਕੂਮਤ ਸਾਡੀਆਂ ਸੰਸਥਾਵਾਂ ਖਤਮ ਕਰ ਰਹੀ ਹੈ, ਕਿਉਂ ਹਰ ਚੌਕ 'ਚ ਕੂਕਣਾ ਪਊਗਾ ਤਾਂ ਜੋ ਆ ਜਿਹੜਾ ਸਵਾਲ ਸਾਡੇ ਤੇ ਖੜਾ ਹੋ ਗਿਆ, ਇਹ ਸਵਾਲ ਜਿਹੜਾ ਹੈ ਅਸੀਂ ਆਪਣੇ ਜਿੰਦੇ ਜੀ ਸੌਣ ਕਰਕੇ ਆਪਣੇ ਬੱਚੇ ਨੂੰ ਦੇ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਦਾ। ਹੁਣ ਮੈਂ ਬੇਨਤੀ ਕਰਨ ਲੱਗਾ ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਗੁਰਜੰਟ ਸਿੰਘ ਜੀ ਕੱਟੂ ਜੋ ਪਾਰਟੀ ਦੇ ਜਨਰਲ ਸਕੱਤਰ ਨੇ ਅਤੇ ਮਾਨ ਸਾਹਿਬ ਦੇ ਨਿੱਜੀ ਸਕੱਤਰ ਨੇ, ਭਾਵੇਂ ਕਿ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਸੀ ਜੋ ਪਾਰਟੀ ਦਾ ਡੈਲੀਗੇਟ ਇਜਲਾਸ ਹੈ ਉਸ ਬਾਰੇ ਦੱਸਣ ਦੀ, ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੇਰੇ ਨਾਲੋਂ ਵਧੇਰੇ ਜਾਣਕਾਰੀ ਰੱਖਦੇ ਨੇ, ਇਸ ਬਾਰੇ ਵਧੇਰੇ ਸੰਗਤ ਨੂੰ ਦੱਸ ਸਕਣਗੇ। ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆ ਕੇ ਪਾਰਟੀ ਦੇ ਡੈਲੀਗੇਟ ਇਜਲਾਸ ਬਾਰੇ ਦੱਸਣਗੇ। ਸਰਦਾਰ ਗੁਰਜੰਟ ਸਿੰਘ ਜੀ ਕੱਟੂ। ਬਹੁਤ ਹੀ ਸਤਿਕਾਰਯੋਗ ਜਥੇਦਾਰ ਸਾਹਿਬਾਨ ਜੀ, ਸੰਗਤੀ ਰੂਪ ਦੇ ਵਿੱਚ ਗੁਰੂ ਫਤਿਹ ਪ੍ਰਵਾਨ ਕਰੋ।
ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰੋ ਠੰਡ ਮੰਨੀ ਬੈਠੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਮੈਨੂੰ ਇੱਕ ਸੂਚਨਾ ਦੇਣ ਲਈ, ਇੱਕ ਜਾਣਕਾਰੀ ਦੇਣ ਲਈ ਸਟੇਜ ਦੇ ਉੱਤੋਂ ਕਿਹਾ ਗਿਆ ਹੈ। ਉਹ ਜਾਣਕਾਰੀ ਇਹ ਹੈ ਕਿ ਜਲਦੀ ਹੀ ਆਪਾਂ ਪਾਰਟੀ ਦਾ ਜਨਰਲ ਇਜਲਾਸ ਬੁਲਾਉਣਾ ਹੈ। ਉਸ ਦੀ ਤਰੀਕ ਜਲਦੀ ਹੀ ਤੈਅ ਹੋ ਜਾਵੇਗੀ ਤੇ ਉਸ ਤੋਂ ਪਹਿਲਾਂ ਆਪਾਂ 12 ਫਰਵਰੀ ਨੂੰ ਸਿੱਖ ਕੌਮ ਦੇ ਉਹ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਦੀ ਖੁਸ਼ੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਕੱਠੇ ਹੋਣਾ ਹੈ। ਉਸ ਤੋਂ ਬਾਅਦ ਆਪਾਂ ਜਨਰਲ ਇਜਲਾਸ ਕਰਨਾ ਹੈ। ਉਸ ਇਜਲਾਸ ਦੇ ਵਿੱਚ ਡੈਲੀਗੇਟ ਮੈਂਬਰ ਬਣਾਏ ਜਾਣੇ ਨੇ। ਆ ਮੇਰੇ ਕੋਲ ਜਿਹੜੇ ਡੈਲੀਗੇਟ ਮੈਂਬਰ ਬਣਨੇ ਨੇ ਉਹ ਇਸ ਤਰ੍ਹਾਂ ਆ ਲਿਸਟ ਹੈ। ਆਪਾਂ ਸਾਰਿਆਂ ਨੇ ਆਪਣੀ ਮੈਂਬਰਸ਼ਿਪ ਲੈਣੀ ਹੈ। ਜਿਹੜੇ ਵੀ ਜ਼ਿਲ੍ਹਾ ਪ੍ਰਧਾਨ ਪਾਰਟੀ ਦੇ ਸੀਨੀਅਰ ਆਗੂ ਮੰਚ ਤੇ ਬਿਰਾਜਮਾਨ ਨੇ, ਪੰਡਾਲ ਵਿੱਚ ਨੇ, ਹਰ ਇੱਕ ਵੱਡਾ ਛੋਟਾ ਆਗੂ, ਸਾਰਿਆਂ ਨੂੰ ਬੇਨਤੀ ਹੈ ਕਿ 15 ਦਿਨਾਂ ਦੇ ਵਿੱਚ ਇਹ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ ਜੀ। ਡੈਲੀਗੇਟ ਬਣਨ ਦੀ ਕਿਰਪਾਲਤਾ ਕਰੋ ਜੀ, ਤਾਂ ਜੋ ਕਿ ਆਪਾਂ ਇਜਲਾਸ ਨੂੰ ਸਹੀ ਸਮੇਂ ਤੇ ਲਾਗੂ ਕਰ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕੱਟੂ ਸਾਹਿਬ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਸੁਪਰ ਸਾਹਿਬ ਇੰਚਾਰਜ ਹਲਕਾ ਜੀਰਾ 1 ਬੱਸ ਅਤੇ 3 ਗੱਡੀਆਂ ਦੇ ਨਾਲ ਹਾਜ਼ਰੀ ਲਵਾ ਰਹੇ ਨੇ। ਧੰਨਵਾਦ। ਕੈਪਟਨ ਬਖਸ਼ੀਸ਼ ਸਿੰਘ ਜੀ, ਬਲਵਿੰਦਰ ਸਿੰਘ ਜੀ ਬੂੜੇਵਾਲਾ, ਜਸਵੰਤ ਸਿੰਘ ਗਾਦੀ ਵਾਲਾ, ਕੁਲਵੰਤ ਸਿੰਘ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਕਮਲਜੀਤ ਸਿੰਘ, ਗੁਰਮੇਲ ਸਿੰਘ, ਬਹੁਤ ਬਹੁਤ ਧੰਨਵਾਦ। ਪਵਨਪ੍ਰੀਤ ਸਿੰਘ ਸਰਪੰਚ, ਧਰਮ ਸਿੰਘ ਕਲੌੜ ਮੈਂਬਰ PAC, ਸੰਗਾਰਾ ਸਿੰਘ ਬਡਲਾ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਧੰਨਵਾਦ। ਬਲਦੇਵ ਸਿੰਘ ਜੀ ਵੜਿੰਗ ਸਾਹਿਬ। ਅਸੀਂ ਧੰਨਵਾਦੀ ਹਾਂ ਕਾਲਾ ਬੁਲਾ ਸਾਹਿਬ ਦਾ, ਉਹ ਆਪਣੇ ਜਥੇ ਸਮੇਤ ਆਏ ਨੇ। ਮਾਫੀ ਮੰਗਦੇ ਹਾਂ ਕਸ਼ਮੀਰੀ ਜੀ ਤੋਂ, ਉਹ ਵੀ ਪਟਿਆਲੇ ਤੋਂ ਚੱਲ ਕੇ ਆਏ ਸੀ, ਸਮਾਂ ਨਹੀਂ ਦੇ ਸਕੇ, ਮਾਫੀ ਹੈ। ਹੁਣ ਮੈਂ ਬੇਨਤੀ ਕਰਦਾ ਸਾਹਿਬ ਪਰਮਜੀਤ ਸਿੰਘ ਜੀ ਮੰਨ, ਜੋ ਦਲ ਖਾਲਸਾ ਦੇ ਪ੍ਰਧਾਨ ਨੇ, ਨੌਜਵਾਨ ਆਗੂ ਨੇ, ਉਹ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਮੰਡ ਸਾਹਿਬ ਬੋਲੇ ਸੋ ਨਿਹਾਲ। ਸ਼੍ਰੀ ਮੁਕਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਇਕੱਤਰ ਹੋਈ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿੱਚੋਂ ਕਈ ਬੁਲਾਰਿਆਂ ਨੇ ਸੰਕੇਤਕ ਰੂਪ ਦੇ ਵਿੱਚ ਜਿਹੜੀਆਂ ਦੂਸਰੀਆਂ ਕਾਨਫਰੰਸਿਸ ਚੱਲਦੀਆਂ ਪਈਆਂ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਆ। ਉਹਨਾਂ ਦੇ ਬਾਰੇ ਮੈਂ 2 ਮਿੰਟ ਦੇ ਵਿੱਚ ਹੀ ਗੱਲ ਆਪਣੀ ਨਿਬੇੜਾਂ। ਪਹਿਲੀ ਗੱਲ ਇਹ ਹੋਈ ਆ ਇਕੱਠ ਨੂੰ ਲੈ ਕੇ ਵੀ ਭਾਈ ਉਹਨਾਂ ਕਾਨਫਰੰਸਾਂ ਦੇ ਵਿੱਚ ਸਾਡੇ ਲੋਕਾਂ ਦਾ ਇਕੱਠ ਬੜਾ ਹੁੰਦਾ। ਖਾਸ ਤੌਰ ਦੇ ਉੱਤੇ ਮੌਜੂਦਾ ਸਮੇਂ ਦੀ ਸਰਕਾਰ ਦੀ ਗੱਲ ਆ, ਆਮ ਆਦਮੀ ਪਾਰਟੀ ਦੀ ਆ। 1600 ਜਿਵੇਂ ਬੱਸਾਂ ਤੇ ਵੀ ਲਾਈਆਂ ਨੇ, ਉਹਨਾਂ ਨੇ ਲੈ ਕੇ ਆਉਣਾ, ਸਰਕਾਰੀ ਇਕੱਠ ਆ। ਉਹਦੇ 'ਚ ਗੱਲ ਸਿਰਫ ਇੰਨੀ ਆ, ਸਿੱਕੇ ਦੀ ਗੱਲ, ਰਾਜ ਦੀ ਗੱਲ ਆ। ਅਗਲਿਆਂ ਕੋਲ ਤਾਕਤ ਆ। ਜਿੰਨੀਆਂ ਬੱਸਾਂ ਗਈਆਂ ਤੇ ਜੇ ਉਸ ਹਿਸਾਬ ਨਾਲ ਗਿਣਤੀ ਕੀਤੀ ਜਾਵੇ, ਉਦੋਂ ਬਾਅਦ ਤੇ ਇਹਨਾਂ ਦੇ ਮੁਲਾਜ਼ਮ ਆ, ਤੇ ਜੇ ਵਿਚਾਰੇ ਉਦਾਂ ਹੀ ਮਾੜਾ ਜਿਹਾ ਦਬਕਾ ਜਾਂ ਨੋਟਿਸ ਕੱਢ ਦੇਣ ਵੀ ਆਉਣਾ ਜ਼ਰੂਰੀ ਆ, ਤੇ ਮੇਰੇ ਵਰਗੇ ਨੌਕਰੀਆਂ ਬਚਾਉਣ ਲਈ ਭੱਜੇ ਆਉਂਦੇ, ਤੇ ਇਹੋ ਜਿਹਾ ਇਕੱਠ। ਨਹੀਂ ਤੇ ਜਦੋਂ ਨਹੀਂ ਤਾਕਤ ਹੈਗੀ ਤੇ ਭਗਵੰਤ ਮਾਨ ਸਾਹਿਬ ਵੀ ਕਿਸੇ ਦੀ ਸਕੂਟਰੀ ਦੇ ਮਗਰ ਬਹਿ ਕੇ ਜਾਂਦੇ ਸੀ, ਲੋਕਾਂ ਨੂੰ ਪਤਾ ਹੀ ਹੋਣਾ। ਉਦੋਂ ਇੰਨਾ ਕੀ ਉਹ ਤਾਕਤ ਦਾ ਇੱਕ ਨਸ਼ਾ, ਇੱਕ ਡਰ ਆ, ਜਿਹਦੇ ਵਿੱਚੋਂ ਮੇਰੇ ਵਰਗੇ ਅੱਗੇ ਕੁਰਸੀਆਂ ਤੇ ਬੈਠੇ ਉਦਾਂ ਹੀ ਵਾਹ-ਵਾਹੀ ਕੱਟੀ ਤੁਰੀ ਆਉਂਦੇ, ਤੇ ਬਾਅਦ ਚ ਮਗਰੋਂ ਪੁੱਛਿਆ ਹੋਵੇ ਤੇ ਕਿੰਨੇ ਲਿਆਏ, ਤੇ ਹਿੰਦੀ ਚ ਕਈ ਬੋਲਦੇ ਹੁੰਦੇ ਵੀ ਹਮ ਤਾਂ ਉਸਕੇ ਸਾਥ ਆਏ ਤੇ ਉਸਕੇ ਸਾਥ ਆਏ। ਸੋ ਇਹ ਇਕੱਠ ਤੇ ਉਦਾਂ ਦੇ ਨੇ। ਦੂਜਿਆਂ ਬਾਰੇ ਜਿਹੜੀ ਗੱਲ ਹੋਈ ਹੋਏ ਆ, ਮੈਨੂੰ ਇੱਕ ਵਾਰੀ ਗੱਲ ਯਾਦ ਆਈ, ਘੁਮਾਨ ਸਾਹਿਬ ਬਣਾ ਗੱਲ ਸੁਣਾਈ, ਉਹ ਚ ਵਜਨ ਬੜਾ ਆਂਦੇ। ਜਦੋਂ ਅਸੀਂ ਨਵੀਂ ਦੁਬਾਰਾ ਪੋਲੀਟੀਕਲ ਮੂਵਮੈਂਟ ਸ਼ੁਰੂ ਕੀਤੀ 1998, 99, 2000 ਦੀ ਅੜਗੇੜ ਦੀ ਗੱਲ ਆ ਵੀ ਲੋਕਾਂ ਦੇ ਵਿੱਚ ਖਾਲਿਸਤਾਨ ਦਾ ਪ੍ਰਚਾਰ ਕਰਨਾ ਤੇ ਦੂਰ ਦੀ ਗੱਲ, ਲੋਕਾਂ ਦੇ ਵਿੱਚ ਖਾਲਿਸਤਾਨ ਦਾ ਜਾ ਕੇ ਕੰਨ 'ਚ ਨਾ ਬੋਲੀਏ ਤੇ ਲੱਤਾਂ ਕੰਬਣ ਲੱਗ ਪੈਂਦੀਆਂ ਕਈਆਂ ਦੀ। ਸੰਤਾਂ ਦਾ ਨਾਂ ਲਈਏ ਤੇ ਲੋਕ ਜਿਹੜੇ ਆ ਉਹ ਡਰਦੇ ਘਰਾਂ 'ਚ ਵੜ ਜਾਂਦੇ ਸੀ। ਇਦਾਂ ਦਾ ਸਰਕਾਰ ਨੇ ਉਦੋਂ ਮਾਹੌਲ ਬਣਾਇਆ ਤੇ ਆਂਦੇ ਅਸੀਂ ਨਾ ਅੰਮ੍ਰਿਤਸਰ ਇੱਕ ਪ੍ਰੋਗਰਾਮ ਰੱਖ ਲਿਆ
ਤੇ ਪੰਡਾਲ ਲਾ ਲਿਆ ਵੀ ਅਸੀਂ ਉੱਥੇ ਆਪਣੀ ਆਜ਼ਾਦੀ ਦੀ ਗੱਲ ਕਰਨੀ। ਹੁਣ ਨਵੀਂ ਦੋਰੇ ਗੱਲ ਲੱਗੇ ਤਾਂ ਉਹਨਾਂ ਲੋਕ ਘਰਾਂ ਚੋਂ ਨਿਕਲਣ ਨੂੰ ਤਿਆਰ ਨਹੀਂ ਹਜੇ, ਡਰਦੇ ਹੀ ਵਿਚਾਰੇ। ਆਂਦੇ ਅਸੀਂ ਸਾਊਂਡ ਵਾਲੇ ਹੋ ਗਏ, ਸਟੇਜ ਲਾਉਣ ਵਾਲੇ ਹੋ ਗਏ, ਆਪ ਅਸੀਂ ਇਕੱਠੇ ਕੁੱਠੇ ਹੋ ਗਏ ਤੇ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ 50 ਤੇ 60 ਜਾਣੇ ਇੰਨੇ ਕਹੀ ਬੰਦੇ ਇਕੱਠੇ ਹੋਏ। ਉਹਨਾਂ ਨੂੰ ਇੱਕ ਪੱਤਰਕਾਰ ਨੇ ਗੱਲ ਦੱਸੀ। ਆਂਦੇ ਸਾਈਡ ਤੇ 2 ਪੱਤਰਕਾਰ ਖਲੋਤੇ ਸੀ, ਉਹਨਾਂ ਨੇ ਬਾਅਦ ਚ ਉਹਨਾਂ ਨੂੰ ਗੱਲ ਦੱਸੀ ਵੀ ਆਹ ਗੱਲ ਹੋਈ। ਆਂਦੇ ਗੱਲ ਏਦਾਂ ਸੀ ਵੀ ਸਾਈਡ ਤੇ 2 ਪੱਤਰਕਾਰ ਖਲੋਤੇ ਸੀ, ਉਹਨਾਂ ਦੇ ਵਿੱਚੋਂ ਇੱਕ ਸਿੱਖ ਸੀ ਤੇ ਇੱਕ ਪਿੱਛੋਂ RSS ਦੀ ਥੋੜੀ ਜੀ ਸਾਂਝ ਗਾਂਠ ਰੱਖਣ ਵਾਲਾ ਸੀ ਜਾਂ ਉਹਨਾਂ ਦਾ ਥੋੜਾ ਪ੍ਰੇਮ ਪਿਆਰ ਵਾਲਾ ਸੀ। ਆਂਦੇ ਜਦੋਂ ਇਕੱਠੇ ਹੋਏ ਤੇ ਸਿੱਖ ਭਰਾ ਨੇ ਸਾਡੇ ਨੇ ਦੂਸਰੇ ਨੂੰ ਉਦਾਂ ਹੀ ਟਣਕਾਉਣ ਵਾਸਤੇ ਪੁੱਛ ਲਿਆ। ਆਂਦਾ ਵੀ ਯਾਰ ਵੇ ਗੱਲਾਂ ਵੇ, ਆਂਦਾ ਖੜੀਆਂ ਤੇ ਬੰਦੇ ਤੁਹਾਡੇ 50। ਹੁਣ ਲਾਗੋਂ ਜਿਹੜਾ ਦੂਸਰਾ ਹਿੰਦੂ ਪੱਤਰਕਾਰ ਸੀ ਜਾਂ RSS ਨਾਲ ਦਾ, ਉਹਨੇ ਇੱਕ ਗੱਲ ਕਹੀ ਉਹ ਬੜੀ ਕਮਾਲ ਦੀ। ਕਹਿੰਦਾ ਗੱਲ ਇਹ ਨਹੀਂ ਕਿ ਵੀ ਇਹ ਬੰਦੇ 50 ਨੇ, ਆਂਦਾ ਥੱਲੇ ਨਾ ਵੇਖ, ਸਟੇਜ ਤੇ ਵੇਖ, ਆਂਦਾ ਗੱਲ ਕਿਹੜੀ ਕਰਦੇ ਫਿਰ। ਤੇ ਆਂਦਾ ਜਿਹੜੀ ਇਹ ਗੱਲ ਕਰਦੇ ਜਿੱਦਣ ਇਹ ਲੋਕਾਂ ਨੇ ਸੁਣ ਲਈ ਉਦਣ ਵੇਖੀ ਕੀ ਹਾਲ ਬਣ। ਗੱਲ ਇਹ ਨਹੀਂ ਵੀ ਥੱਲੇ ਦੁਨੀਆ ਕਿੰਨੀ, ਗੱਲ ਇਹ ਆ ਵੀ ਸਟੇਜ ਤੋਂ ਆਗੂ ਗੱਲ ਕੀ ਕਰਦਾ, ਉਹਦਾ ਵਜਨ ਕੀ ਆ। ਤੇ ਇੱਥੇ ਜਿਹੜੀ ਗੱਲ ਹੁੰਦੀ ਉਹ ਤੁਹਾਡੇ ਸਾਹਮਣੇ ਆ ਤੇ ਦੂਜੇ ਪਾਸੇ ਤੇ ਸਾਡੇ ਆਗੂ ਸੁੱਖ ਨਾਲ 12 5 48 ਤੇ 10 5 25 ਵਾਲੇ ਆ ਕਰਨਾ ਸੀਗੀ। ਸੋ ਉੱਥੇ ਤੇ ਭਾਵੇਂ ਜਿੰਨਾ ਮਰਜ਼ੀ ਕੱਟ ਕਰੀ ਫਿਰੋ, ਜਿਹਨੇ ਪੜਾਉਣਾ ਹੀ ਪੜਾ 12 5 48 ਤੇ ਦੂਜੇ ਨੇ ਪਲੱਸ ਮਾਈਨਸ ਕਰਕੇ 10 ਤੇ 5 25 ਕਹਿਣੇ ਆ, ਉਹਨਾਂ ਤੋਂ ਤੁਸੀਂ ਅੱਗੇ ਕੀ ਆਸ ਕਰ ਲੈਣਾ। ਸੋ ਉਹਨਾਂ ਇਕੱਠਾਂ ਬਾਰੇ ਤੇ ਮੇਰੀ ਸਿਰਫ ਗੱਲ ਇੰਨੀ ਕਿ ਭਾਈ ਉਹਨਾਂ ਵੱਲ ਵੇਖ ਕੇ ਅੱਜ ਨਾ ਸੋਚਿਆ ਕਰੋ ਦੁਨੀਆ ਬੜੀ ਮਗਰ। ਬਾਬਾ ਕਬੀਰ ਕਹਿੰਦਾ ਜਹ ਮਾਰਗ ਪੰਡਤ ਕੇ ਪਾਸ਼ੇ ਪਰੀ ਵੀ ਬਥੇਰੇ ਆਂਦਾ ਜਦੋਂ ਨੂੰ ਪੰਡਤ ਪਖੰਡੀ ਤੁਰਿਆ ਦਾ ਮਗਰ ਲੋਕਾਂ ਵੀ ਰੰਗਤੀਆਂ। ਇੱਕ ਔਖਾ ਘਾਟੀ ਆਂਦਾ, ਇੱਕ ਔਖਾ ਰਾਹ ਆ ਅਕਾਲ ਪੁਰਖ ਵਾਹਿਗੁਰੂ ਨੂੰ ਸੱਚ ਚੱਲ ਨੂੰ ਜਾਣ ਦਾ। ਬਾਬਾ ਕਬੀਰ ਆਂਦਾ ਉੱਤੇ ਕੱਲਾ ਤੁਰਿਆ ਜਾਂਦਾ, ਇੱਕ ਔਖਾ ਘਾਟੀ ਰਾਮ ਕੀਤਾ ਚੜ ਰਹੇ ਹੋ। ਸੋ ਇਹ ਸਾਡੇ ਗੁਰੂ ਦਾ ਫਰਮਾਨ ਹੈ। ਐਵੇਂ ਸੋਚਿਆ ਨਾ ਕਰੋ ਜੀ ਇੰਨੇ ਉਹਨੇ, ਹਾਂ ਆਪਣੇ ਮਨ 'ਚ ਦ੍ਰਿੜ ਇਰਾਦਾ ਜ਼ਰੂਰ ਕਰੋ ਵੀ ਜਿੰਨੇ ਅਸੀਂ ਅੱਜ ਆਉਂਦੇ ਸਾਲਾਂ ਨੂੰ ਇਹ ਤੋਂ ਦੁੱਗਣੇ ਤਿਗਣੇ ਚੁਗਣੇ ਪੰਜਵੇਂ ਕਰਨੇ ਨੇ, ਕਿਉਂਕਿ ਲੋਕ ਸ਼ਕਤੀ ਦੇ ਵਿੱਚ ਇੱਕ ਤਾਕਤ ਹੁੰਦੀ ਆ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਜਿੱਧਰ ਕੱਲੇ ਲੋਕ ਹੋ ਗਏ ਤੇ ਜੇ ਗੱਲਾਂ ਚੱਜਦੀਆਂ ਨਹੀਂ, ਅਮਲ ਚੱਜਦਾ ਨਹੀਂ ਤੇ ਪੱਲੇ ਉਧਰੋਂ ਵੀ ਕੁਝ ਨਹੀਂ ਪੈਣਾ। ਸੋ ਇੱਥੇ ਗਿਣਤੀਆਂ ਦੀ ਗੱਲ ਉਹਨਾਂ ਨੂੰ ਕੋਈ ਯਾਦ ਨਹੀਂ ਰੱਖਦਾ ਵੀ ਦੂਸਰੇ ਪਾਸੇ ਕਿੰਨੇ ਲੱਖ ਦੇ ਨਾਲ ਲੜੇ। ਜੇ ਅੱਜ ਬੈਠੇ ਆ ਤੇ 40 ਨੂੰ ਯਾਦ ਕਰਨ ਲਈ ਬੈਠੇ ਆ। ਸੋ ਗੱਲ ਕੱਲ ਨੂੰ ਇਤਿਹਾਸ ਨੇ ਇਹ ਨਹੀਂ ਕਹਿਣੀ ਵੀ ਫਲਾਨਾ 1600 ਬੱਸਾਂ ਦੇ ਵਿੱਚ ਆਇਆ ਸੀ, ਫਲਾਨਾ ਇਹਨੇ ਚ ਆਇਆ ਸੀ। ਗੱਲ ਕੱਲ ਨੂੰ ਇਸ ਇਤਿਹਾਸ ਨੇ ਯਾਦ ਰੱਖਣੀ ਆ ਵੀ ਕਿਹੜੀ ਸਟੇਜ ਤੋਂ ਕਿਹੜੇ ਬੰਦੇ ਨੇ ਕਿਹੜੀ ਗੱਲ ਕਹੀ ਸੀ। ਤੇ ਇਹ ਸਟੇਜ ਸਾਨੂੰ ਹਿੰਦੁਸਤਾਨ ਦੀ ਗੁਲਾਮੀ ਦੇ ਜੂੜੇ ਚੋਂ ਬਾਹਰ ਕੱਢਣ ਵਾਲੀ ਆ, ਖਾਲਿਸਤਾਨ ਦੀ ਗੱਲ ਕਰਨ ਵਾਲੀ ਆ ਤੇ ਇਹ ਮਾਣ ਵਾਲੀ ਗੱਲ। ਸੋ ਇਹਦੇ ਉੱਤੇ ਅਸੀਂ ਪਹਿਰਾ ਦਿੰਦੇ ਰਹਿਣਾ। ਅਗਲੀ ਗੱਲ ਮੈਂ 2-4 ਮਿੰਟ ਲੈ ਲਾਂ ਆਪਣੇ। ਸੋ ਤੁਹਾਡੇ ਤੋਂ ਮੈਂ ਮਾਫੀ ਮੰਗਦਾ, ਮੈਨੂੰ ਪਤਾ ਹੈ ਮਜਬੂਰੀ ਹੁੰਦੀ ਹੈ ਸਕੱਤਰ ਸਾਹਿਬ ਦੀ ਸਟੇਜ ਦੀ, ਮੇਰੇ ਤੋਂ ਬਾਅਦ ਮਾਨ ਸਾਹਿਬ ਨੇ ਬੋਲਣਾ, ਪਰ ਮੈਂ ਮਾਫੀ ਮੰਗ ਕੇ ਆਪਣੀ ਗੱਲ ਪੂਰੀ ਕਰਨ ਲੱਗਾ। ਅਸੀਂ ਬੈਠੇ ਆ ਵੀ ਟੁੱਟੀ ਗੰਢੀ, ਇੱਥੇ ਗੁਰੂ ਮਹਾਰਾਜ ਤੋਂ ਜਿਹੜੇ ਟੁੱਟ ਕੇ ਆਏ, ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਆਏ, ਬਦਾਵਾ ਲਿਖ ਕੇ ਗੁਰੂ ਮਹਾਰਾਜ ਤੋਂ ਟੁੱਟ ਕੇ ਆਏ ਤੇ ਇੱਥੇ ਗੁਰੂ ਮਹਾਰਾਜ ਨੇ ਗੰਢ ਲੈਣਾ। ਹੁਣ ਗੰਢੇ ਕਦੋਂ? ਜਦੋਂ ਫੇਰ ਦੁਬਾਰਾ ਗੁਰੂ ਦੇ ਕੋਲ ਪਹੁੰਚੇ। ਸਾਨੂੰ ਵੀ ਇੱਥੋਂ ਇਹ ਗੱਲ ਸਬਕ ਸਿੱਖ ਕੇ ਜਾਣਾ ਚਾਹੀਦਾ ਵੀ ਜਿਹੜੇ ਅਸੀਂ ਵੀ ਟੁੱਟੇ ਫਿਰਦੇ ਆ, ਇੱਕ ਤੇ ਗੁਰੂ ਨਾਲੋਂ ਉਹ ਤੇ ਜੁੜਨਾ ਹੀ ਜੁੜਨਾ, ਦੂਸਰੇ ਇੱਕ ਹੋਰ ਟੁੱਟੇ ਹੋਏ ਆ ਵੀ ਜੁੜੇ ਗੁਰੂ ਦੇ ਇੱਕ ਦੇ ਨਾਲ ਆ। ਅੱਗੇ ਅਸੀਂ 5-7-10 ਥਾਵਾਂ ਤੇ ਟੁੱਟੇ ਆ। ਅਸੀਂ ਭਾਈ ਗੁਰੂ ਨਾਲ ਵੀ ਜੋੜ ਕੇ ਰੱਖਣੀ ਤੇ ਅਸੀਂ ਆਪਸ 'ਚ ਇੱਕ ਦੂਸਰੇ ਨੇ ਭਰਾਵਾਂ ਨਾਲ ਵੀ ਜੋੜ ਕੇ ਰੱਖਣੀ। ਸੋ ਇੱਥੋਂ ਸਟੇਜ ਦੇ ਉੱਤੋਂ ਮੈਂ ਇੰਨਾ ਜ਼ਰੂਰ ਤੁਹਾਨੂੰ ਬੇਨਤੀ ਅਪੀਲ ਕਰਦਾ ਆ ਵੀ ਜਿਵੇਂ ਭਰਾਵਾਂ ਰੂਪੀ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੱਕ ਦੂਸਰੇ ਨਾਲ ਜੋੜ ਕੇ ਰੱਖੀ ਆ, ਜਿਹੜੀਆਂ ਦੂਸਰੀਆਂ ਧਿਰਾਂ ਸਾਡੀਆਂ ਅੱਜ ਟੁੱਟੀਆਂ ਨੇ, ਕਾਰਨ ਕੋਈ ਵੀ ਹੋਵੇ, ਅਸੀਂ ਆਪਣਾ ਫਰਜ਼ ਨਿਭਾਉਂਦੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਅਸੀਂ ਨਾਲ ਜੋੜੀਏ ਤਾਂ ਕਿ ਸਾਡੀ ਆਪਸ ਵੀ ਜੁੜ ਸਕੇ ਤੇ ਬਹੁਤ ਜਲਦ ਇਕੱਠੇ ਹੋ ਕੇ ਕੋਈ ਸਾਂਝਾ ਪੰਥਕ ਪ੍ਰੋਗਰਾਮ ਕੌਮ ਦੇ ਅੱਗੇ ਰੱਖਿਆ ਜਾਵੇ, ਜਿਹਦੇ ਵਿੱਚੋਂ ਲਾਰੇ ਨਹੀਂ, ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਅੱਗੇ ਜਾਵੇ। ਉਹ 2-4 ਦਿਨ ਦੇ ਵਿੱਚ ਐਲਾਨ ਹੋਏਗਾ ਤੇ ਕੌਮ ਦੇ ਸਾਹਮਣੇ ਰੱਖ ਦਿੱਤਾ ਜਾਏਗਾ। ਸੋ ਦੂਸਰਾ ਪ੍ਰਣ ਸਾਡਾ ਇੱਥੋਂ ਇਹ ਆ। ਤੀਸਰੀ ਬੇਨਤੀ ਮੈਂ ਕਰਕੇ ਮਾਫੀ ਮੰਗ ਲਾਂ। ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਅਸੀਂ ਮੰਨ ਲਿਆ ਵੀ ਬਦਾਵਾ ਦੇ ਕੇ ਗਏ ਤੇ ਵਾਕਿਆ ਲਿਖ ਕੇ ਵੀ ਦੇ ਕੇ ਗਏ। ਹੁਣ ਕਿਲੇ ਨੂੰ ਥੋੜਾ ਵੱਡਾ ਕਰਕੇ ਸੋਚੀਏ। ਉਦੋਂ ਸਿੱਖ ਉਸ ਕਿਲੇ 'ਚ ਬਹਿ ਕੇ ਲੜ ਰਹੇ ਸੀ ਆਪਣੇ ਆਪ ਨੂੰ, ਆਪਣੀ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਲਈ।
ਇਹ ਪੰਜਾਬ ਸਾਡੀ ਸਿੱਖੀ ਦਾ ਕਿਲਾ ਆ। ਹੁਣ ਇਸ ਕਿਲੇ ਨੂੰ ਅਸੀਂ ਛੱਡਿਆ, ਮੰਨਣਾ ਪਊਗਾ। ਸਾਡੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ, ਕਈ ਉਹ ਨੇ ਜਿਨ੍ਹਾਂ ਨੇ ਕਿਸੇ ਕਾਰਨ ਮਜਬੂਰੀ ਵਸ ਛੱਡਣਾ ਪਿਆ, ਕਈ ਉਹ ਨੇ ਜਿਨ੍ਹਾਂ ਨੇ ਸਿਰਫ ਇਸ ਕਰਕੇ ਛੱਡਿਆ ਵੀ ਇਸ ਕਿਲੇ ਦੇ ਵਿੱਚ ਸਾਡਾ ਦਮ ਘੁੱਟਣ ਲੱਗ ਪਿਆ। ਜੇ ਅਸੀਂ ਕਹਿਣ ਲੱਗ ਪਏ ਜੀ ਇੱਥੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ, ਇੱਥੇ ਸਾਨੂੰ ਆਹ ਨਹੀਂ ਮਿਲਿਆ, ਇੱਥੇ ਸਾਨੂੰ ਉਹ ਨਹੀਂ ਮਿਲਿਆ, ਇਸ ਕਰਕੇ ਚੜੋ ਜਹਾਜ਼ ਤੇ ਚਲੋ ਜੀ ਕੈਨੇਡਾ ਅਮਰੀਕਾ, ਇਹ ਉਸੇ ਕਿਲੇ ਤੋਂ ਛੱਡਣ ਵਾਲਾ ਕੰਮ ਹੀ ਆ ਇੱਕ ਹਿਸਾਬ ਨਾਲ। ਵੀ ਜਦੋਂ ਲੱਗਿਆ ਵੀ ਉੱਥੇ ਵੀ ਰੋਟੀ ਮੁੱਕ ਗਈ ਆ, ਅੰਨ ਪਾਣੀ ਨਹੀਂ ਪੱਕਦਾ, ਪਾਣੀ ਦੀ ਸਪਲਾਈ ਮੁੱਕ ਗਈ, ਤੇ ਮਾਨ ਸਿੰਘ ਹੁਣਾਂ ਲਿਖਿਆ ਬਦਾਵਾ ਵੀ ਭਾਈ ਸਾਡੇ ਕੋਲ ਨੇ ਇੱਕ ਕਿਲਾ ਚੱਲਿਆ ਜਾਂਦਾ, ਅਸੀਂ ਤੇ ਚੱਲੇ। ਪਰ ਉਹਨਾਂ ਤੋਂ ਸਿੱਖ ਕੇ ਸਾਡੇ ਅੱਜ ਦੇ ਕਿਲਾ ਛੱਡੇ ਲੋਕਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਆ। ਭਾਵੇਂ ਤੁਸੀਂ ਹਥਿਆਰਬੰਦ ਮੁਲਕ ਅਮਰੀਕਾ 'ਚ ਚੱਲ ਜਾਓ, ਤੇ ਭਾਵੇਂ ਜਿਹੜੇ ਬੜੇ ਅਸੀਂ ਦੁਨੀਆ ਦਾ ਕਹਿੰਦੇ ਸ਼ਾਂਤੀ ਜੀ ਵਾਲਾ ਮੁਲਕ ਨਿਊਜ਼ੀਲੈਂਡ ਚੱਲ ਜਾਓ, ਭਰਾਵੋ ਆਪਣੇ ਕਿਲੇ ਤੋਂ ਬਾਹਰ ਤੁਹਾਡੇ ਖਾਲੀ ਗੱਡਿਆਂ ਨੂੰ ਲੁੱਟਣ ਵਾਲੇ ਧਾਹਾਂ ਲਾ ਕੇ ਬੈਠੇ ਨੇ। ਸੋ ਇਹ ਆਸ ਨਾ ਰੱਖਿਓ ਐਵੇਂ ਵੀ ਅਸੀਂ ਦੁਨੀਆ ਦੇ ਪਤਾ ਨਹੀਂ ਕਿਹੜੇ ਕੋਨੇ 'ਚ ਚੱਲ ਜਾਾਂਗੇ ਤੇ ਸੇਫ ਆ। ਜਿੱਦਣ ਅਗਲਿਆਂ ਦਾ ਜ਼ੋਰ ਚੱਲਿਆ, ਅਗਲੇ ਤੁਹਾਡੇ ਸਾਹਮਣੇ ਖੜ ਜਾਣਗੇ, ਤੁਹਾਨੂੰ ਇਹ ਕਹਿਣਗੇ ਵੀ ਇਹ ਤੁਹਾਡਾ ਕਿਲਾ ਨਹੀਂ ਗਾ, ਇੱਥੋਂ ਬਾਹਰ ਨਿਕਲੋ। ਸਾਨੂੰ ਉਹਦੇ ਲਈ ਤਾਕਤਵਰ ਹੋਣਾ ਪੈਣਾ। ਔਰ ਇੰਡੀਆ ਉਹਦੇ ਵਿੱਚ ਬਹੁਤ ਸ਼ੈਤਾਨੀ ਖੇਡਦਾ। ਉਹੀ ਇੰਡੀਆ ਨਿਊਜ਼ੀਲੈਂਡ ਦੇ ਵਿੱਚ 2 ਘਟਨਾਵਾਂ ਵਾਪਰੀਆਂ ਸਾਡੇ ਨਗਰ ਕੀਰਤਨ ਦੇ ਨਾਲ, ਉਹਦੇ ਵਿੱਚ ਇੰਡੀਆ ਦਾ ਰੋਲ ਕੀ ਆ? ਉਹਨੂੰ ਇੰਡੀਆ 'ਚੋਂ ਸਿੱਧਾ ਬਰੀ ਨਹੀਂ ਹੁੰਦਾ। ਇੰਡੀਆ ਬੜੀ ਸ਼ੈਤਾਨੀ ਦੇ ਨਾਲ ਥਾਂ ਥਾਂ ਤੇ ਇਹ ਗੱਲਾਂ ਨੂੰ ਜਾਣਦਾ ਆ ਵੀ ਮੈਂ ਕਿੱਥੋਂ ਕਿੰਨੀ ਕੁ ਚੁੰਡੀ ਵੱਢਣੀ ਆ ਤੇ ਸਿੱਖਾਂ ਨੂੰ ਤਕਲੀਫ ਹੋਊਗੀ। ਉਹ ਬੰਦਾ ਜਿਹੜਾ ਬ੍ਰਾਇਨ ਤਮਾਕੀ ਨਾਮ ਦਾ, ਜਿਹਦੀ ਅੱਗੇ ਸੰਸਥਾ ਦੇ 10 ਬੰਦੇ ਆ ਕੇ ਮੂੰਹ ਮਾਝਾ ਹਟ ਕੇ ਚੱਲ ਜਾਂਦੇ ਆ, ਉਹਦਾ ਪੁਰਾਣੀ ਹਿਸਟਰੀ ਸਾਹਮਣੇ ਪਈ, ਫੋਟੋਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਕਿੱਥੇ ਕਿੱਥੇ ਬੰਦਾ ਕਿਹੜੇ ਕਿਹੜੇ ਪ੍ਰੋਗਰਾਮਾਂ ਦੇ ਵਿੱਚ ਆਉਂਦਾ ਰਿਹਾ। ਭਾਵੇਂ ਮੈਂ ਕਹਿੰਦਾ ਉਹ ਭਾਵੇਂ ਆਪਣੇ ਏਰੀਆ ਦਾ ਦੁੱਧ ਧੋਤਾ ਵੀ ਹੋਵੇ, ਪਰ ਉਹਦੇ ਬਾਵਜੂਦ ਇੰਡੀਆ ਨੂੰ ਉਹਦੇ ਵਿੱਚੋਂ ਬਰੀ ਨਹੀਂ ਕੀਤਾ ਜਾ ਸਕਦਾ। ਸ਼ੱਕ ਦੀ ਨਿਗਾਹ ਹਮੇਸ਼ਾ ਰਹੇਗੀ ਵੀ ਉਹਨੂੰ ਉਂਗਲ ਕੌਣ ਦੇ ਰਿਹਾ ਹੈ ਵੀ ਜਾ ਕੇ ਤੂੰ ਸਿੱਖਾਂ ਦੇ ਸਾਹਮਣੇ ਖਲੋ। ਔਰ ਦੂਸਰੀ ਗੱਲ ਜਿਹੜੀ ਮੈਨੂੰ ਨਿਊਜ਼ੀਲੈਂਡ ਦੇ ਸਿੱਖਾਂ ਨੇ ਕਹੀ ਬੜੀ ਕਮਾਲ ਦੀ, ਹਾਲਾਂਕਿ ਮੈਂ ਇੰਗਲੈਂਡ ਅਮਰੀਕਾ ਜਦੋਂ ਗਿਆ ਉੱਥੇ ਵੀ ਇਹ ਗੱਲ ਕਹੀ ਸੀ ਵੀ ਸਾਡੇ ਸਿੱਖ ਆਪਣੀ ਪਹਿਚਾਣ ਨੂੰ ਭਾਰਤੀ ਜਾਂ ਇੰਡੀਅਨ ਨਾ ਬਣਾਉਣ, ਤੁਸੀਂ ਸਿੱਖ ਬਣਾਓ, ਤੁਸੀਂ ਪੰਜਾਬੀ ਬਣਾਓ। ਔਰ ਉੱਥੇ ਜਿਹੜੇ ਉਹਨਾਂ ਦੇ ਬੋਰਡ ਨੇ ਉਹ ਬਿਲਕੁਲ ਸਹੀ ਕਹਿੰਦੇ ਨੇ ਵੀ ਦਿਸ ਇਜ਼ ਨਾਟ ਇੰਡੀਆ, ਦਿਸ ਇਜ਼ ਨਿਊਜ਼ੀਲੈਂਡ, ਇਟ ਇਜ਼ ਨਾਟ ਇੰਡੀਆ। ਉਹ ਕਿਉਂ ਸਾਨੂੰ ਇੰਡੀਅਨ ਸਮਝਦੇ ਨੇ ਭਾਈ? ਅਸੀਂ ਵੀ ਤੇ ਆਪਣੇ ਬੋਲਾਂ 'ਚੋਂ ਵਾਰ-ਵਾਰ ਕਹਿੰਦੇ ਆ ਨਾ ਵੀ ਅਸੀਂ ਇੰਡੀਆ ਤੋਂ ਆਏ, ਅਸੀਂ ਇੰਡੀਆ ਤੋਂ ਆਏ। ਬਹੁਤ ਸਾਰੇ ਸਾਡੇ ਚੰਗੇ ਭਲੇ ਮੈਂ ਖਾਲਿਸਤਾਨੀਆਂ ਨੂੰ ਜਾਣਦਾ, ਹੈਗੇ ਸੱਚੇ ਸੁੱਚੇ ਖਾਲਿਸਤਾਨੀ ਨੇ, ਜਦੋਂ ਟੱਬਰਾਂ 'ਚ ਗੱਲ ਕਰਨਗੇ ਕਹਿਣਗੇ ਜਦੋਂ ਅਸੀਂ ਇੰਡੀਆ ਜਾਵਾਂਗੇ ਨਾ ਉਦੋਂ ਇਦਾਂ ਕਰਾਂਗੇ। ਫਿਰ ਜਾਓ ਭਾਈ ਇੰਡੀਆ, ਧੱਕੇ ਖਾਓ। ਪੰਜਾਬ ਕਿਆ ਕਰੋ? ਪੰਜਾਬ ਆਉਣਾ ਹੈ ਤੁਸੀਂ, ਤੁਹਾਡੀ ਪਹਿਚਾਣ, ਤੁਹਾਡੇ ਮੁਲਕ ਦੀ ਪਹਿਚਾਣ ਪੰਜਾਬ ਹੋਣੀ ਚਾਹੀਦੀ ਹੈ, ਖਾਲਿਸਤਾਨ ਹੋਣੀ ਚਾਹੀਦੀ ਆ, ਇੰਡੀਆ ਨਹੀਂ ਹੋਣੀ ਚਾਹੀਦੀ। ਔਰ ਸਾਨੂੰ ਉਸ ਪਹਿਚਾਣ ਦੇ ਨਾਲ ਜੀਣਾ ਚਾਹੀਦਾ ਆ, ਮਾਣ ਦੇ ਨਾਲ ਜੀਣਾ ਚਾਹੀਦਾ, ਤਾਂ ਕਿ ਕੱਲ ਨੂੰ ਇਹ ਲੋਕ ਜੇ ਬੋਰਡ ਲਾ ਕੇ ਸਾਡੇ ਸਾਹਮਣੇ ਖਲੋਣ ਤੇ ਘੱਟੋ ਘੱਟ ਇੰਡੀਆ ਦੀ ਜਗ੍ਹਾ ਉੱਥੇ ਪੰਜਾਬ ਜਾਂ ਖਾਲਿਸਤਾਨ ਲਿਖਣ ਤੇ ਸਾਨੂੰ ਮਾਣ ਤੇ ਮਹਿਸੂਸ ਹੋਵੇ ਵੀ ਭਾਈ ਸਾਡੀ ਅਸਲੀ ਪਹਿਚਾਣ ਕੀ ਆ। ਸੋ ਉਧਰ ਨੂੰ ਲੋਕ ਜਿਹੜੇ ਆ ਉਹ ਸਾਡੇ ਵਿਦੇਸ਼ਾਂ ਵਾਲੇ ਵੀ ਸਮਝ ਲੈਣ ਵੀ ਜਦੋਂ ਤੱਕ ਤੁਹਾਡਾ ਪੇਕਾ ਘਰ ਮਜ਼ਬੂਤ ਨਹੀਂ, ਜਦੋਂ ਤੱਕ ਤੁਹਾਡਾ ਇਹ ਕਿਲਾ ਮਜ਼ਬੂਤ ਨਹੀਂ, ਬਾਹਰ ਤੁਸੀਂ ਖੁੱਲੇ ਮੈਦਾਨ ਦੇ ਵਿੱਚ ਹਰ ਵਕਤ ਟਾਰਗੇਟ ਦੇ ਉੱਤੇ ਹੋ। ਤੇ ਇੰਡੀਆ ਟਾਰਗੇਟ ਕਰਦਾ ਆ। ਸਾਡੇ ਬਹੁਤ ਸਾਰੇ ਸਿੱਖਾਂ ਨੂੰ ਉਹਨਾਂ ਨੇ ਗੋਲੀ ਮਾਰ ਕੇ ਵੀ ਸ਼ਹੀਦ ਕੀਤਾ। ਤੇ ਜਿਹੜੇ ਸੌਫਟ ਸਿੱਖ ਨੇ, ਜਿਹੜੇ ਕਹਿੰਦੇ ਨਹੀਂ ਜੀ ਕੱਲੇ ਨਗਰ ਕੀਰਤਨ ਕੱਢਣ ਨਾਲ ਹੀ ਸਿੱਖੀ ਫੈਲ ਜਾਣੀ ਆ, ਅਗਲੇ ਨੇ ਉਹਨਾਂ ਦੇ ਸਾਹਮਣੇ ਲਿਆ ਕੇ ਵੀ ਤੁਹਾਡੇ ਲੋਕ ਖਿਲਾਰਤੇ ਨੇ। ਇਹ ਇਸ ਗੱਲ ਦਾ ਸਬੂਤ ਹੈ ਵੀ ਜੇ ਤੁਹਾਡੀ ਜੁੱਤੀ ਕਾਇਮ ਨਹੀਂ, ਜੇ ਤੁਹਾਡਾ ਰਾਜ ਨਹੀਂ, ਤੇ ਤੁਹਾਨੂੰ ਦੁਨੀਆ 'ਚ ਕਿਤੇ ਢੋਏ ਨਹੀਂ ਮਿਲਦੇ। ਜੰਗ ਲੜਨੀ ਪੈਂਦੀ ਹੁੰਦੀ ਆ। ਔਰ ਮੈਂ ਇੱਕ ਆਖਰੀ ਸਿਰਫ ਐਗਜ਼ਾਮਪਲ ਦੇ ਕੇ ਜਿਹੜੀ ਆ ਉਹ ਗੱਲ ਨਿਬੇੜਨ ਲੱਗਾ ਵੀ ਜੰਗ ਕਿਉਂ ਲੜਨੀ ਪੈਂਦੀ ਆ। ਅਸੀਂ ਇਹ ਹਮੇਸ਼ਾ ਕਹਿੰਦੇ ਆ ਕਿ ਗੁਰੂ ਮਹਾਰਾਜ ਨੇ ਸਰਸਾ ਦੇ ਕੰਢੇ ਦੇ ਉੱਤੇ ਆਸਾ ਦੀ ਵਾਰ ਦਾ ਦੀਵਾਨ ਲਾਇਆ। ਇਹ ਸਾਨੂੰ ਗੱਲ ਸਿਖਾਈ ਗਈ ਤੇ ਸੱਚੀ ਵੀ ਆ ਵੀ ਅਸੀਂ ਆਪਣਾ ਅੰਮ੍ਰਿਤ ਵੇਲਾ ਨਹੀਂ ਛੱਡਣਾ। ਪਰ ਉਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ, ਮੈਂ ਬੜੀਆਂ ਸਟੇਜਾਂ ਤੋਂ ਕੋਈ ਅੱਜ ਫੇਰ ਕਵਾਂ ਵੀ ਸਾਰੇ ਦੇ ਸਾਰੇ ਸਿੱਖ ਉਸ ਦੀਵਾਨ ਦੇ ਵਿੱਚ ਹਾਜ਼ਰ ਨਹੀਂ ਗਏ। ਸਾਰੇ ਦੇ ਸਾਰੇ ਸਿੱਖ ਉੱਥੇ ਬੈਠ ਕੇ ਨਿਤਨੇਮ ਨਹੀਂ ਕਰ ਰਹੇ। ਸਾਰੇ ਦੇ ਸਾਰੇ ਸਿੱਖ ਉੱਥੇ ਬਹਿ ਕੇ ਆਸਾ ਦੀ ਵਾਰ ਦਾ ਕੀਰਤਨ ਨਹੀਂ ਕਰ ਰਹੇ। ਇੱਥੋਂ ਤੱਕ ਕਿ ਗੁਰੂ ਦਾ ਆਪਣਾ ਸਾਹਿਬਜ਼ਾਦਾ ਉਸ ਦੀਵਾਨ ਦੇ ਵਿੱਚ ਨਹੀਂ ਹੈਗਾ। ਉਹ ਕਿੱਥੇ ਆ?
ਉਹ ਮੈਦਾਨੇ ਜੰਗ 'ਚ ਆ ਮਗਰ ਟਿੱਡੀ ਦਲ ਦੇ ਨਾਲ। ਇਹ ਇਸ ਗੱਲ ਦਾ ਸੰਕੇਤ ਹੈ ਸਿੱਖਾ, ਜੇ ਤੂੰ ਜੰਗ ਦਾ ਮੈਦਾਨ ਛੱਡਤਾ ਤੇ ਦੁਸ਼ਮਣ ਨੇ ਤੇਰੀ ਆਸਾ ਦੀ ਵਾਰ ਬਣੀ ਉਹ ਪੂਰੀ ਹੋਣ ਦੇਣੀ। ਜੇ ਸਾਡੇ ਉਹ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਹੋਣੀ, ਬਾਬਾ ਜੀਵਨ ਸਿੰਘ ਹੋਣੀ ਜੇ ਮਗਰ ਜੰਗ ਨਾ ਲੜਦੇ ਤੇ ਸੱਚਾਈ ਇਹ ਸੀ ਵੀ ਉਹਨਾਂ ਨੇ ਆ ਕੇ ਆਸਾ ਦੀ ਵਾਰ ਤੇ ਵੱਜਦੇ ਸਾਡੇ ਤਬਲੇ ਤੇ ਵੱਜਦੇ ਹਾਰਮੋਨੀਅਮ ਤੇ ਵੱਜਦੇ ਨਗਾਰਿਆਂ ਦੇ ਉੱਤੇ ਆ ਚੜਨਾ ਸੀ। ਸੋ ਸਿੱਖਾ ਅੱਜ ਵੀ ਗੱਲ ਯਾਦ ਰੱਖ, ਤੇਰੇ ਨਗਰ ਕੀਰਤਨ ਤੇਰੇ ਗੁਰੂ ਦੀ ਬਾਣੀ ਹਰ ਚੀਜ਼ ਤਾਂ ਸੁਰੱਖਿਅਤ ਰਹੇਗੀ ਜੇ ਤੇਰੀ ਡਾਂਗ ਦੇ ਵਿੱਚ ਜ਼ੋਰ ਆ, ਜੇ ਤੇਰਾ ਯੁੱਧ ਤਗੜਾ ਆ ਤੇ ਉਹ ਯੁੱਧ ਲੋਕ ਲਹਿਰ ਵੀ ਹੁੰਦੀ ਆ, ਉਹ ਯੁੱਧ ਸਾਡਾ ਜਿਹੜਾ ਹਥਿਆਰਬੰਦ ਸੰਘਰਸ਼ ਵੀ ਹੁੰਦਾ ਆ, ਉਹ ਯੁੱਧ ਸਾਡਾ ਵੋਟਾਂ ਦੀ ਲੜਾਈ ਵੀ ਆ, ਉਹ ਯੁੱਧ ਸਾਡਾ ਆਮ ਲੋਕ ਲਹਿਰ ਵੀ ਆ। ਹਰ ਤਰ੍ਹਾਂ ਦੇ ਯੁੱਧ ਦੇ ਵਿੱਚ ਲੋਕਾਂ ਦਾ ਸਾਥ ਚਾਹੀਦਾ ਆ। ਸੋ ਆਪਣੇ ਆਪ ਨੂੰ ਤਗੜਾ ਕਰੀਏ ਤਾਂ ਕਿ ਸਾਡੇ ਗੁਰੂ ਦੀ ਬਾਣੀ, ਸਾਡੇ ਖਾਲਿਸਤਾਨ ਦੀ ਵਿਚਾਰਧਾਰਾ ਇਸ ਧਰਤੀ ਦੇ ਉੱਤੇ ਰੂਪਮਾਨ ਹੋ ਸਕੇ। ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਹੋਈਆਂ ਬੇਅੰਤ ਭੁਲਾ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮੰਡ ਸਾਹਿਬ। ਹਲਕਾ ਜੈਤੋ ਤੋਂ ਸੁਖਚੈਨ ਸਿੰਘ, ਜਸਬੀਰ ਕੌਰ, ਕੁਲਦੀਪ ਸਿੰਘ 20 ਮੈਂਬਰੀ ਜੱਥਾ ਲੈ ਕੇ ਪੰਡਾਲ ਵਿੱਚ ਪਹੁੰਚੇ। ਧੰਨਵਾਦ। ਪਿੰਡ ਆਜਮਵਾਲਾ, ਜੰਗ ਸਿੰਘ ਵਾਲਾ ਬਾਰਡਰ ਏਰੀਏ ਤੋਂ ਪਿੰਡ ਤੇਜਾ ਰਹੇਲਾ ਦੀ ਸੰਗਤ ਆਈ ਹੈ। ਧੰਨਵਾਦ ਜੀ। ਸਿਮਰਨਜੋਤ ਸਿੰਘ ਖਾਲਸਾ ਬਠਿੰਡਾ ਤੋਂ, ਗੁਰਚਰਨ ਸਿੰਘ ਭਗਤਾਂ ਵਾਲਾ, ਰੇਸ਼ਮ ਸਿੰਘ ਬਰਾੜ ਪਹੁੰਚੇ ਨੇ। ਧੰਨਵਾਦ। ਦੀਪਕ ਸਿੰਘਲਾ DTS ਨਿਊਜ਼ ਤੋਂ ਕਵਰਿੰਗ ਕਰ ਰਹੇ ਨੇ। ਧੰਨਵਾਦ। ਰਾਮ ਮਹਿੰਦਰ ਸਿੰਘ ਮੰਗਟ ਕੇਰ, ਮੁਖਤਿਆਰ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸਾਥੀਆਂ ਸਮੇਤ ਪਹੁੰਚੇ ਨੇ। ਧੰਨਵਾਦ। ਨਿਸ਼ਾਨ ਸਿੰਘ ਸੈਦਾ ਰੋਹੇਲਾ, ਸ਼ਿੰਗਾਰਾ ਸਿੰਘ ਬੱਡਲਾ, ਧਰਮ ਸਿੰਘ ਕਲੌੜ, ਜਸ਼ਨ ਸਿੰਘ ਅਬੋਰ ਵੱਡੇ ਜੱਥੇ ਦੇ ਨਾਲ ਸ਼ਮੂਲੀਅਤ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਬਲਦੇਵ ਸਿੰਘ ਜੀ ਵੜਿੰਗ ਸਾਹਿਬ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਾਨੂੰ ਕੀ ਸਿਖਾਇਆ ਹੈ? ਜਿਉਣਾ ਅਣਖ ਨਾਲ, ਮਰਨਾ ਸ਼ਾਨ ਨਾਲ। ਗੁਰਬਾਣੀ ਦੀਆਂ ਪੰਕਤੀਆਂ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਖਿਚ ਖਾਏ। ਇਹ ਬਾਣੀ ਦੀਆਂ ਪੰਕਤੀਆਂ ਤੇ ਕੇਵਲ ਸਿੱਖ ਆਗੂ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਆਪਣੇ ਪੁਲਿਸ ਦੇ ਐਡੇ ਵੱਡੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਲਗਾਤਾਰ ਚੱਲ ਰਿਹਾ ਹੈ, ਜਿਉਂ ਰਿਹਾ ਔਰ ਲੋਕਾਂ ਨੂੰ ਵਿਖਾ ਰਿਹਾ ਹੈ। ਪਰ ਦੁਨੀਆ ਭਰ ਦੇ ਸਿੱਖ ਬਾਹਰਲੇ ਤਾਂ ਮੰਨਦੇ ਆ, ਇੱਥੋਂ ਵਾਲੇ ਸਿੱਖਾਂ ਨੇ ਪਤਾ ਨਹੀਂ ਕੀ ਖਾਧਾ ਹੈ, ਕਿਹਦਾ ਨੂਨ ਇਹੋ ਜਿਹਾ ਖਾ ਲਿਆ ਜਿਹੜਾ ਉਹ ਕੇਵਲ ਗੁਲਾਮੀ ਦੀਆਂ ਬਾਤਾਂ ਚੋਂ ਨਿਕਲ ਨਹੀਂ ਸਕਦੇ। ਸੋ ਹੁਣ ਸਾਰੇ ਜਿਹੜੇ ਜ਼ਿਲ੍ਹੇ ਮੁਕਤਸਰ ਵਾਲੇ ਆ ਉਹ ਆਉਣ ਤੇ 12 ਫਰਵਰੀ ਨੂੰ ਆਪਾਂ ਸੰਤ ਜਰਨੈਲ ਸਿੰਘ ਜੀ ਦਾ ਜੋ ਜਨਮ ਦਿਨ ਮਨਾਉਣਾ ਉਸ ਤੇ ਪਹੁੰਚਣ। ਸਰਦਾਰ ਮਾਨ ਸਾਹਿਬ ਨੇ ਬੋਲਣਾ ਤੇ ਮਾਰਚ ਤੋਂ ਆਪਾਂ ਸਮਾਪਤੀ ਤੋਂ ਬਾਅਦ ਮਾਰਚ ਕੱਢਣਾ ਹੈ। ਮਾਰਚ ਤੋਂ ਬਾਅਦ ਘੋੜਿਆਂ ਦੀ ਮੰਡੀ ਵਿੱਚ ਇੱਕ ਸ਼ੋਅ ਹੋ ਰਿਹਾ ਹੈ, ਉੱਥੇ ਸਾਰੀ ਜਿਹੜੀ ਟੀਮ ਹੈ ਸਾਰੀ ਨੇ ਉੱਥੇ ਪਹੁੰਚਣਾ ਹੈ। ਹੁਣ ਸਿਮਰਨਜੀਤ ਸਿੰਘ ਜੀ ਮਾਨ ਪ੍ਰਧਾਨ ਸਾਹਿਬ ਬੋਲਣਗੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ, ਫਕਰੇ ਕੌਮ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਆਪਾਂ ਨੂੰ ਵਾਹਦ ਲੀਡਰ ਮਿਲਿਆ, ਨਾ ਡੋਲਿਆ, ਨਾ ਥਿੜਕਿਆ, ਨਾ ਝੁਕਿਆ, ਨਾ ਰੁਕਿਆ, ਨਾ ਅੱਕਿਆ, ਨਾ ਥੱਕਿਆ। ਓਏ ਆਪਾਂ ਨੂੰ ਕੀ ਹੋਇਆ? ਮੈਂ ਤਾਂ ਆਪਦਾ ਨੌਜਵਾਨ ਮੁੰਡੇ ਨੂੰ ਕਹਿਤਾ ਵੀ ਇਮਾਨ ਸਿੰਘ ਮਾਨ ਦਾ ਪੱਲਾ ਫੜ ਲਈ, ਮੇਰੇ ਪਤਾ ਨਹੀਂ 2 ਦਿਨ ਹੈਗੇ, ਪਤਾ ਨਹੀਂ ਇਹਨਾਂ ਕਹਿੰਦਾ ਹੋਇਆ ਮਾਨ ਸਾਹਿਬ ਨੂੰ ਬੇਨਤੀ ਕਰਦਾ ਔਰ ਨਾਰੇ ਲਾਉਂਦੇ ਆ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮਾਨ ਸਾਹਿਬ ਸਟੇਜ ਤੇ ਆਉਣ, ਸੰਗਤਾਂ ਦੇ ਰੂਬਰੂ ਹੋਣ। ਸਰਦਾਰ ਸਿਮਰਨਜੀਤ ਸਿੰਘ ਮਾਨ। ਸਤਿਕਾਰਯੋਗ ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਅਸੀਂ ਬਹੁਤ ਰਿਣੀ ਹੈ ਜਿਹੜਾ ਅੱਜ ਮਾਘੀ ਦੇ ਦਿਨ ਤੇ ਤੁਸੀਂ ਮੁਕਤਸਰ ਸਾਹਿਬ ਇੱਥੇ ਦਰਸ਼ਨ ਦਿੱਤੇ ਹੈ। ਇਹ ਇੱਕ ਦਿਨ
चुनौती दा जदों कोई भी कौम जितदी नहीं फिर मिलके इरादा करती है कि जित असी किवें प्राप्त करनी है। जित होनी इस मौके ते बहुत जरूरी है, क्यों करके अज साडे कोलों स्टेजां खो के वो लोकां ने कब्जे कीते हुए है जिहड़े दिल्ली ते हिंदुत्व की बोली बोलते हैं। अगले साल असेंबली दे इलेक्शन है, तुसी अपने आप नूं पुछो कि जे तुसी दूजी किसी पार्टी नूं वोट पाओगे तुहानूं कौमी खुराक की देणगियां? यही कहणगियां दाल दे देंगे, आ दे देंगे, ओ दे देंगे। दाल दे नाल ढिड तां भर जांदा है, पर दाल दे नाल जिहड़ी मानसिकता है वो नहीं भरती। इन्ने सालों तो असी गुलाम चल रहे हैं। 1849 दे विच साडा सिख राज खत्म हो गया सी। उस तो बाद असी करीब अंग्रेज राज दे विच रहे हैं और हुण 1947 तो बाद हिंदुत्व ते हिंदू दे राज दे विच असी हैगे हैं। सानू तकलीफ क्यों नहीं हुंदी कि असी आजाद होइए? जिवें साडे भरा हिंदू हैगे है, जिवें साडे भरा मुसलमान पाकिस्तान दे विच है, अपने विच एक खिच क्यों नहीं पैंदी? जबकि साडे सामने संत जरनैल सिंह भिंडरांवाले ने ते हजारां सिखां ने हिंद फौज रूस फौज का सामना करते हुए अपनियां शहादतां दित्तियां ते संत जरनैल सिंह भिंडरांवाले दे आखिरी शब्द सीगे कि मेथों बाद खालिस्तान बनूंगा। पर जिहड़े अखौती संत जरनैल सिंह भिंडरांवाले दे वारिस सीगे, दमदमी टकसाल ते होर उन्हां दे नेड़े, वो कहंदे है कि ये शब्द संत जरनैल सिंह भिंडरांवाले ने कहे नहीं। सारी चीज दे विच इन्हां ने मिट्टी पाती है। पर साध संगत जी, जदों गोबिंद सिंह महाराज आप कहते हैं इन गरीब सिखों को दो पातशाही, फिर इस तो बड़ा कोई भी सानू आजादी दे लई अपने देश के लिए कोई कह नहीं सकता है। जे गुरुआ ने ये सिक्खी पैदा की है तो हरेक गुरु साहब ने ਇਹਦੇ ਵਿੱਚ ਤਿਲ ਫੁੱਲ ਪਾ ਕੇ ਅੱਜ ਜਿਵੇਂ ਅਸੀਂ ਖੜੇ ਹਾਂ, ਆਪਾਂ ਖੜੇ ਹਾਂ,
पर पता नहीं साडे दिलों दे विच डर पैदा क्यों हो गया है। असीं क्यों नहीं आज़ादी की गल करते। जे आपां आज़ादी की गल करांगे तां साडे बच्चों नूं भी पता लगूगा, उन्हां दे बच्चों नूं भी पता लगूगा कि असीं एक आज़ाद कौम है। पर सानू एक दूसरी कौम ने गुलाम करके रखे हुए है। इहो जिहा साडा पंजाब देश तोड़ता कि अद्धे साडे गुरुद्वारे पाकिस्तान दे विच है ते पाकिस्तान जाण दे विच सानू इजाजत नहीं मिलती। करतारपुर साहब खुला सी लंघा, वो भी बंद किया हुआ है। और हमेशा मुसलमान के खिलाफ, सिख के खिलाफ गलबात होती है। दिल्ली तो लेके सारे हिंदुस्तान दे विच हुण बहुते असीं इत्थे शायद जिम्मेदार है। ऐतकी 2200 रुपया क्विंटल साडा झोना बिकिया। असीं कहते हैं बाघा बॉर्डर खोल दो, सुलेमान की खोल दो। जे बॉर्डर टप जाइए तो वही 2200 का 5000 रुपया क्विंटल पार पाकिस्तान दे विच सानू पैसा मिलता है। इहदे नाल साडे जिहड़े कर्जे है वो टुटदे है। साडे बच्चे स्कूलों दे विच पढ़दे है, चंगियां यूनिवर्सिटी दे विच पढ़दे है। कि ये कोई माड़ी गल है कि जे असीं सिख हैं सेंटर के महकमे दे फौज के महकमे दे साडी कोई सुनाई नहीं है। विदेशी मामलों दे साडी कोई सुनाई नहीं है। गृह के महकमे दे कोई सुनाई नहीं है। खेतीबाड़ी का महकमा जिहड़ा साडे लई बहुत जरूरी है, उहदे विच भी कोई सुनाई नहीं है। तो फिर असीं इत्थे काहदे लई जिउंदे हैं जे साडी हद तक इन्नी कीती जांदी है, जलील कीता जाता है। 15 साल तो साडी STPC जिहड़ी कानून दे राही स्थापित हुई सी, उहदे इलैक्शन ही नहीं हो रहे। की गल है कि असीं इलैक्शनां दे काबिल नहीं है। साडी पार्लियामेंट वही 15 साल की चली जाती है। उहदे विच ठगियां ठोरियां हो पईयां। गुरु साहब के सरोप खुर्द बुर्द कर दिते गए हैं। इतों ज्यादा वड्डा साडे उत्ते की जुल्म हो सकता है कि साडे गुरु साहब वही सुरक्षित नहीं है। ते असीं कदे कांग्रेस नूं, कदे BJP नूं, कदे आम पार्टी नूं वोटां पाई जांदे हैं। असीं पंथ हैं, असीं इकट्ठे क्यों नहीं हुंदे? अगले साल इकट्ठे होके आपां अपनी वज़ारत बनाइए ते जिहड़ियां मैं गल्लां कर रहा इन्हां नूं पूरा करिए। ये सारियां चीज़ां साडे लई बहुत जरूरी ने। पर मैनूं समझ नहीं आउंदी
कि मेरी कौम अजे तक वोट पाउण नूं तैयार नहीं है। श्रोमणी अकाली दल अमृतसर दे लई जिहड़ी इन्ने सालां तो संत जरनैल सिंह भਿੰਡਰਾਂਵਾਲਿਆਂ की सोच ते चल रही है ते उन्हां दा नाम जिंदा रखिया, उन्हां दी टकसाल वो भी पता नहीं किधर चली गई है। बिल्कुल कोई प्रचार नहीं हो रहा। सो साध संगत जी, अज माघी दे उत्ते सोचण दा दिल है कि आपां अज की खट्टिया की गवाया। खट्टिया आपां ने कुछ नहीं है। इन्हां सालां दे विच हड़ आ गए है, सरकार ने अजे तक मुआवजे नहीं दिते, गरीबी हुई पई है, उत्थे नौकरियां नहीं दित्तियां, सारे पासे रिश्वतखोरी चलती है। पर ये सारिया चीज़ां असीं बर्दाश्त करी जाते हैं। की गल है, साडी अणख मर गई है, असीं बोल नहीं सकते, बोल सकते हैं। मैनू बहुत जाने कहते हैं कि मान खालिस्तान की गल करदा है, उन्होंने तो कोई फड़दा नहीं, मैनू क्यों फड़ूगा? मैं अग नहीं लाउंदा, किसी नू मार कुट की गल नहीं करता, किसी नू खालिस्तान तो भजाउण की गल नहीं करता। अमन पसंद तरीके दे नाल मैं खालिस्तान की गल करदा और करता रहूंगा, क्यों करके गुरु गोबिंद सिंह महाराज ने कहा है। फिर संत जरनैल सिंह ਭਿੰਡਰਾਂਵਾਲਾ ने इसे करके अपनी शहादत दी है। वो भज सकते थे, निकल सकते थे, पर नहीं, आखिरी दम तक वो लड़ते रहे हैं। किदे लिए? अपने लिए नहीं, तुहाडे लिए ते मेरे लिए। वो एक साडे लीडर है जिन्होंने अपनी कौम दे लिए, गुरु ग्रंथ साहब दे लिए अपनी शहादत दी है। ये सारिया चीज़ां दोबारा दोबारा मैं कहना। हुण तुसीं देखो, अमरीका के प्रधान डोनाल्ड ट्रंप ने दूजे मुल्क वेनेजुएला वेनेजुएला अपनी फौज भेज दी। वेनेजुएला का प्रधान चक के अमरीका ले आंदा। अमरीका ने जो काम किया, उसने एक दूजे बादशाही की जिहड़ी बाउंड्री है वो तोड़ती। ओदा प्रधान चक के जिहड़ा फीम ते पोस्ट बेचदा सी, अपनी अमरीका च ले गए, ओदी वोटी नूं भी ले गए। ते इंडिया क्यों नहीं बोलिया? बहुत सारे मुल्कों ने कहा कि अमरीका किसी दूसरे मुल्क की बादशाही नूं भंग करके भंग कीती है ते असीं नखेती करते हैं। पर हिंदुस्तान की सरकार ने चुप वट्टी हुई है। क्यों वट्टी हुई है? क्यों करके इस सरकार इंडिया ने साडे सिख बंदे कैनेडा दे विच जाके बदमाशां नूं पैसे दे के उत्थे मरवाते।
एक है हरदीप सिंह निज्जर, एक रिपुजमन सिंह मलक, एक सरदूल सिंह कैनेडा दी बादशाही नूं तोड़ के सिख उत्थे गोली दे नाल मरवाते ते अवतार सिंह खंडा बरतानिया दे विच उस नूं जहर दे के मारता। बरतानिया दी बादशाही तोड़ी। पाकिस्तान दे विच परमजीत सिंह पंजवड़ लखबीर सिंह रोडे नूं मारता। पाकिस्तान दी बादशाही तोड़ती। इत्थे हिंदुस्तान दे विच दीप सिंह सिद्धू नूं मरवाता, मूसेवाल नूं मरवाता, गुरप्रीत सिंह हरिनौं नूं मरवाता। एक किन्ने मरवाया है? एक हिंदुस्तान दे प्राइम मिनिस्टर वजीर आजम नरेंद्र मोदी दी जुंडली है, जिहदा मैं नाम तुहाडे कोले लैंदा, जिहड़ा तुसीं याद रखना कि किहड़े किहड़े बंदे है जिहड़े सिखां नूं विदेशां दे विच अपने मुल्क दे विच बदमाशां तो गैंगस्टर्स पाल के मरवा रहे हैं। एक मोदी आप है, एक इहदा गृह वजीर अमित शाह है, एक फौज का वजीर राजनाथ सिंह, एक NIA अजीत गोयल, रॉ दा मुखी रवि सिन्हा ते साबका रॉ दा मुखी सुमंत गोयल, जिसने गुरदासपुर अंबरसर जदों उत्थे SSP लग्या सी, इसने बहुत सिखां दे कतल कराए। झूठे तौर दे उत्ते मुकाबले दिखा के। फिर साध संगत जी तां इंडिया नहीं बोलता ट्रंप के खिलाफ अमरीका दे, क्यों करके इन्होंने भी कैनेडा दी, बरतानिया दी, पाकिस्तान ते अमरीका दी बादशाही नूं तोड़ता। अमरीका दे विच पन्नू है जिन्हों मारन दे लई भेजे सीगे दस्ते, तुहाडा दिता होया पैसा इन्हां सारियां नूं मारन दे विच शामिल सीगा। पर अमरीका दी खुफिया एजेंसी इन्नी तकड़ी सी कि खुफिया एजेंसी ने पहले ही दसता कि पन्नू नूं मार देना। असी भी चुप करके नहीं बैठे, चूड़ियां चाड़ियां नहीं पाइया, सीधा बोल रहे हैं। अमरीका नूं भी कहा कि इन्हां नूं फड़ लो, मोदी ते दी जुंडली नूं। जे तुसी वेनेजुएला जाके उत्थों दे प्रधान नूं फड़ सकते हो, ये तो रोज तुरे फिरते रहते हैं विदेशों दे विच, ते इत्थे भी जे आओगे असीं तुहाडे नाल गवाही भी देवांगे, फड़न दे विच भी तुहाडी इमदाद देवांगे। साडे कातल किते भज नहीं सकते। ये मैं तुहानू इस स्टेज मुक्तसर साहब तो कह रहे हैं कि ये जिहड़े दोषी हैं ये फड़े जाणगे।
जे तुसी तकड़े हो जाओगे, जे तुहाडे विच अणख भर जूगी कि श्रोमणी अकाली दल अंमृतसर नूं वोट पाउणी है, असीं करांगे, तुहाडे लई इज्जत दा राज लियावांगे, सारे तुहाडे काम होणगे। ऐ नहीं कि फलाना ही सिर्फ काम करदा है। मैं हुण इन्ने साल पार्लियामेंट का मैंबर संगरूर रहा, कोई फिरौती नहीं होण दित्ती, कोई कतल नहीं होण दिता, कोई इनकम टैक्स, कोई ईडी दिल्ली वालियां दा छापा नहीं पैण दिता। जे एक निरा MP बनाया होया तुहाडा इहो जिहा कल्ला कर सकदा है, पर जे आपां सारे इकट्ठे हो जाइए फिर आपां आजादी की गल क्यों नहीं कर सकांगे, क्यों नहीं आजादी ले सकांगे। अज मोदी की चाहुंदा है, इहदी पॉलिसी की है कि पाकिस्तान दे नाल लड़ाई ला दो। पाकिस्तान दे नाल जे लड़ाई लगदी है, साडा पंजाब जंग दा मैदान बनदा है। इहदा मतलब है मोदी एक तीर दे नाल दो निशाने लाउंदा है, एक तां पाकिस्तान दे पंजाबी मुसलमान मार दिए, एक इंडिया दे पंजाब दे सिख मार दिए। ते साडा खेड़ा इन्हां दोनों कामां तो छुट्टे। सो सत्कारयोग साध संगत जी, ये चीज़ां तुहानूं याद रखनियां चाहीदियां कि यह जंग लाउणा चाहुंदे है। अपनी पार्टी जंग दे हक दे विच नहीं है। नो वॉर असीं कहंदे हैं, जंग नहीं, असीं अमन चाहुंदे हैं। हुण तुसीं मैनूं दसो कि तुसीं जंग चाहुंदे हो कि नहीं चाहुंदे? मैं कहूँगा तुसीं जंग चाहुंदे हो, तुसीं कहो नो वॉर, नो वॉर। खालसा जी तुसीं जंग चाहुंदे हो? खालसा जी तुसीं वॉर चाहुंदे हो? असीं अमन चाहुंदे हैं, असीं जंग नहीं चाहुंदे। ना असीं जंग दे विच हिस्सा लईए, ना असीं तुहाडी इमदाद करिए। असीं बिल्कुल शांतिपूर्वक लोग बन के इत्थे रहना चाहुंदे हैं। असीं अपना नाश तुहाडी पॉलिसी करके नहीं चाहुंदे। तुसीं देखदे हो कि जे एक अद्धा हिंदू बांग्लादेश दे विच मर जे, मैनूं अफसोस है, वो तो सरकार खंडन करती है दिल्ली दी, पर जदों सिख मरदे है फिर सारिया अखबारां छापदियां। ते जे हिंदू मर जे सारिया अखबारां देख लो, वड्डे वड्डे अखरां दे विच तुहानूं दसदियां कि मुसलमानों ने हिंदू मारते। ये इंसाफ का नहीं है। जे आपां बराबर है तो फिर बराबरता की गल होनी चाहिए। जे सिख मर जे तां भी अफसोस है, हिंदू मर जे तां भी है, मुसलमान ईसाई मर जे तां भी है। एक सार की गल अपनी कौम करती है। सो मैं आस करदा कि हुण तुसीं अपने पुत्तां धीआं नूं भी तैयार करोगे कि भाई अपना निशाना खालिस्तान है, अपने खालिस्तान आजादी लेनी है। ये आजादी 3 मुल्कों के विचाले होगी। एक मुल्क होगा चीन
ਜਿਹਦੇ ਕੋਲੇ ਪਰਮਾਣੂ ਹਥਿਆਰ ਹੈ। ਦੂਜਾ ਮੁਲਕ ਹੋਊਗਾ ਪਾਕਿਸਤਾਨ, ਜਿਹਦੇ ਕੋਲੇ ਪਰਮਾਣੂ ਹਥਿਆਰ ਹੈ। ਤੀਜਾ ਮੁਲਕ ਹੋਊਗਾ ਇੰਡੀਆ, ਜਿਹਦੇ ਕੋਲੇ ਪਰਮਾਣੂ ਹਥਿਆਰ ਹੈ। ਇਹ ਜੇ ਇੱਕ ਦੂਜੇ ਦੇ ਨਾਲ ਲੜ ਪਏ ਤਾਂ ਸਾਡੀ ਧਰਤੀ ਮੈਦਾਨ ਜੰਗ ਬਣ ਜੂਗੀ, ਸਾਡਾ ਬੇੜਾ ਗਰਕ ਕਰ ਦੇਣਗੇ। ਸੋ ਅਸੀਂ ਕਹਿੰਦੇ ਹਾਂ ਕਿ ਇਹਨਾਂ ਤਿੰਨਾਂ ਮੁਲਕਾਂ ਦੇ ਵਿਚਾਲੇ ਸਾਡਾ ਖਾਲਿਸਤਾਨ ਹੋਣਾ ਚਾਹੀਦਾ ਹੈ। ਜਿੱਥੇ ਆਪਾਂ ਆਪਣੀ ਤਕਦੀਰ ਦਾ ਫੈਸਲਾ ਖੁਦ ਕਰ ਸਕੀਏ। ਤੁਸੀਂ ਦਿੱਲੀ ਤੋਂ ਨਹੀਂ ਕਰ ਕਰੋਗੇ, ਅਸੀਂ ਆਪਣੀ ਤਕਦੀਰ ਦਾ ਫੈਸਲਾ ਖੁਦ ਕਰਾਂਗੇ। ਇਹੀ ਅੱਜ ਚੁਣੌਤੀ ਹੈ ਸਾਧ ਸੰਗਤ ਜੀ। ਔਰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਗਲੇ ਮਹੀਨੇ 12 ਤਰੀਕ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਨਮ ਦਿਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਉੱਥੇ ਤੁਸੀਂ ਜ਼ਰੂਰ ਦਰਸ਼ਨ ਦਿਓ। ਕੱਲ ਮੈਨੂੰ ਕੋਈ ਮਿਲੇ ਸੀਗੇ, ਮੈਂ ਉਹਨਾਂ ਨੂੰ ਕਿਹਾ ਆਪਣਾ ਜਥਾ ਲੈ ਕੇ ਆਇਓ। ਅੱਜ ਮੈਂ ਉਹ ਦੇਖ ਤਾਂ ਲਏ, ਪਰ ਉਸ ਜਥੇ ਦੇ ਵਿੱਚ ਸਿਰਫ 4 ਬੰਦੇ ਸੀਗੇ। ਐ ਨਾ ਸਮਝੋ ਮੈਂ ਦੇਖਦਾ ਨਹੀਂ, 80 ਸਾਲਾਂ ਦਾ ਹੋ ਗਿਆ, ਨਜ਼ਰ ਮੇਰੀ ਕਮਜ਼ੋਰ ਹੋ ਗਈ ਹੈ। ਪਰ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਮੈਂ ਦੇਖ ਲੈਂਦਾ। ਇੰਨੀ ਤੁਹਾਡੀ ਕਿਰਪਾ। ਸੋ ਮੈਂ ਆਸ ਕਰਦਾ ਫਤਿਹ ਦੀ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।